ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਪਿਆਰ ਸਤਿਕਾਰ ਸਹਿਤ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀ ਨੂੰ ਆਖਦੇ ਹਾਂ। ਸਰੋਤਿਓ, ਪ੍ਰੋਗਰਾਮ ਪੰਜਾਬੀ ਟੈਕ ਟਾਕ ਦੇ ਵਿੱਚ ਆਪ ਸਭ ਦਾ ਸਵਾਗਤ ਹੈ। ਮੈਂ ਰਾਜਕਰਨਵੀਰ ਸਿੰਘ, ਮੇਰੇ ਨਾਲ ਜੁੜ ਚੁੱਕੇ ਨੇ ਇਸ ਟਾਈਮ ਹਰਵਿੰਦਰ ਸਿੰਘ ਕੰਗ। ਹਰਵਿੰਦਰ ਸਿੰਘ ਜੀ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਰਾਜਕਰਨਵੀਰ ਸਿੰਘ ਤੇ ਪੰਜਾਬੀ ਰੇਡੀਓ USA ਸੁਣਨ ਵਾਲੇ ਸਾਡੇ ਸਾਰੇ ਮਾਣਯੋਗ ਸਰੋਤਿਆਂ ਨੂੰ ਤੇ ਵਿਊਅਰਸ ਨੂੰ ਇੱਕ ਵਾਰੀ ਫੇਰ ਤੋਂ ਪਿਆਰ ਭਰੀ ਨਿੱਘੀ ਸਤਿ ਸ਼੍ਰੀ ਅਕਾਲ। ਪ੍ਰੋਗਰਾਮ ਪੰਜਾਬੀ ਟੈਕ ਟਾਕ ਸ਼ੋਅ ਦੇ ਵਿੱਚ ਸਾਡੇ ਅੱਜ ਦੇ ਇਸ ਸ਼ੋਅ ਦੇ ਵਿੱਚ ਗੱਲਬਾਤ ਜਿਹੜੀ ਉਹ ਆਪਾਂ ਕਰਾਂਗੇ ਡਾਟਾ ਦੇ ਨਾਲ ਸੰਬੰਧਿਤ, ਸਟੋਰੇਜ ਦੇ ਨਾਲ ਸੰਬੰਧਿਤ। ਹਰ ਇੱਕ ਜਾਣਾ ਇਹ ਦੇਖਦਾ ਆ, ਉਹ ਮੁੱਢ ਕਦੀਮੋਂ ਹੀ ਆਪਾਂ ਸ਼ੁਰੂ ਤੋਂ ਦੇਖੀਏ ਵੀ ਆਪਣੀਆਂ ਯਾਦਗਾਰਾਂ, ਇਤਿਹਾਸ ਨੂੰ ਜਿਹੜਾ ਉਹ ਯਾਦ ਕਰਨ ਦੀ ਕੋਸ਼ਿਸ਼ ਕਰਦਾ ਆ। ਫਿਰ ਉਸ ਨੂੰ ਆਪਾਂ ਸਾਂਭਣਾ ਹੁੰਦਾ ਆ, ਸਟੋਰ ਕਰਕੇ ਰੱਖਣਾ ਹੁੰਦਾ ਆ। ਚਾਹੇ ਪਹਿਲਾਂ ਬਹੀ ਖਾਤੇ ਸੀਗੇ ਜਾਂ ਵੱਖ-ਵੱਖ ਥਾਵਾਂ ਦੇ ਉੱਤੇ ਜਾਂਦੇ ਸੀ ਨਾ, ਵੀ ਕਿਤਾਬਾਂ 'ਚ ਲਿਖਿਆ ਹੁੰਦਾ ਸੀ ਵੀ ਇਹਦੇ ਪਿਤਾ ਦਾ ਨਾਂ, ਉਹਨਾਂ ਦੇ ਪਿਤਾ ਦਾ ਨਾਂ, ਅੱਗੇ ਤੋਂ ਅੱਗੇ, ਅੱਗੇ ਤੋਂ ਅੱਗੇ। ਸੋ ਇਹ ਇੱਕ ਦੌੜ ਸ਼ੁਰੂ ਤੋਂ ਇਨਸਾਨ ਦੇ ਵਿੱਚ ਰਹੀ ਆ। ਅਜੇ ਵੀ ਆਪਾਂ ਉਹਨੂੰ ਅਜਿਹੀਆਂ ਗੁਫਾਵਾਂ ਲੱਭਦੀਆਂ ਆ ਜਿਹਦੇ ਵਿੱਚ ਉਹਨਾਂ ਨੇ ਕੁਛ ਨਾ ਕੁਛ ਲਿਖਿਆ ਹੁੰਦਾ ਆ। ਸੋ ਉਹਨਾਂ ਨੇ ਡਾਟਾ ਸਟੋਰ ਕੀਤਾ ਹੁੰਦਾ ਆ। ਸੋ ਇਹ ਸਾਰੀਆਂ ਚੀਜ਼ਾਂ ਸਟੋਰੇਜ ਦੇ ਨਾਲ ਸੰਬੰਧਿਤ ਆ। ਅੱਜ ਦੀ ਟੈਕਨੋਲੋਜੀ ਦੇ ਯੁੱਗ ਦੇ ਵਿੱਚ ਹਰਵਿੰਦਰ ਸਿੰਘ, ਇਹ ਹੁਣ ਥੋੜ੍ਹਾ ਐਡਵਾਂਸ ਲੈਵਲ ਦੇ ਉੱਤੇ ਪਹੁੰਚ ਚੁੱਕਾ ਹੈ। ਉਹ ਅੱਗੇ ਤੋਂ ਅੱਗੇ ਜਿਹੜਾ ਆਪਾਂ ਪਹੁੰਚ ਚੁੱਕੇ ਹਾਂ। ਸੋ ਅੱਜ ਆਪਾਂ ਡਾਟਾ ਸਟੋਰੇਜ ਨੂੰ ਲੈ ਕੇ ਗੱਲ ਕਰਾਂਗੇ ਵੀ ਕਿੱਥੇ ਗੁਫਾਵਾਂ ਦੇ ਵਿੱਚ ਜਿਹੜੇ ਕਦੀ ਕੁਛ ਬਣਾ ਕੇ ਚਿੱਤਰਕਾਰੀ ਤੋਂ ਤੁਰਦੇ ਤੁਰਦੇ ਅੱਜ ਆਪਾਂ ਟੈਕਨੋਲੋਜੀ ਦੀ ਨਾਲ ਮਦਦ ਦੇ ਨਾਲ ਅੱਜ ਆਪਾਂ ਇੱਥੇ ਪਹੁੰਚ ਚੁੱਕੇ ਹਾਂ। ਕੀ ਫਰਕ ਪਿਆ ਆ, ਕਿੱਦਾਂ ਆਪਾਂ ਇੱਥੇ ਪਹੁੰਚੇ, ਉਹ ਸਾਰਾ ਅੱਜ ਗੱਲਬਾਤ ਜਿਹੜੀ ਉਹ ਕਰਾਂਗੇ। ਰਵਿੰਦਰ ਜੀ, ਗੱਲ ਇੱਥੋਂ ਹੀ ਸ਼ੁਰੂ ਕਰ ਲਈਏ। ਡਾਟਾ ਸਟੋਰੇਜ ਕੀ ਚੀਜ਼ ਹੁੰਦੀ ਆ? ਇਹ ਅੱਜ ਦੇ ਯੁੱਗ ਦੇ ਵਿੱਚ ਜੇ ਕਿਸੇ ਨੂੰ ਸਮਝਾਉਣਾ ਹੋਵੇ, ਉਹ ਤਾਂ ਥੋੜਾ ਸੌਖਾ ਲੱਗਦਾ, ਪਰ ਫਿਰ ਵੀ ਕੀ ਹੁੰਦਾ ਡਾਟਾ ਸਟੋਰੇਜ? ਜਿੱਦਾਂ ਤੁਸੀਂ ਰਾਜਕਰਨਵੀਰ ਕਿਹਾ ਕਿ ਡੇਟਾ ਜਾਣਕਾਰੀ ਨੂੰ ਸਿੱਧੀ ਪੰਜਾਬੀ ਦੇ ਵਿੱਚ ਪੱਧਰੀ ਪੰਜਾਬੀ ਦੇ ਵਿੱਚ ਕਹਿ ਦਈਏ, ਡੇਟਾ ਜਾਣਕਾਰੀ ਤੇ ਸਟੋਰੇਜ ਉਹਨੂੰ ਸਾਂਭ ਕੇ ਰੱਖਣਾ। ਤੇ ਉਹਦੇ ਵਿੱਚ ਇੱਕ ਚੀਜ਼ ਬੜੀ ਇੰਪੋਰਟੈਂਟ ਆ ਕਿ ਆਪਾਂ ਇਤਿਹਾਸ ਦੀ ਗੱਲ ਕਰਦੇ ਹਾਂ ਜਾਂ ਸਿਰਜਣ ਦੀ ਗੱਲ ਕਰਦੇ ਹਾਂ, ਉਹਨੂੰ ਕ੍ਰੀਏਟ ਕਰਨ ਤੋਂ ਪਹਿਲਾਂ ਪ੍ਰਮਾਤਮਾ ਨੇ ਵੀ ਡੇਟਾ ਸਟੋਰੇਜ ਸਾਡੀ ਬਾਡੀ ਦੇ ਵਿੱਚ ਬਣਾ ਕੇ ਰੱਖੀ ਹੋਈ ਹੈ ਨਾ। ਆਪਣੇ DNA ਹੁੰਦੇ ਆ, ਕਹਿੰਦੇ ਹੁੰਦੇ ਕਿ ਜਿਹੜੇ ਮਾਂ ਪਿਓ ਦਾ ਜਿਹੜਾ ਸੁਭਾਅ ਹੁੰਦਾ ਕਈ ਵਾਰ ਬੱਚਿਆਂ ਉੱਤੇ ਆ ਜਾਂਦਾ, ਜਾਂ ਜਨਰੇਸ਼ਨਸ ਦਾ ਜਿਹੜਾ ਸੁਭਾਅ ਹੁੰਦਾ ਉਹ ਉਹਦੇ ਵਿੱਚ ਆ ਜਾਂਦਾ ਬੱਚਿਆਂ ਦੇ ਵਿੱਚ। ਸੋ DNA ਦੇ ਵਿੱਚ ਵੀ ਜਿਹੜਾ ਜਾਣਕਾਰੀ ਨੂੰ ਪ੍ਰਮਾਤਮਾ ਨੇ ਸੰਭਾਲ ਕੇ ਰੱਖਿਆ ਹੁੰਦਾ। ਸੋ ਉਹਦੇ ਤੋਂ ਇੱਕ ਪ੍ਰੋਸੈਸ ਪਿੱਛੇ ਚਲੇ ਜਾਣਾ ਤੋਂ ਬਾਅਦ ਤੁਸੀਂ ਵਹੀ ਖਾਤਿਆਂ ਦੀ ਗੱਲ ਕੀਤੀ ਤੇ ਪੁਰਾਣੇ ਕਿੰਨੇ ਸਾਡੇ ਸਾਹਿਤ, ਸੱਭਿਆਚਾਰ ਵੱਖ, ਸਾਡੇ ਹੀ ਨਹੀਂ ਇਕੱਲੇ, ਵੱਖ-ਵੱਖ ਜਿੰਨੀਆਂ ਦੁਨੀਆ ਉੱਪਰ ਸੱਭਿਅਤਾਵਾਂ ਹੋਈਆਂ, ਉਹਨਾਂ ਨੇ ਆਪਣਾ ਇਤਿਹਾਸ ਜਾਂ ਉਹਨੂੰ ਸਾਰਿਆਂ ਨੂੰ ਸਟੋਰ ਸਾਂਭਣ ਦੀ ਕੋਸ਼ਿਸ਼ ਕੀਤੀ। ਇੱਕ ਮਸ਼ਹੂਰ ਆ ਜਿਹੜੇ ਖਿੱਤੇ ਵਿੱਚ ਅਸੀਂ ਰਹਿੰਦੇ ਹਾਂ ਕਿ ਉਸ ਬੋਧੀਆਂ ਨੇ ਤਿੱਬਤ ਤੇ ਉੱਪਰਲੇ ਹਿੱਸੇ ਜਿਹੜੇ ਪੰਜਾਬ ਦੇ ਆ, ਉਹਨਾਂ ਦੇ ਵਿੱਚ ਆਪਣਾ ਇਤਿਹਾਸ ਲਿਖ ਕੇ ਗੁਫਾਵਾਂ ਦੇ ਵਿੱਚ ਉਹਨਾਂ ਸਾਂਭਿਆ ਹੈ ਨਾ। ਪਦਮ ਸੰਭਵ ਉਹਨਾਂ ਨੂੰ ਉਹਨਾਂ ਦੇ ਗੁਰੂ ਹੋਏ ਆ। ਸੋ ਇਹ ਹਮੇਸ਼ਾ, ਜਿੱਦਾਂ ਤੁਸੀਂ ਕਿਹਾ ਕਿ ਮੁੱਢ ਕਦੀਮ ਤੋਂ ਹੀ ਇਹ ਚੀਜ਼ ਰਹੀ ਹੈ ਡੇਟਾ ਨੂੰ ਸਟੋਰ ਕਰਨ ਦੀ। ਪਰ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਇਹ ਦੇਖਿਆ ਕਿ ਜਾਣਕਾਰੀ ਦੀ ਜਿਹੜੀ ਪ੍ਰੋਡਕਸ਼ਨ ਆ, ਉਹਦੀ ਗਿਣਤੀ ਬਹੁਤ, ਉਹਦੀ ਜਿਹੜੀ ਕੁਆਂਟੀਟੀ ਆ ਬਹੁਤ ਜ਼ਿਆਦਾ ਵਧੀ ਆ ਤੇ ਨਾਲੇ ਫਾਸਟ ਹੋ ਗਈ ਆ। ਹਾਂਜੀ, ਪਹਿਲਾਂ ਜਿਹੜਾ ਗਿਆਨ ਸਿਰਜਣ ਦੀ ਜਾਂ ਇਨਫੋਰਮੇਸ਼ਨ ਨੂੰ ਸਿਰਜਣ ਦੀ ਜਿਹੜੀ ਸਪੀਡ ਹੁੰਦੀ ਸੀ, ਜਿਹੜੀ ਰਫ਼ਤਾਰ ਹੁੰਦੀ ਸੀ, ਉਹ ਬਹੁਤ ਥੋੜ੍ਹੀ ਹੁੰਦੀ ਸੀ, ਬਹੁਤ ਥੋੜ੍ਹੇ ਬੰਦੇ ਹੁੰਦੇ ਸੀ, ਹੈ ਨਾ। ਤੇ ਉਹ ਇੱਕ ਲਿਮਿਟਿਡ ਏਰੀਆ ਦੇ ਵਿੱਚ ਉਹਨਾਂ ਦਾ ਇੰਪੈਕਟ ਹੁੰਦਾ ਸੀ। ਪਰ ਇਹ ਜਦੋਂ ਦੁਨੀਆ ਇੱਕ ਕਨੈਕਟ ਹੋ ਗਈ ਹੈ ਨਾ, ਇੱਕ ਦੁਨੀਆ ਜਿਹਨੂੰ ਕਹਿੰਦੇ ਵਨ ਵਰਲਡ ਹੋ ਗਿਆ ਜੀ, ਇੰਟਰਨੈਟ ਦੇ ਨਾਲ ਕਨੈਕਟਡ ਹੋ ਗਏ, ਉਹਦੇ ਕਰਕੇ ਡੇਟਾ ਜਿਹੜਾ ਇੱਕ ਜਗ੍ਹਾ ਤੋਂ ਦੂਸਰੀ ਜਗ੍ਹਾ ਉੱਤੇ ਜਾਣਾ ਤੇ ਜਿਹੜਾ ਡੇਟਾ ਦੀ ਕ੍ਰੀਏਸ਼ਨ ਆ ਉਹ ਬਹੁਤ ਜ਼ਿਆਦਾ ਵੱਧ ਗਈ, ਹੈ ਨਾ। ਹੁਣ ਜਦੋਂ ਡੇਟਾ ਦੀ ਕ੍ਰੀਏਸ਼ਨ ਬਹੁਤ ਜ਼ਿਆਦਾ ਵੱਧ ਗਈ, ਜਾਣਕਾਰੀ ਜਾਂ ਗਿਆਨ ਦੀ ਜਿਹੜੀ ਜਨਰੇਸ਼ਨ ਆ ਉਹ ਬਹੁਤ ਵੱਧ ਗਈ, ਸੋ ਡੈਫੀਨੇਟਲੀ ਆਪਾਂ ਨੂੰ ਉਹਦੀ ਸਟੋਰੇਜ ਦੀ ਵੀ ਲੋੜ ਪਈ। ਸੋ ਸਭ ਤੋਂ ਪਹਿਲਾਂ ਕਿਤਾਬਾਂ ਦੀ ਤਾਂ ਤੁਸੀਂ ਗੱਲ ਕਰ ਹੀ ਲਈ, ਹੈ ਨਾ। ਉਸ ਤੋਂ ਪਹਿਲਾਂ ਵੀ ਅਸੀਂ ਜਾਈਏ ਤੇ ਪੱਥਰਾਂ ਉੱਪਰ ਮੂਰਤੀਆਂ ਜਾਂ ਹੋਰ ਇਨਫੋਰਮੇਸ਼ਨ ਹੁੰਦੀ ਸੀ। ਸੋ ਉਹਦੇ ਤੋਂ ਬਾਅਦ ਜਿਹੜੀ ਇਨਫੋਰਮੇਸ਼ਨ ਸਾਂਭਣ ਦੀ ਗੱਲ ਆਈ, ਤੇ ਉਹ ਮੈਨੂੰ ਲੱਗਦਾ ਕਿ ਅਸੀਂ ਛਾਪੇਖਾਨੇ ਤੋਂ ਸ਼ੁਰੂ ਕਰ ਸਕਦੇ ਹਾਂ। ਸੋ ਛਾਪੇਖਾਨੇ ਤੋਂ ਜਦੋਂ ਗੱਲ ਗਾਂਹ ਤੁਰੀ ਤੇ ਫਿਰ ਉਸ ਤੋਂ ਬਾਅਦ ਛਾਪੇਖਾਨੇ ਦੇ ਪੈਰਲਲ ਹੈਂਡ ਰਾਈਟਿੰਗਸ ਵੀ ਚੱਲਦੀਆਂ ਹੁੰਦੀਆਂ ਸੀ, ਹੈ ਨਾ। ਤਾਂ ਉਸ ਤੋਂ ਬਾਅਦ ਫਿਰ ਜਿਹੜੀ ਅਗਲੀ ਪ੍ਰੋਸੈਸ ਆਈ, ਉਹ ਆਈ ਸਾਡੀਆਂ ਰਿਕਾਰਡਿੰਗ, ਜਿਹਨੂੰ ਮੈਗਨੈਟਿਕ ਟੇਪਸ ਸਾਡੀ ਵਾਲੀ ਜਨਰੇਸ਼ਨ ਨੇ ਵੀ ਦੇਖੀਆਂ, ਹੈ ਨਾ।
ਸ਼ਾਇਦ ਸਾਡੇ ਤੋਂ ਅਗਲੇ ਵਾਲਿਆਂ ਨੇ ਨਾ ਦੇਖਣ। ਪਰ ਉਹਦੇ ਵਿੱਚ ਵੀ 2 ਤਰੀਕੇ ਦੇ ਹੁੰਦੇ ਕਿ ਮੈਗਨੈਟਿਕ ਮੀਡੀਆ ਹੁੰਦਾ ਸੀ ਤੇ ਉਹਦੇ ਵਿੱਚ ਉਹ ਡੇਟਾ ਸਟੋਰ ਕਰਦੇ ਹੁੰਦੇ ਸੀ। ਉਹਨੂੰ ਤੁਸੀਂ ਟੇਪ ਰਿਕਾਰਡਿੰਗ ਕਹਿ ਲਓ, ਕਿਸੇ ਹੱਦ ਤੱਕ ਤੁਸੀਂ ਗ੍ਰਾਮੋਫੋਨਸ ਨੂੰ ਵੀ ਉਸ ਕੈਟੇਗਰੀ ਦੇ ਵਿੱਚ ਲੈ ਸਕਦੇ ਹੋ। ਤੇ ਉਸ ਤੋਂ ਬਾਅਦ ਕੁਛ VCRs ਟਾਈਪ ਜਿਹੜੇ ਹੁੰਦੇ ਸੀ ਹਨਾ, ਵੀਡੀਓ ਰਿਕਾਰਡਿੰਗ ਹੁੰਦਾ, ਉਹ ਹਾਂਜੀ। ਮੈਗਨੈਟਿਕ ਬੇਸਡ ਹੀ ਸੀ। ਉਹਦੇ ਹੈਡ ਹੂੰ, ਡਿਫਰੈਂਟ ਹੁੰਦੇ ਸੀ, ਤੁਸੀਂ ਉਹਨੂੰ ਰੀਡ ਕਿੱਦਾਂ ਕਰਨਾ, ਆਡੀਓ ਵੀਡੀਓ ਹਨਾ। ਸੋ ਉਹਦੇ ਤੋਂ ਬਾਅਦ ਜਿਹੜੀ ਅਗਲੀ ਚੀਜ਼ ਰਾਜ ਕਰਨ ਆਉਂਦੀ ਆ, ਉਹ ਸਾਡੇ ਸਾਹਮਣੇ ਆਪਟੀਕਲ ਡਿਸਕਸ ਆਉਂਦੀ ਆ, ਹੈਨਾ। ਉਹਦੇ ਹੂੰ, ਉੱਤੇ ਡੇਟਾ ਤੁਸੀਂ ਸਟੋਰ ਕਰ ਸਕਦੇ ਹੋ। ਉਸ ਤੋਂ ਬਾਅਦ ਜਿਹੜੀ ਕੰਪਿਊਟਰ ਜਿਹੜੇ ਆ ਉਹਨਾਂ ਦੇ ਐਡਵਾਂਸਮੈਂਟ ਥੋੜ੍ਹੀ ਜਿਹੀ ਵਧੀ, ਹੋਰ ਜ਼ਿਆਦਾ ਵਧੀ, ਹੂੰ। ਤੇ ਉਹ ਤੋਂ ਪਹਿਲੀ ਜਿਹੜੀ ਚੀਜ਼ ਆਈ ਉਹ ਆਈ ਫਲੋਪੀ ਡਿਸਕ, ਹੈਨਾ। ਫਲੋਪੀ ਉੱਤੇ ਜਿਹੜਾ ਡੇਟਾ ਸਟੋਰ ਕਰਨਾ ਬੈਕ ਐਂਡ ਫੋਰਥ ਹੋਇਆ ਸ਼ੁਰੂ, ਹੈਨਾ। ਸਹੀ। ਇਸੇ ਤਰ੍ਹਾਂ ਜਿਹੜੇ ਹੂੰ, ਕੰਪਿਊਟਰ ਦਾ ਜਿਹੜੀ ਸਾਡੇ CD ਪਲੇਅਰ ਹੁੰਦੇ ਸੀ, ਉਹਨਾਂ ਵਿੱਚ ਪਲਾਸਟਿਕ ਬੇਸਡ ਡਿਸਕ ਹੁੰਦੀਆਂ ਸੀ, ਹੈਨਾ। ਉਹ ਵੀ ਲੇਜ਼ਰ ਦੇ ਨਾਲ ਆਪਟੀਕਲ ਉਹਨਾਂ ਨੂੰ ਅਸੀਂ ਕਹਿ ਦਿੰਦੇ ਹਾਂ, ਤੇ ਉਹਦੇ ਨਾਲ ਵੀ ਡੇਟਾ ਸਟੋਰ ਉਹਨੂੰ ਵੀ ਕਿਸੇ ਤਰੀਕੇ ਕੰਪਿਊਟਰ ਵਿੱਚ ਯੂਜ਼ ਕਰਨਾ ਸ਼ੁਰੂ ਕੀਤਾ। ਹਾਈ ਡੈਂਸਿਟੀ ਸਟੋਰੇਜ ਦੇ ਵਿੱਚ DVDs ਨੂੰ ਯੂਜ਼ ਕਰਨਾ ਸ਼ੁਰੂ ਕੀਤਾ, ਹੈਨਾ। ਹਾਂਜੀ। ਜਿਹੜੀ CD ਹੁੰਦੀ ਸੀ ਉਹਦੀ, ਜੇ ਮੈਂ ਗਲਤ ਨਾ ਹੋਵਾਂ ਤੇ 300 ਮੈਗਾਬਾਈਟ ਵਿੱਚ ਤੁਸੀਂ ਸਟੋਰ ਕਰ ਸਕਦੇ ਸੀ। ਹੂੰ, ਫਿਰ ਉਸ ਹੂੰ। ਤੋਂ ਬਾਅਦ ਇਹ ਰਿਵਾਜ ਚੱਲਿਆ ਕਿ ਤੁਹਾਡੀ ਜਿਹੜੀ ਫਾਈਲ ਆ, ਤੁਸੀਂ ਇੱਕ ਕੰਪਿਊਟਰ ਤੋਂ ਦੂਸਰੇ ਕੰਪਿਊਟਰ ਤੇ ਕਿੱਦਾਂ ਲੈ ਕੇ ਜਾਣੀ ਹੈ। ਉਹਦੇ ਵਿੱਚ ਫਲੋਪੀ ਡਰਾਈਵ ਆਈ, ਤੇ ਮੈਂ ਦੱਸਦਾ ਕਿ ਪਹਿਲਾਂ ਫਲੋਪੀ ਡਰਾਈਵ ਕਿਲੋਬਾਈਟਸ ਵਿੱਚ ਆਈ, ਹੈ ਨਾ। ਫਿਰ 1.44 ਮੈਗਾਬਾਈਟਸ ਜਿਹੜੀ ਫਲੋਪੀ ਡਰਾਈਵ ਬਹੁਤ ਜ਼ਿਆਦਾ ਲੰਮਾ ਸਮਾਂ ਰਹੀ, ਬਹੁਤ ਜ਼ਿਆਦਾ। ਉਸ ਪਰ ਤੋਂ ਉਹਦੀ ਬਾਅਦ ਲਾਈਫ ਬਹੁਤ ਘੱਟ ਹੁੰਦੀ ਸੀ, ਹੈ ਨਾ। ਹੂੰ, ਸੋ ਉਹਦੇ ਤੋਂ ਬਾਅਦ ਗਾਂਹ ਤੋਂ ਗਾਂਹ ਰਾਜ ਕਰਨ ਚੱਲਦਾ ਗਿਆ। ਜਦੋਂ ਇੰਜੀਨੀਅਰਿੰਗ ਨੇ ਆਪਣਾ ਜ਼ੋਰ ਦਿਖਾਇਆ ਤੇ ਚੀਜ਼ਾਂ ਦੀ ਕਾਸਟ ਘੱਟਦੀ ਗਈ ਤੇ ਉਹਦੀ ਜਿਹੜੀ ਸਟੋਰੇਜ ਆ ਉਹ ਵੱਧਦੀ ਗਈ, ਹੈ ਨਾ। ਹੁਣ ਅੱਜ ਹੂੰ। ਦੇ ਸਮੇਂ ਦੇ ਵਿੱਚ ਅਸੀਂ ਦੇਖੀਏ ਤੇ ਵੱਖ-ਵੱਖ ਮਾਧਿਅਮ ਆ ਆਪਾਂ ਕੋਲ ਡੇਟਾ ਸਟੋਰ ਕਰਨ ਦੇ, ਡਿਪੈਂਡਿੰਗ ਅਪੋਨ ਤੁਸੀਂ ਕਿਹੜੀ ਡਿਵਾਈਸ ਯੂਜ਼ ਕਰਦੇ ਹੋ। ਅਸੀਂ ਫ਼ੋਨ ਯੂਜ਼ ਕਰਦੇ ਹਾਂ, ਫ਼ੋਨ ਵਿੱਚ ਵੱਖ-ਵੱਖ ਤਰ੍ਹਾਂ ਦੀ ਡਿਵਾਈਸਿਸ ਆ। ਇੱਕ ਔਨ ਬੋਰਡ ਮੈਮਰੀ ਆ ਫ਼ੋਨ ਦੇ ਉੱਤੇ, ਇੱਕ ਰਿਮੂਵੇਬਲ ਮੈਮਰੀ ਹੈ ਜਿਹਨੂੰ ਮਾਈਕਰੋ ਐਸਡੀ ਕਾਰਡਸ ਕਹਿ ਦਿੰਦੇ ਆ। ਜੇ ਤੁਹਾਡੇ ਕੋਲ ਕੰਪਿਊਟਰ ਆ, ਉਹਦੇ ਵਿੱਚ USBs ਹੁੰਦੀਆਂ। ਜੇ ਤੁਹਾਡੇ ਕੋਲ ਮੀਡੀਆ ਪਲੇਅਰ ਆ, ਅੱਜ ਕੱਲ੍ਹ ਤਾਂ ਚਲੋ ਫ਼ੋਨ ਕਰਕੇ ਮੀਡੀਆ ਪਲੇਅਰ ਨਹੀਂ ਵਰਤੇ ਜਾਂਦੇ ਜ਼ਿਆਦਾ, ਪਰ ਉਹਨਾਂ ਦੇ ਵਿੱਚ ਵੀ ਸਟੋਰੇਜ ਹੁੰਦੀ। ਸੋ ਬਹੁਤ ਤਰ੍ਹਾਂ ਦੀ ਸਟੋਰੇਜ ਜਿਹੜੀ ਆ ਪਾਪੂਲਰ ਹੋਈ। ਸੋ ਬੇਸਿਕਲੀ ਜਿਹੜਾ ਤੁਹਾਡੇ ਕਹਿਣ ਦਾ ਤੋਂ ਅਸੀਂ ਗੱਲ ਜਿੱਥੋਂ ਸ਼ੁਰੂ ਕੀਤੀ ਕਿ ਡੇਟਾ ਸਟੋਰੇਜ ਜਾਣਕਾਰੀ ਨੂੰ ਇੱਕ ਜਗ੍ਹਾ ਦੇ ਉੱਤੇ ਸਟੋਰ ਕਰਨਾ ਤਾਂ ਕਿ ਉਹਨੂੰ ਜੀ, ਫਿਊਚਰ ਦੇ ਵਿੱਚ ਵਰਤਿਆ ਜਾਏ। ਵਰਤਿਆ ਜਾ ਸਕੇ। ਸੋ ਆਪਾਂ ਜਿੰਨੀਆਂ ਕਿਤਾਬਾਂ ਪੜ੍ਹਦੇ ਹਾਂ, ਅੱਜ-ਕੱਲ੍ਹ ਝੱਟ ਦੇਣੀ ਕਹਿ ਦਿੰਦੇ ਹਾਂ ਵੀ ਗੂਗਲ ਤੇ ਦੇਖ ਲਓ ਜਾਂ ਜੀ, ਏਦਾਂ ਕਰ ਲਓ। ਉਹ ਡਾਟਾ ਕਿਤੇ ਸਟੋਰ ਆ, ਤਾਂ ਹੀ ਹਾਂਜੀ, ਆਪਣੇ ਤੱਕ ਉਸੇ ਵੇਲੇ ਜਿਹੜਾ ਉਹ ਪਹੁੰਚ ਜਾਂਦਾ। ਕਿਤਾਬ ਦੇ ਵਿੱਚ ਇਹ ਸੀਗਾ ਵੀ ਪਹਿਲਾਂ ਪੜ੍ਹ ਕੇ ਕਰਨਾ ਪੈਂਦਾ ਸੀ। ਹੁਣ AI ਜਿਹੜੀ ਚੈਟ GPT ਆ, ਉਹ ਪੜ੍ਹ ਕੇ ਸਾਨੂੰ ਉਹ ਦੱਸ ਦਿੰਦੀ ਵੀ ਉਹਦਾ ਕੀ ਇਸ ਦੇ ਵਿੱਚ ਇਹ ਚੀਜ਼ਾਂ ਆ। ਉਹ ਚਲੋ ਜਸਟ ਇੰਟਰਸਟ ਦੇ ਸੇਕ ਦੇ ਉੱਤੇ ਆਪਾਂ ਜੇ ਦੱਸਦੇ ਜਾਈਏ, ਇਨਸਾਨ ਦਾ ਜਿਹੜਾ ਦਿਮਾਗ ਆ, ਉਹ ਇੱਦਾਂ ਦੀ ਇੱਕ ਅਜਿਹੀ ਜਿਹੜੀ ਉਹ ਚੀਜ਼ ਆ, ਉਹ ਆਪਣੇ ਆਪ ਨੂੰ ਰੀਸ਼ੇਪ ਕਰਦਾ ਰਹਿੰਦਾ ਆ, ਤਾਂ ਜੋ ਬਿਲਕੁਲ। ਨਵੀਂ ਤੋਂ ਨਵੀਂ ਮੈਮਰੀ ਜਿਹੜੀ ਆ ਉਸ ਦੇ ਵਿੱਚ ਸਟੋਰ ਕਰਦੇ ਰਹੇ। ਮੈਨੂੰ ਅਜੇ ਵੀ ਯਾਦ ਆ, ਜਦੋਂ ਆਪਣਾ ਕਦੀ ਆਪਾਂ ਦਿਮਾਗ ਦੀ ਜਿਹੜੀ ਤਸਵੀਰ ਦੇਖਦੇ ਆ ਨਾ, ਵੀ ਉਹਦੇ ਵਿੱਚ ਗਰੂਵਜ਼ ਬੜੇ ਆ ਜੀ, ਉਹ ਇਦਾਂ ਦਾ ਉਬੜ-ਖਾਬੜ ਆ। ਉਹ ਵੱਡਾ ਦਿਮਾਗ ਜਿੱਦਾਂ ਕਹਿ ਦਿੰਦੇ ਹੁੰਦੇ ਨਾ, ਉਹ ਮਤਲਬ ਜਿੱਦਾਂ ਸਰਫੇਸ ਏਰੀਆ ਜ਼ਿਆਦਾ ਹੋਊਗਾ ਤੇ ਉਹਦੇ ਵਿੱਚ ਓਨਾ ਜ਼ਿਆਦਾ ਸਟੋਰੇਜ ਆਪਾਂ ਕਹਿ ਸਕਦੇ ਜ਼ਿਆਦਾ। ਮੈਂ ਇੱਕ ਫੋਟੋ ਦੇਖੀ ਸੀਗੀ ਅਰਵਿੰਦਰ, ਉਹ ਜੀ, ਬਹੁਤ ਪੁਰਾਣੀ ਆ, ਕੋਈ ਸਟੱਡੀ ਕੀਤੀ ਕਿਸੇ ਨੇ। ਉਹ ਬੰਦੇ ਦਾ ਦਿਮਾਗ, ਜਿਹੜਾ ਬੱਚੇ ਦਾ ਦਿਮਾਗ ਬਿਲਕੁਲ ਪਲੇਨ ਸੀਗਾ। ਉਹ ਜਿੱਦਾਂ ਅਖਰੋਟ ਆਂਗੂ ਹੁੰਦਾ ਨਾ ਆਪਣੇ, ਜੀ, ਓਦਾਂ ਨਹੀਂ ਸੀਗਾ। ਸੋ ਇਵੈਂਚੁਅਲੀ ਉਸ ਬੱਚੇ ਦੀ ਮੌਤ ਹੋ ਗਈ ਸੀਗੀ। ਉਹ ਰੀਜ਼ਨ ਇਹੀ ਸੀਗਾ ਵੀ ਉਹਦਾ ਬ੍ਰੇਨ ਡਿਵੈਲਪ ਨਹੀਂ ਸੀ ਹੋ ਪਾ ਰਿਹਾ ਪੂਰਾ ਤਰੀਕੇ ਦੇ ਨਾਲ। ਇਹ ਮੰਨਿਆ ਜਾਂਦਾ ਅਨੁਮਾਨਿਤ ਤੌਰ ਦੇ ਉੱਤੇ ਇਨਸਾਨ ਦਾ ਜਿਹੜਾ ਦਿਮਾਗ ਆ, 2.5 ਮਿਲੀਅਨ ਗੀਗਾਬਾਈਟ ਡਿਜੀਟਲ ਮੈਮਰੀ ਦੇ ਬਰਾਬਰ ਹੁੰਦਾ ਆ। ਜੀ, ਆਪ ਆਪਣਾ ਦਿਮਾਗ ਇੱਕ ਅਜਿਹੀ ਚੀਜ਼ ਆ, ਜੋ ਉਹਨੇ ਦੇਖਿਆ ਉਹਨੇ ਰੱਖਣਾ ਨਹੀਂ ਰੱਖਣਾ ਉਹਦੇ ਤੇ ਡਿਪੈਂਡ ਆ, ਆਪਣੇ ਤੇ ਡਿਪੈਂਡ ਆ ਵੀ ਉਹ ਰੱਖੀਏ ਕਿ ਨਾ ਰੱਖੀਏ। ਅਦਰਵਾਈਜ਼ ਸਟੋਰ ਇਹ ਸਾਰਾ ਕੁਝ ਕਰ ਸਕਦਾ ਆ। ਉਹ ਬਿਲਕੁਲ। ਆਪਣੀ ਆਪਣੀ ਮਰਜ਼ੀ ਆ ਵੀ ਉਹਨੂੰ ਯਾਦ ਰੱਖਣਾ ਆ, ਨਹੀਂ ਰੱਖਣਾ ਆ, ਕਿੱਦਾਂ ਆ। ਜਿਹੜਾ ਪ੍ਰੀਫਰੰਟਲ ਜਿਹੜਾ ਕਾਰਟੈਕਸ ਹੁੰਦਾ ਆ, ਉਹ ਮੇਨ ਇਸ ਸਾਰੀਆਂ ਚੀਜ਼ਾਂ ਦੇ ਵਿੱਚ ਕੰਮ ਕਰਦਾ। ਜਸਟ ਫॉर ਇੰਟਰਸਟ ਸੇਕ ਮੈਂ ਕਿਹਾ ਵੀ ਆਪਾਂ ਇਹ ਵੀ ਜਿਹੜੀ ਚੀਜ਼ ਨਾਲ ਕਰ ਦਈਏ ਵੀ ਕੁਦਰਤ ਨੇ, ਰੱਬ ਨੇ ਦਿਮਾਗ ਜਿਹੜਾ ਇੱਕ ਅਜਿਹੀ ਆਪਣੇ ਮਨ ਦੇ ਵਿੱਚ, ਦਿਮਾਗ ਦੇ ਵਿੱਚ ਮੈਮਰੀ ਜਿਹੜੀ ਉਹ ਲਾਈ ਆ, ਜਿਹ 'ਚ ਸੈਂਸਰੀ, ਸ਼ਾਰਟ ਟਰਮ, ਲੌਂਗ ਟਰਮ ਮੈਮਰੀਜ਼ ਜਿਹੜੀਆਂ ਉਹ ਆਪਾਂ ਸਟੋਰ ਬਿਲਕੁਲ, ਇਹ ਪ੍ਰੋਗਰਾਮ ਦੇ ਅਖੀਰ ਵਿੱਚ ਮੈਨੂੰ ਲੱਗਦਾ ਇਹ ਗੱਲ ਕਰਨੀ, ਜਿਹੜਾ ਤੁਸੀਂ ਨੁਕਤਾ ਫੜਿਆ ਬਹੁਤ ਜ਼ਰੂਰੀ ਹੈ, ਭਾਵੇਂ ਕਿ ਅਸੀਂ ਟੈਕਨੀਕਲ ਸ਼ੋਅ ਕਰਨ ਡਏ ਹਾਂ, ਪਰ ਪ੍ਰੋਗਰਾਮ ਦੇ ਅਖੀਰ ਵਿੱਚ ਇਹ ਸਾਰੀ ਚੀਜ਼ਾਂ ਇੰਪੈਕਟ ਕਰਦੀਆਂ। ਅਖੀਰ ਵਿੱਚ ਅਸੀਂ ਗੱਲਬਾਤ ਕਰਾਂਗੇ ਵੀ
ਕਿ ਆਪਾਂ ਕਿਹੜੀ ਚੀਜ਼ਾਂ ਦਾ ਇਸ ਡੇਟਾ ਬਾਰੇ ਧਿਆਨ ਰੱਖਣਾ, ਕਿਉਂਕਿ ਜਿਹੜੀ ਗੱਲ ਆਪਾਂ ਪ੍ਰੋਗਰਾਮ ਦੇ ਸ਼ੁਰੂ 'ਚ ਹੀ ਕਹੀ ਕਿ ਪੁਰਾਣੇ ਸਮੇਂ ਤੇ ਅੱਜ ਦੇ ਸਮੇਂ ਦੇ ਵਿੱਚ ਮੇਜਰ ਫ਼ਰਕ ਕੀ ਆ, ਪਹਿਲਾਂ ਗਿਆਨ ਦੀ ਜਿਹੜੀ ਜਨਰੇਸ਼ਨ ਆ ਬਹੁਤ ਘੱਟ ਹੁੰਦੀ ਸੀ, ਹੁਣ ਗਿਆਨ ਦੀ ਹੂੰ, ਹੂੰ। ਜਨਰੇਸ਼ਨ ਬਹੁਤ ਜ਼ਿਆਦਾ ਹੁੰਦੀ ਹੈ। ਪਰ ਗੱਲ ਇਹਦੇ 'ਚ ਇਹ ਆ ਕਿ ਕੀ ਸਾਰਾ ਗਿਆਨ ਸਾਡੇ ਅਸੀਂ ਉਹਨੂੰ ਪੜ੍ਹਨਾ ਜਾਂ ਉਹਨੂੰ ਸਮਝਣਾ, ਤੇ ਉਹ ਸਾਡੇ ਦਿਮਾਗ ਦੇ ਉੱਪਰ ਕਿੱਦਾਂ ਇੰਪੈਕਟ ਕਰਦਾ, ਉਹਦੇ ਬਾਰੇ ਅਸੀਂ ਪ੍ਰੋਗਰਾਮ ਦੇ ਅਖੀਰ 'ਚ ਗੱਲ ਕਰਾਂਗੇ ਜਦੋਂ ਅਸੀਂ ਜੀ, ਡੇਟਾ ਜੀ, ਦੀ ਗੱਲ ਬਿਲਕੁਲ। ਕਰਾਂਗੇ। ਜੀ। ਇਹ ਵੀ ਆਪਾਂ ਦੱਸ ਜਾਈਏ ਹਰਵਿੰਦਰ, ਤੁਹਾਡਾ ਵੀ ਵਾਹ ਰਿਹਾ ਆ ਇਸ ਟੈਕਨੋਲੋਜੀ ਦੇ ਵਿੱਚ ਕੰਮ ਕਰਨ ਦਾ, ਸੋ ਜੀ। ਤੁਹਾਡੇ ਤੋਂ ਵੀ ਜਿਹੜਾ ਉਹ ਆਪਾਂ ਜਾਣਾਂਗੇ। ਅਕਸਰ ਆਪਾਂ ਮੈਮੋਰੀਜ਼ ਨੂੰ ਜਿਹੜਾ ਉਹ ਦੇਖਦੇ ਹਾਂ ਡਿਵੈਲਪ ਹੁੰਦੀ ਦੇਖੀ ਤੁਸੀਂ, ਫਲੋਪੀ ਡਿਸਕ ਦੀ ਗੱਲ ਕੀਤੀ, ਫਿਰ ਸੀਡੀ ਆਈ, ਫਿਰ ਡੀਵੀਡੀ ਆ ਗਈਆਂ, ਫਿਰ ਜਿਹੜੀਆਂ ਰੈਗੂਲਰ ਐਚਡੀਡੀ ਆ, ਹਾਰਡ ਡਿਸਕ ਡਰਾਈਵਸ ਆ, ਜੀ। ਫਿਰ ਹੁਣ ਐਸਐਸਡੀਜ਼ ਆ। ਸੋ ਜੀ। ਇਹ ਟੈਕਨੋਲੋਜੀ ਦੇ ਬਾਰੇ ਥੋੜਾ ਜਿਹਾ ਸਾਨੂੰ ਦੱਸੋ, ਆਪਾਂ ਕਿੱਦਾਂ ਇੱਥੇ ਤੱਕ ਪਹੁੰਚੇ? ਜੀ, ਮੈਂ ਮੋਟੇ ਤੌਰ ਦੇ ਉੱਤੇ ਅੱਜ ਦੇ ਸੰਦਰਭ ਦੇ ਵਿੱਚ ਹੀ ਗੱਲ ਕਰਾਂਗੇ, ਕਿਉਂਕਿ ਪੁਰਾਣੀ ਟੈਕਨੋਲੋਜੀ ਤੇ ਗੱਲ ਕਰਨ ਦਾ ਸ਼ਾਇਦ ਓਨਾ ਫਾਇਦਾ ਨਾ ਰਹੇ। ਪਰ ਜੀ। ਫਿਰ ਵੀ ਆਪਾਂ ਇਹ ਗੱਲ ਕਰ ਲਾਂਗੇ, ਪੁਰਾਣੀ ਜਿਹੜੀ ਮੈਮਰੀ ਹੁੰਦੀ ਸੀ ਉਹ ਮੈਗਨੈਟਿਕ ਸਟੋਰੇਜ ਹੁੰਦੀ ਸੀ। ਹੂੰ, ਹੂੰ, ਠੀਕ ਹੂੰ। ਆ? ਮੈਗਨੇਟ ਦਾ ਉਹਦਾ ਹੁੰਦਾ ਸੀ ਕਿ ਜਿਹਦੇ ਨਾਲ ਮੈਗਨੇਟ ਦਾ ਇਲੈਕਟ੍ਰੋਮੈਗਨੇਟ ਕਹਿ ਸਕਦੇ ਕਿ ਇਲੈਕਟ੍ਰਿਸਿਟੀ ਦੇ ਕੇ, ਹੈ ਨਾ, ਜਿਹੜੇ ਥੋੜ੍ਹੇ ਬਹੁਤੇ ਟੈਕਨੀਕਲ ਲੋਕੀ ਜਾਣਦੇ ਹੋਣਗੇ, ਜਦੋਂ ਅਸੀਂ ਇਲੈਕਟ੍ਰਿਸਿਟੀ ਦਿੰਦੇ ਹਾਂ ਕਿਸੇ ਚੀਜ਼ ਨੂੰ, ਤੇ ਉਹਦੇ ਵਿੱਚ ਮੈਗਨੇਟ ਬਣ ਜਾਂਦੀ ਆ, ਹੈ ਨਾ। ਜੀ। ਬਸ ਇਹਦੇ ਐਪਲੀਕੇਸ਼ਨਸ ਕਾਫੀ ਹੁੰਦੀਆਂ। ਸੋ ਉਹ ਯੂਜ਼ ਕਰਕੇ ਅਸੀਂ ਇੱਕ ਮੀਡੀਆ ਹੁੰਦਾ ਜਿਹਦੇ ਵਿੱਚ ਫੈਰਸ, ਹੈ ਨਾ, ਜਿਹਨੂੰ ਆਪਾਂ ਲੋਹਾ ਬੇਸ ਧਾਤੂ ਕਹਿੰਦੇ ਹਾਂ, ਉਹਦੇ ਵਿੱਚ ਥੋੜ੍ਹੇ ਜਿਹੇ ਉਹਦੇ ਹੂੰ, ਕੰਪੋਨੈਂਟ ਹੁੰਦੇ ਆ। ਉਹਦੇ ਅਕੋਰਡਿੰਗਲੀ ਤੁਸੀਂ ਕਿੱਦਾਂ ਦਾ ਡੇਟਾ ਲਿਖਣਾ ਵਾ, ਉਹ ਮੈਗਨੇਟ ਦੇ ਨਾਲ ਉਹ ਮੀਡੀਆ ਦੇ ਉੱਤੇ ਡੇਟਾ ਲਿਖਿਆ ਜਾਂਦਾ, ਜਿਹਦੇ ਵਿੱਚ ਤੁਹਾਡੀ ਟੇਪ ਡਰਾਈਵਸ ਆ ਗਈਆਂ ਤੋਂ ਲੈ ਕੇ ਫਲੋਪੀ ਡਿਸਕ ਤੱਕ, ਹੈ ਨਾ। ਹੁਣ ਰਾਜਕਰਨ ਉਹਦੇ ਵਿੱਚ ਸਮੱਸਿਆ ਕੀ ਸੀ, ਹੈ ਨਾ? ਕਹਿੰਦੇ ਇਹ ਪੰਜਾਬੀ 'ਚ ਇੱਕ ਕਹਾਵਤ ਹੁੰਦੀ ਹੈ ਕਿ ਲੋੜ ਕਾਢ ਦੀ ਮਾਂ ਹੁੰਦੀ ਆ। ਬਿਲਕੁਲ। ਤੇ ਜੋ ਹੁਣ ਉਹਨਾਂ ਦੇ ਵਿੱਚ ਸਮੱਸਿਆਵਾਂ ਇਹ ਹੀ ਰਾਜਕਰਨ ਕਿ ਜਦੋਂ ਉਹ ਮੰਨ ਲਓ ਉਹਦੇ ਲਾਗੇ ਕੋਈ ਮੈਗਨੇਟ ਆ ਗਈ ਜਾਂ ਬਹੁਤ ਸਮਾਂ ਉਹ ਚੀਜ਼ ਧੁੱਪੇ ਪਈ ਰਹਿ ਗਈ, ਹੈ ਨਾ, ਕੋਈ ਇਦਾਂ ਦੀ ਚੀਜ਼ ਹੋ ਗਈ, ਉਹ ਡੇਟਾ ਕਰਪਟ ਬਹੁਤ ਹੋ ਜਾਂਦਾ ਸੀ ਉਹਦੇ 'ਚ। ਲੂਜ਼ ਕਰ ਜਾਂਦੇ ਸੀ ਆਪਾਂ। ਲੂਜ਼ ਕਰ ਜਾਂਦੇ, ਲਾਈਫ ਐਡੀ ਜ਼ਿਆਦਾ ਨਹੀਂ ਸੀ ਹੁੰਦੀ, ਹੈ ਨਾ। ਦੂਸਰੀ ਗੱਲ ਇਹ ਹੈ ਕਿ ਉਹਦੇ ਵਿੱਚ ਇੰਪੈਕਟ ਬਹੁਤ ਸੀ, ਇਨਵਾਇਰਮੈਂਟਲ ਇੰਪੈਕਟ ਬਹੁਤ ਸੀ, ਬਲਕ ਬਹੁਤ ਸੀ, ਕਿੰਨੇ ਜ਼ਿਆਦਾ ਏਰੀਏ ਦੇ ਵਿੱਚ ਤੁਹਾਨੂੰ ਕਿੰਨੀ ਜ਼ਿਆਦਾ ਤੁਹਾਨੂੰ ਮੀਡੀਆ ਚਾਹੀਦਾ ਸੀ ਥੋੜ੍ਹਾ ਜਿਹਾ ਡੇਟਾ ਸਟੋਰ ਕਰਨ ਦੇ ਵਾਸਤੇ, ਹੈ ਨਾ। ਹੂੰ, 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 ਸੋ ਹੂੰ। ਉਹਦੇ ਵਿੱਚ ਫਿਰ ਇਨੋਵੇਸ਼ਨ ਚੱਲਦੀ ਰਹੀ ਤੇ ਅੱਗੇ ਜਿਹੜੀ ਚੀਜ਼ ਆ ਜਾਂਦੀ ਆ, ਉਹ ਆ ਜਾਂਦੀ ਆ ਹਾਰਡ ਡਿਸਕ ਡਰਾਈਵ। ਠੀਕ ਆ? ਜੀ। ਹਾਰਡ ਡਿਸਕ ਡਰਾਈਵ ਵੀ ਜਿਹੜੀ ਦਾ ਵੀ ਜਿਹੜਾ ਕਾਨਸੈਪਟ ਹੈਗਾ ਅੱਜ-ਕੱਲ੍ਹ ਉਹ ਹੈਗਾ ਕਿ ਬੇਸਿਕਲੀ ਕਾਨਸੈਪਟ ਉਹਦਾ ਸਿਮਿਲਰ ਆ, ਪਰ ਉਹ ਹਾਈਲੀ ਆਪਟੀਮਾਈਜ਼ਡ ਆ। ਅਸੀਂ ਜਗ੍ਹਾ ਦੀ ਗੱਲ ਕੀਤੀ ਨਾ ਕਿ ਕਿੰਨੀ ਜ਼ਿਆਦਾ ਤੁਹਾਨੂੰ ਸਰਫੇਸ ਏਰੀਆ ਚਾਹੀਦਾ ਸੀ। ਸੋ ਉਹਦੇ ਵਿੱਚ ਕੀ ਹੁੰਦਾ ਕਿ ਉਹਦੇ ਵਿੱਚ ਇੱਕ ਮੈਗਨੈਟਿਕ ਹੈਡ ਹੁੰਦੇ ਆ, ਹੈ ਨਾ? ਆਈਡੀਆ ਉਹਦਾ ਵੀ ਸਿਮਿਲਰ ਆ, ਪਰ ਉਹਦੇ ਵਿੱਚ ਇੱਕ ਹੈਡ ਦੀ ਬਜਾਏ ਬਹੁਤ ਜ਼ਿਆਦਾ ਹੈਡ ਹੁੰਦੇ ਆ, ਤੇ ਉਹ ਜਿਹੜਾ ਮੀਡੀਆ ਹੁੰਦਾ ਵਾ, ਉਹਨੂੰ ਤੁਸੀਂ ਕਹਿ ਲਓ ਕਿ ਗੋਲ-ਗੋਲ ਚੱਕਰੀਆਂ ਬਣੀਆਂ, ਉਹਦੇ ਉੱਤੇ ਇੱਕ ਮੀਡੀਆ, ਫਿਰ ਇੱਕ ਹੈਡ, ਫਿਰ ਇੱਕ ਮੀਡੀਆ, ਫਿਰ ਇੱਕ ਹੈਡ, ਏਦਾਂ ਕਰਕੇ। ਸੋ ਹੂੰ, ਹੂੰ। ਬਹੁਤ ਜ਼ਿਆਦਾ ਇਹ ਵਿੱਚ ਕੰਪੈਕਟ ਕੀਤਾ ਹੁੰਦਾ। ਸੋ ਉਹਦੇ ਵਿੱਚ ਜਦੋਂ ਤੁਹਾਨੂੰ ਉਹਦੇ ਵਿੱਚ ਕੀ ਹੁੰਦਾ ਕਿ ਸਾਰੇ ਦਾ ਸਾਰਾ ਡੇਟਾ ਉਹ ਸਟੋਰ ਕਰ ਲੈਂਦੇ ਆ, ਤੇ ਸਟੋਰ ਕਰਕੇ ਤੇ ਉਹਦਾ ਇੱਕ ਨਾ ਟੇਬਲ ਬਣਾ ਲੈਂਦੇ ਆ ਵੀ ਫਲਾਣਾ ਉਹਨੂੰ ਪੁਆਇੰਟਰ ਵੀ ਕਹਿੰਦੇ ਆ, ਵੀ ਫਲਾਣਾ ਡੇਟਾ ਫਲਾਣੀ ਜਗ੍ਹਾ ਦੇ ਉੱਤੇ ਪਿਆ। ਜਦੋਂ ਕੰਪਿਊਟਰ ਨੂੰ ਕਮਾਂਡ ਭੇਜਦਾ ਵੀ ਹਾਂ ਵੀ 1997 ਵਿੱਚ ਅਸੀਂ ਵੀਡੀਓ ਵੇਖੀ ਸੀ, ਆ ਸਟੋਰ ਕੀਤੀ ਹੋਈ, ਇਹਨੂੰ ਲੱਭੋ। ਸੋ ਜਿਹੜੇ ਮੈਗਨੈਟਿਕ ਹੈਡ ਹੁੰਦੇ, ਉਹਨੂੰ ਰੀਡ ਵਾਲੇ ਹੈਡ ਹੁੰਦੇ, ਉਹਨੂੰ ਮੂਵ ਕਰਕੇ ਉੱਥੋਂ ਡੇਟਾ ਉਹ ਰੀਡ ਕਰਕੇ ਉਹਨੂੰ ਕੰਪਿਊਟਰ ਨੂੰ ਦੇ ਦਿੰਦੇ ਆ। ਸੋ ਉਹਦੇ ਅੰਦਰ ਸਹੀ ਗੱਲ। ਫਰਮਵੇਅਰ ਏਦਾਂ ਹੂੰ। ਦੇ ਹੁੰਦੇ ਆ। ਠੀਕ ਆ? ਸੋ ਹਾਰਡ ਡਰਾਈਵ ਦੀ ਪ੍ਰੋਬਲਮ ਉਹ ਇੱਕ ਇਨੋਵੇਸ਼ਨ ਸੀ ਬਹੁਤ ਵੱਡੀ। ਅੱਜ ਦੇ ਸਮੇਂ ਵਿੱਚ ਵੀ ਮੈਜੋਰਿਟੀ ਤੌਰ ਤੇ ਹਾਰਡ ਡਰਾਈਵ ਵਰਤੀ ਜਾਂਦੀ, ਕਿਉਂਕਿ ਸਸਤੀ ਹੁੰਦੀ ਬਹੁਤ ਕੰਪੈਰੇਟਿਵਲੀ। ਮੈਨੂੰ ਸੀ ਉਹਦੀ। ਹਾਂਜੀ, ਕਿਉਂਕਿ ਉਹ ਐਡਵਾਂਸ ਟੈਕਨੋਲੋਜੀ ਆ, ਤੇ ਹੂੰ, ਉਹਦੇ ਵਿੱਚ ਆਪਟੀਮਾਈਜ਼ੇਸ਼ਨ ਕਾਫੀ ਆ ਚੁੱਕੀ ਆ। ਉਹਦੇ ਆਉਣ ਦੇ ਕਰਕੇ ਵੀ ਜਿਹੜੀ ਹਾਰਡ ਡਰਾਈਵਸ ਆ ਸਸਤੀਆਂ ਹੋਣ ਕਰਕੇ ਵਰਤੀਆਂ ਜਾਂਦੀਆਂ। ਪਰ ਹੁਣ ਹੂੰ। ਹਾਰਡ ਡਰਾਈਵ ਦੇ ਵਿੱਚ ਵੀ ਕੀ ਸਮੱਸਿਆ ਹੈ ਕਿ ਚਲੋ ਠੀਕ ਆ, ਫਲੋਪੀ ਡਰਾਈਵ ਤੋਂ ਉਹਦੀ ਵੱਧ ਗਈ, ਸਪੇਸ ਵੱਧ ਗਈ, ਜ਼ਿਆਦਾ ਤੁਸੀਂ ਡੇਟਾ ਸਟੋਰ ਕਰ ਸਕਦੇ ਹੋ, ਉਹ ਵੀ ਕੰਪੈਕਟ ਹੋ ਗਿਆ। ਪਰ ਇਨਹੈਰੈਂਟ ਇੱਕ ਚੀਜ਼ ਤੇ ਉਹਦੇ ਨਾਲ ਹੈਗੀ ਹੈ ਨਾ ਕਿ ਉਹਦੇ ਵਿੱਚ ਤੁਸੀਂ ਗੱਲ ਪਹਿਲਾਂ ਕੀਤੀ ਕਿ ਜਿਹੜੇ ਹੈਡ ਹੁੰਦੇ ਉਹਨੂੰ ਮੂਵ ਕਰਦੇ ਆ, ਮਕੈਨੀਕਲੀ ਮੂਵ ਕਰਦੇ ਆ। ਜੀ, ਜਦੋਂ ਜੀ। ਤੁਸੀਂ ਮਕੈਨੀਕਲੀ ਚੀਜ਼ਾਂ ਨੂੰ ਮੂਵ ਕਰਦੇ ਹੋ, ਤੇ ਜਦੋਂ ਡੇਟਾ ਉਹ ਤੋਂ ਆਪਾਂ ਚੱਕਦੇ ਆ, ਇੱਕ ਜਗ੍ਹਾ ਤੋਂ ਹੈਡ ਮੂਵ ਹੂੰ, ਹੂੰ। ਕੀਤਾ, ਡੇਟਾ ਚੱਕਿਆ, ਭਾਵੇਂ ਕਿ ਉਹ ਮਿਲੀ ਸੈਕਿੰਡ, ਨੈਨੋ ਸੈਕਿੰਡ ਤੱਕ ਵੀ ਹੈਗਾ, ਪਰ ਫਿਰ ਵੀ ਉਹ ਟਾਈਮ ਲੱਗਦਾ, ਹੈ ਨਾ। ਸੋ ਉਹਦੀ ਜਿਹੜੀ ਸਪੀਡ ਹੋਏਗੀ ਹਾਰਡ ਡਰਾਈਵ ਦੀ, ਉਹ ਓਵਰ ਦਾ ਟਾਈਮ ਘਟਦੀ ਜਾਂਦੀ ਆ, ਤੇ ਬਾਏ ਦ ਐਂਡ ਆਫ ਮਕੈਨੀਕਲ ਚੀਜ਼ਾਂ ਖਰਾਬ ਵੀ ਹੋ ਜਾਂਦੀਆਂ। ਖਰਾਬ ਵੀ ਹੋ ਜਾਂਦੀਆਂ। ਸੋ ਰਿਲਾਇਬਿਲਿਟੀ ਚਲੋ ਅੱਗੇ ਨਾਲੋਂ ਬਹੁਤ ਵੱਧ ਗਈ। ਉਹਦੇ ਵਿੱਚ ਉਹਨਾਂ ਹੀ ਕੋਸ਼ਿਸ਼ ਕੀਤੀ ਆ ਆਉਣ ਵਾਲੇ ਸਮੇਂ ਓਵਰ ਦਾ ਟਾਈਮ ਕਿ ਅਸੀਂ ਇਹ ਵੇਖਿਆ ਹਵਾ ਦੇ ਵਿੱਚ ਫ੍ਰਿਕਸ਼ਨ ਹੁੰਦੀ ਆ, ਹੈ ਨਾ, ਉਹਨਾਂ ਵਿੱਚੋਂ ਹਵਾ ਕੱਢਤੀ, ਵੈਕਿਊਮ ਬਣਾਤਾ। ਵੈਕਿਊਮ ਜਾਂ ਹੂੰ, ਹੀਲੀਅਮ ਵਗੈਰਾ ਉਹਨੂੰ ਭਰਨ ਦੀ ਕੋਸ਼ਿਸ਼ ਕੀਤੀ, ਜਿਹਦੇ ਨਾਲ ਫ੍ਰਿਕਸ਼ਨ ਬਹੁਤ ਘੱਟ ਹੋਏ। ਹੀਲੀਅਮ ਦੇ ਮੋਲੀਕਿਊਲ ਜਿਹੜੇ ਹੁੰਦੇ ਆ ਉਹਨਾਂ ਦੀ ਫ੍ਰਿਕਸ਼ਨ ਬਹੁਤ ਘੱਟ ਹੁੰਦੀ। ਸੋ ਇਦਾਂ ਦੀ ਟੈਕਨੋਲੋਜੀ ਉਹਨਾਂ ਵਰਤਣ ਦੀ ਵਿੱਚ ਬਹੁਤ ਕੋਸ਼ਿਸ਼ ਕੀਤੀ, ਜਿਹਦੇ ਨਾਲ ਉਹਨਾਂ ਦੀ
ਲਾਈਫ ਤਾਂ ਉਹਨੇ ਬਹੁਤ ਵਧਾ ਲਈ। ਪਰ ਉਸ ਤੋਂ ਬਾਅਦ ਰਾਜਕਰਨ ਫਿਰ ਇੱਕ ਜਿਹੜੀ ਇਨਹੈਰੈਂਟ ਜਿਹੜੀ ਆਪਾਂ ਗੱਲ ਕੀਤੀ ਕਿ ਹੁਣ ਦਿਨੋਂ-ਦਿਨ ਚੀਜ਼ਾਂ ਫਾਸਟ ਹੋ ਰਹੀਆਂ। ਅਸੀਂ ਜਦੋਂ ਫੇਸਬੁੱਕ ਦੇ ਉੱਤੇ ਸਰਚ ਕਰਦੇ ਹਾਂ ਕੋਈ ਚੀਜ਼, ਸਾਨੂੰ ਫਰੈਂਡ ਰਿਕੁਐਸਟ ਕਿਸੇ ਨੇ ਭੇਜੀ, ਹੈ ਨਾ, ਦੁਨੀਆ ਦੇ ਦੂਸਰੇ ਕੋਨੇ ਤੋਂ। ਚਲੋ ਜੀ। ਉਹਦੇ ਵਿੱਚ ਇੱਕ ਨੈਟਵਰਕਿੰਗ ਦੀ ਚੀਜ਼ ਵੀ ਹੁੰਦੀ ਆ। ਪਰ ਚਲੋ ਆਪਾਂ ਇੱਕ ਹੋਰ ਐਗਜ਼ਾਮਪਲ ਲੈ ਲੈਂਦੇ ਹਾਂ। ਅਸੀਂ ਅੱਜ ਤੋਂ ਕੋਈ 10 ਸਾਲ ਪੁਰਾਣੀ ਆਪਣੀ ਫੋਟੋ ਫੇਸਬੁੱਕ ਦੀ ਲੱਭਣੀ ਆ। ਸਾਨੂੰ ਹੂੰ, ਫੋਟੋ ਜਿਹੜੀ ਇਮੀਡੀਏਟ ਚਾਹੀਦੀ ਆ। ਜੇ ਤੁਹਾਨੂੰ ਤੁਸੀਂ ਸਰਚ ਕਰੋ ਉਹਦੇ ਉੱਤੇ ਤੇ ਉਹ ਤੁਹਾਨੂੰ 5 ਮਿੰਟ ਲਾ ਕੇ ਫੋਟੋ ਲੱਭ ਕੇ ਦੇ ਤੇ ਤੁਹਾਡਾ ਜਿਹੜਾ ਤੁਸੀਂ ਤਾਂ ਤਜਰਬਾ ਇੰਪੇਸ਼ੈਂਟ ਹੋ ਜਾਣਾ। ਇੰਪੇਸ਼ੈਂਟ ਹੋ ਜਾਣਾ ਨਾ, ਕਿਉਂਕਿ ਸਾਨੂੰ ਡੇਟਾ ਹੁਣ ਨਵਾਂ ਚਾਹੀਦਾ, ਹੈ ਨਾ। ਸੋ ਉਹਦੇ ਵਾਸਤੇ ਅੱਜ ਕੱਲ੍ਹ ਉਹ ਜਿਹੜੀ ਸਪੀਡ ਆ, ਉਹ ਇੱਕ ਕੀ ਫੈਕਟਰ ਬਣ ਗਈ, ਹੈ ਨਾ। ਸੋ ਬਿਲਕੁਲ। ਸਪੀਡ ਦੇ ਜਦੋਂ ਕੀ ਫੈਕਟਰ ਬਣ ਗਈ ਤੇ ਉਹ ਤੋਂ ਅਗਲੀ ਚੀਜ਼ ਕਰਦੇ ਆ, ਉਹਨੂੰ ਕਹਿੰਦੇ ਸੋ ਜਿਹੜੀ ਤੁਸੀਂ ਸੋ ਕਿਹਾ ਆਪਾਂ ਇਹ ਕਹਿ ਸਕਦੇ ਹਾਂ ਜੀ। ਵੀ ਹਰਵਿੰਦਰ, ਸਪੀਡ, ਜਲਦੀ ਡਾਟਾ ਹਾਸਿਲ ਕਰਨ ਦੀ ਹੀ ਇੱਕ ਤਾਂਘ ਨੇ ਨਵੀਆਂ-ਨਵੀਆਂ ਟੈਕਨੋਲੋਜੀਜ਼ ਲਿਆਂਦੀਆਂ ਇਸ ਦੇ ਵਿੱਚ। ਬਿਲਕੁਲ ਨਵੀਆਂ ਟੈਕਨੋਲੋਜੀਸ ਨਾਲ ਲੈ ਕੇ ਆਉਂਦੀ ਆ ਸੋ ਜਿਹਦੇ ਸੋ ਵਿੱਚ ਜੀ। ਸੋ ਆਪਾਂ ਹੁਣ ਕਿੱਥੇ ਕੁ ਪਹੁੰਚੇ ਹੋਏ ਆ ਹੁਣ ਅਸੀਂ ਟੈਕਨੋਲੋਜੀ ਦੇ। ਹੁਣ ਅਸੀਂ ਆ ਜਾਂਦੇ ਹਾਂ SSDs ਦੇ ਉੱਤੇ। ਅਸੀਂ ਬਲਕ ਸਟੋਰੇਜ ਦੀ ਗੱਲ, ਹੋਰ ਤਰ੍ਹਾਂ ਦੀ ਹੋਰ ਵੀ ਮੈਮਰੀਜ਼ ਹੁੰਦੀਆਂ, ਉਹਨਾਂ ਬਾਰੇ ਅਸੀਂ ਗੱਲ ਕਰਾਂਗੇ। ਅਸੀਂ ਪਰ ਪ੍ਰਾਇਮਰੀ ਮੈਮਰੀ ਗੱਲ ਕਰ, ਜਿੱਥੇ ਬਲਕ 'ਚ ਸਭ ਤੋਂ ਵੱਧ ਡੇਟਾ ਸਟੋਰ ਹੁੰਦਾ, ਡਾਟਾ ਸਟੋਰ ਹੁੰਦਾ, ਠੀਕ ਹੈ ਆ। ਨਾ। ਸੋ ਹਾਰਡ ਡਰਾਈਵ ਤੋਂ ਜਿਹੜੀ ਅਗਲੀ ਟੈਕਨੋਲੋਜੀ ਆ ਜਾਂਦੀ, ਉਹ ਆ ਜਾਂਦੀ ਸੋਲਿਡ ਸਟੇਟ ਡਰਾਈਵਸ, ਹੂੰ। ਹੈ ਨਾ। ਸੋਲਿਡ ਸਟੇਟ ਡਰਾਈਵ ਜਿਹੜੇ ਅੱਜ ਦੇ ਤੁਸੀਂ ਮੌਜੂਦਾ ਸਮੇਂ ਵਿੱਚ ਕੋਈ ਵੀ PC ਲੈਂਦੇ ਹੋ ਜਾਂ ਈਵਨ ਤੁਸੀਂ ਆਪਣੇ ਫੋਨ ਵੀ ਲੈਂਦੇ ਹੋ, ਇਹਨਾਂ ਦੇ ਵਿੱਚ ਜ਼ਿਆਦਾਤਰ ਜਿਹੜੀ ਹੁੰਦੀ ਹੈ ਸੋਲਿਡ ਸਟੇਟ ਡਰਾਈਵਸ ਹੁੰਦੀਆਂ। ਤੁਸੀਂ ਜੀ, ਜੀ। ਮੈਕ ਲੈਂਦੇ ਹੋ, ਹੈ ਨਾ, ਉਹਦੀ ਸ਼ੇਪ ਵੱਖਰੀ ਹੋ ਸਕਦੀ ਹੈ। ਕੋਈ ਗਮ ਸਟਿਕ ਫਾਰਮ ਫੈਕਟਰ ਲੰਬੇ ਦਾ ਲੰਬਾ ਹੋ ਸਕਦਾ, ਜਿੱਦਾਂ ਐਪਲ ਦੇ ਉਹਦੇ ਵਿੱਚ ਪੈਂਦਾ ਵਾ ਕੰਪਿਊਟਰ ਦੇ ਵਿੱਚ, ਜਾਂ ਇੱਕ ਨਾਰਮਲ ਚਪਟੀ ਜੀ ਇੱਕ ਡਰਾਈਵ ਹੁੰਦੀ ਆ, ਹੈ ਨਾ, ਉਸ ਤਰ੍ਹਾਂ ਦਾ ਹੋ ਸਕਦਾ। ਜਾਂ ਇੱਕ BGA ਦੀ ਫਾਰਮ ਹੋ ਸਕਦੀ, BGA ਕਹਿੰਦੇ ਬਾਲ ਰੈਡੀ ਗ੍ਰੇ, ਜਿਹਨੂੰ ਤੁਸੀਂ ਉਹਦੇ ਉੱਤੇ ਸੋਲਡਰ ਕੀਤਾ ਹੁੰਦਾ, ਉਹ ਵੀ ਇੱਕ SSD ਹੁੰਦੀ ਆ। ਪਰ ਮੋਟੇ ਤੌਰ ਦੇ ਉੱਤੇ ਜਿਹੜੇ NVMe ਆ ਅੱਜ ਕੱਲ੍ਹ ਜਿਹੜੀਆਂ ਆਉਂਦੀਆਂ, ਉਹ RAM ਹਾਂਜੀ, ਵਰਗੀ ਹੁੰਦੀ ਆ ਉਹ ਵੀ। ਉਹਦੇ ਬਾਰੇ ਵੀ ਗੱਲ ਕਰਾਂਗੇ ਪਹਿਲਾਂ ਆਪਾਂ ਸੋਲਿਡ ਠੀਕ ਸਟੇਟ ਹੈ, ਬਾਰੇ, ਹੈ ਨਾ। ਪਹਿਲਾਂ ਆਪਾਂ ਹਾਂਜੀ, SSD ਤੇ ਆ ਉਹ ਵੀ ਜਾਈਏ। ਉਹ ਵੀ ਉਹ ਵੀ ਇੱਕ ਬੜੀ ਅਹਿਮ ਟੈਕਨੋਲੋਜੀ ਆ ਅੱਜ ਦੇ ਸਮੇਂ ਦੇ ਵਿੱਚ, ਉਹਨੂੰ ਠੀਕ ਵਰਤਦੇ ਆ। ਆ। ਸੋ ਸੋਲਿਡ ਸਟੇਟ ਡਰਾਈਵ ਦਾ ਆਈਡੀਆ ਕੀ ਆ ਕਿ ਉਹਨੇ ਜਿਹੜਾ ਮੈਗਨੈਟਿਕ ਉਹ ਸਿਸਟਮ ਸੀ ਸਾਰਾ, ਉਹਦੇ ਤੋਂ ਮਕੈਨੀਕਲ ਚੀਜ਼ਾਂ ਤੋਂ ਬਾਹਰ ਆ ਗਏ। ਸੋ ਠੀਕ ਹੈ। ਉਹਨੇ ਜਿਹੜਾ ਸੈੱਲ ਸਟਰਕਚਰ ਆ ਨਾ, ਉਹਨੂੰ ਹੂੰ, ਮੌਸਫੈਟ ਕਹਿੰਦੇ ਪੰਜਾਬੀ ਦੇ ਵਿੱਚ। ਮੈਨੂੰ ਪਤਾ ਹੈ ਟੈਕਨੀਕਲ ਟਰਮ ਆ, ਸ਼ਾਇਦ ਕਈ ਨੂੰ ਸਮਝ ਨਾ, ਪਰ ਉਹ ਹੈ ਕਿ ਮੌਸਫੈਟ ਇੱਕ ਸੈੱਲ ਦੇ ਵਿੱਚ ਇੱਕ ਬਿਟ ਆਫ ਡੇਟਾ ਸਟੋਰ ਕਰ ਲੈਂਦਾ, ਠੀਕ ਆ। ਸੋ ਠੀਕ ਹੈ। ਇੱਕ ਹਾਂ, ਇੱਕ ਬਿਟ ਕੀ ਹੁੰਦੀ ਆ, ਜਾਂ ਹਾਂ ਜਾਂ ਨਾ। ਜਿਹੜਾ ਵੀ ਡਿਜੀਟਲ ਡੇਟਾ ਹੁੰਦਾ, ਉਹ ਜਾਂ 0 ਜਾਂ 1 ਦੇ ਵਿੱਚ ਹੁੰਦਾ। ਉਹਦੀ ਹੀ ਸਾਰੀ ਫਾਰਮੇਸ਼ਨ ਹੁੰਦੀ ਹੈ ਨਾ, ਜਿਹਦੇ ਵਿੱਚ ਅਸੀਂ ਜਿਹੜੇ ਇੰਜੀਨੀਅਰਿੰਗ ਲੋਕ ਪੜ੍ਹਦੇ ਹੋਣਗੇ ਜਾਂ ਮੈਥ ਪੜ੍ਹਦੇ ਹੋਣਗੇ, ਉਹਨਾਂ ਨੂੰ ਪਤਾ ਕਿ 8 ਬਿਟ ਦੀ 1 ਬਾਈਟ ਬਣਦੀ ਆ, ਹੈ ਨਾ। 1 ਬਾਈਟ ਦੇ ਵਿੱਚ ਕੀ ਹੁੰਦਾ। ਸੋ ਬੇਸਿਕਲੀ ਇਹਨਾਂ ਦਾ ਜਿਹੜਾ ਬੁਨਿਆਦੀ ਜਿਹੜੀ ਚੀਜ਼ ਹੁੰਦੀ ਆ, ਉਹ ਡੇਟਾ ਦੀ 0 ਹੁੰਦੀ ਹੈ ਜਾਂ 1 ਹੁੰਦੀ ਆ, ਜਾਂ ਐਗਜ਼ਿਸਟ ਕਰਦਾ ਜਾਂ ਨਹੀਂ ਕਰਦਾ। ਇਹ ਸਾਰੇ ਜੋ ਚੀਜ਼ਾਂ ਅਸੀਂ ਦੇਖਦੇ ਹਾਂ, ਤੁਸੀਂ ਫੋਟੋਆਂ ਦੇਖਦੇ ਹੋ, ਤੁਸੀਂ ਕਿਸੇ ਦਾ ਟੈਕਸਟ ਦੇਖਦੇ ਹੋ, ਤੁਸੀਂ ਕਿਸੇ ਦਾ ਕੋਈ ਫੇਸਬੁੱਕ ਸਟੇਟਸ ਦੇਖਦੇ ਹੋ, ਇੰਸਟਾਗ੍ਰਾਮ ਦੇ ਉੱਤੇ ਕੁਝ ਦੇਖਦੇ ਹੋ, ਇਹ ਸਾਰਾ 0 ਤੇ 1 ਹੀ ਆ ਪ੍ਰਾਇਮਰਲੀ। ਇਹ ਸਭ ਉਹਦੀ ਕੰਬੀਨੇਸ਼ਨ ਹੀ ਆ। ਉਹ ਸੋ ਜਿਹੜਾ ਵੱਖਰੀ ਗੱਲ ਆ ਵੀ ਹੁਣ ਕੁਆਂਟਮ ਵੱਲ ਨੂੰ ਤੁਰੇ ਆ ਆਪਾਂ, ਉਹ ਵੀ ਬਾਅਦ ਚ ਕਰਦੇ ਗੱਲ। ਉਹਦੇ ਬਾਰੇ ਵੀ ਅਸੀਂ ਗੱਲ ਹਾਂ, ਕਰਾਂਗੇ। ਹਾਂਜੀ, ਬਹੁਤ ਕੁਛ ਦੇਖੋ, ਜਦੋਂ ਆਪਾਂ ਟੈਕਨੋਲੋਜੀ ਦੀ ਗੱਲ ਕਰਨ ਲੱਗਦੇ ਆ ਨਾ, ਕਿਸੇ ਦੇ ਕਿੱਥੇ ਤੋਂ ਕਿੱਥੇ ਤੱਕ ਆਪਾਂ ਪਹੁੰਚ ਜਾਂਦੇ, ਕਈ ਵਾਰੀ ਮਨ 'ਚ ਗੱਲਾਂ ਔੜਦੀਆਂ ਰਹਿੰਦੀਆਂ ਵੀ ਚੱਲ ਆ ਵੀ ਕਰ ਲਈਏ, ਆ ਵੀ ਕਰ ਲਈਏ, ਪਰ ਆਪਾਂ ਟਰੈਕ ਤੇ ਰਹੀਏ ਤੇ ਚਲੀਏ SSD ਦੇ ਵਿੱਚ ਅੱਗੇ ਚੱਲਦੇ ਹਾਂ। ਹਾਂਜੀ। ਸੋ ਉਹਦਾ ਕਾਰਨ ਇਹ ਵੀ ਹੁੰਦਾ ਨਾ ਵੀ ਜਿੱਦਾਂ ਦੀ ਆਪਾਂ ਆਡੀਅנס ਦੀ ਆਪਾਂ ਕੋਸ਼ਿਸ਼ ਕਰਦੇ ਹਾਂ ਕਿ ਅਸੀਂ ਹਾਂ, ਬਿਲਕੁਲ ਓਦਾਂ ਦੀ ਗੱਲ ਕਰੀਏ ਜਿਹੜੀ ਸਾਰਿਆਂ ਨੂੰ ਸਮਝ ਆ ਜਾਏ। ਸਮਝ ਗਿਆ। ਹੁਣ 15 ਸਾਲ ਮੇਰਾ ਰਿਸਰਚ ਐਂਡ ਡਿਵੈਲਪਮੈਂਟ ਦਾ ਇਹਦੇ ਉੱਤੇ ਐਕਸਪੀਰੀਅੰਸ ਆ। ਸੋ ਆਪਾਂ ਜਿੰਨੀ ਮਰਜ਼ੀ ਡੀਪ 'ਚ ਜਾ ਸਕਦੇ, ਪਰ ਮੇਰੇ ਦਿਮਾਗ ਦੇ ਵਿੱਚ ਇਹੀ ਚੀਜ਼ ਹੁੰਦੀ ਕਿ ਆਪਾਂ ਨੂੰ ਬਿਲਕੁਲ ਹੀ ਇੱਕ ਕਾਮਨ ਮੈਨ ਜਿਹੜੀ ਗੱਲ ਨੂੰ ਲੇਮੈਨ ਨੂੰ ਸਮਝ ਵੀ ਸਕੇ, ਜਿਹੜਾ ਸਮਝ ਲੇਮੈਨ ਆ ਨੂੰ ਸਮਝ ਆਏ। ਸੋ ਉਹਦੇ ਵਿੱਚ ਜਿਹੜੀ ਪਹਿਲੀ ਚੀਜ਼ ਸੀ ਰਾਜਕਰਨ, ਉਹ ਮੌਸਫੈਟ ਆ, ਹੈ ਨਾ। ਜੋ ਮੌਸਫੈਟ ਨੂੰ ਅਸੀਂ ਸੈਲਸ ਨੂੰ ਇਕੱਠੇ ਕਰਕੇ ਉਹਦੀ ਅਸੀਂ ਸਟੋਰੇਜ ਬਣਾ ਲੈਂਦੇ ਹਾਂ। ਸੋ ਜਿਹੜਾ ਡਿਜੀਟਲ ਸਟੋਰੇਜ ਇਦਾਂ ਦੀ ਆਉਂਦੀ ਆ, ਉਹਦੇ ਵਿੱਚ ਸੋਲਿਡ ਸਟੇਟ ਡਰਾਈਵ ਦੀ ਤੇ ਅਸੀਂ ਗੱਲ ਕੀਤੀ, ਪਰ ਉਹਦੇ ਨਾਲ ਰਲਦੀ ਮਿਲਦੀ ਹੋਰ ਵੀ ਸੇਮ ਸੈੱਲ ਸਟਰਕਚਰ ਨੂੰ ਯੂਜ਼ ਕਰਕੇ ਚੀਜ਼ਾਂ ਬਣਦੀਆਂ, ਜਿਹਦੇ ਵਿੱਚ USB ਡਰਾਈਵ ਹੁੰਦੀ ਆ। ਉਹਦੀ ਪ੍ਰੋਟੋਕਾਲ ਥੋੜੀ ਡਿਫਰੈਂਟ ਹੁੰਦੀ ਹੈ, USB ਪ੍ਰੋਟੋਕਾਲ ਹੁੰਦੀ ਆ। ਤੇ ਇਹ ਤੋਂ ਅਲੱਗਾ ਜਿਹੜੀ ਅਗਲੀ ਚੀਜ਼ ਆ, ਉਹ ਹੈਗੀ ਆ ਆਪਣੇ ਕੰਪੈਕਟ ਫਲੈਸ਼ ਕਾਰਡਸ, ਹੈ ਨਾ। ਕੰਪੈਕਟ ਫਲੈਸ਼ ਕਾਰਡ ਹੁੰਦੇ ਜਿਹੜੇ ਪੁਰਾਣੇ ਤੁਸੀਂ DSLR ਕੈਮਰਾਸ ਦੇਖੇ ਹੋਣਗੇ, ਉਹਦੇ ਵਿੱਚ ਇੱਕ ਸਪੈਸ਼ਲ ਕਾਰਡ ਪੈਂਦੇ ਸੀ, ਜਿਹਦੇ ਕਿਸੇ ਦੀ 32 ਪਿੰਨ ਹੁੰਦੀਆਂ ਸੀ, ਕਿਸੇ ਦੀ 16 ਪਿੰਨ ਹੁੰਦੀਆਂ ਸੀ। ਸੋ ਬੇਸਿਕਲੀ ਉਹ ਸਾਰੀਆਂ ਜਿਹੜੀ ਪਿੰਸ ਹੁੰਦੀਆਂ, ਉਹ ਇਸ ਲਈ ਜ਼ਿਆਦਾ ਹੁੰਦੀਆਂ ਕਿਉਂਕਿ ਉਹਦੇ ਡੇਟਾ ਐਕਸੈਸਿਬਿਲਿਟੀ ਬਹੁਤ ਆ। ਫੋਟੋ ਖਿੱਚੀ ਨਾਲ ਹੀ ਉਹਦੇ ਉੱਤੇ ਸਟੋਰ ਕਰਨੀ ਆ ਤੁਸੀਂ, ਹੈ ਨਾ। ਸੋ ਉਹਦੇ ਲਈ ਉਹਦੀ ਐਕਸੈਸਿਬਿਲਿਟੀ ਜ਼ਿਆਦਾ ਹੁੰਦੀ ਆ। ਸੋ ਉਹ ਤੋਂ ਬਾਅਦ ਸਾਡੇ ਮੈਮਰੀ ਕਾਰਡ ਆ ਗਏ, ਜਿਹਦੇ ਵਿੱਚ SD ਕਾਰਡ ਹੁੰਦੇ, ਮਾਈਕਰੋ SD ਕਾਰਡ ਹੁੰਦੇ ਆ ਨਾ। ਸੋ ਉਹ ਵੀ ਉਹਦਾ ਜਿਹੜੇ ਬੇਸਿਕ ਟੈਕਨੋਲੋਜੀ ਬੇਸਿਕਲੀ ਥੱਲੇ ਸੈੱਲ ਸਟਰਕਚਰ ਹੁੰਦਾ, ਉਹ ਮੌਸਫੈਟ ਬੇਸਡ ਸੇਮ ਹੀ ਹੁੰਦਾ,
ਠੀਕ ਆ। ਹੁਣ ਅਸੀਂ SSD ਦੇ ਉੱਪਰ ਗੱਲ ਕਰਦੇ, ਉਹ ਕਾਫ਼ੀ ਪੋਪੂਲਰ ਹੋਈ, ਪਰ ਨਾਲ ਦੀ ਨਾਲ ਇਹ ਵੀ ਚੀਜ਼ ਮੰਨਣ ਵਾਲੀ ਕਿ ਉਹ ਨਵੀਂ ਟੈਕਨੋਲੋਜੀ ਸੀ, ਉਹ ਮਹਿੰਗੀ ਹੈ। ਅੱਜ ਦੇ ਸਮੇਂ ਦੇ ਵਿੱਚ ਵੀ ਹਾਰਡ ਡਰਾਈਵ ਤੋਂ SSD ਮਹਿੰਗੀ ਹੈ, ਭਾਵੇਂ ਕਿ ਐਟ ਪਾਰ ਆ ਰਹੀ ਹੈ ਕਾਸਟ ਉਹਦੀ ਆਲਮੋਸਟ SSD ਦੀ ਠੀਕ ਹੈ। ਉਹਦੇ ਸੋ ਬਰਾਬਰ ਆ ਰਹੀ ਸੋ ਹੈ। ਆਪਾਂ MOSFET ਦੇ ਵਿੱਚ ਆ। ਸੋ ਇਹ ਫਿਰ ਟੈਕਨੋਲੋਜੀ ਹਰਵਿੰਦਰ ਉਹੀ ਹੈ ਜਿਹੜੀ ਆਪਾਂ ਅਕਸਰ ਸੁਣਦੇ ਆ। ਮੈਨੂੰ ਯਾਦ ਆ, ਮੈਨੂੰ ਇਹ ਨੈਨੋਮੀਟਰ ਵਾਲੀ ਟੈਕਨੋਲੋਜੀ ਜਦੋਂ 17 ਤੇ ਸੀ ਨਾ, ਉਦੋਂ ਹਾਂਜੀ। ਮੈਂ ਉਹਦੇ ਬਾਰੇ ਕਹਿ ਲਓ ਵੀ ਜਾਣਨਾ ਪਤਾ ਲੱਗਾ ਸੀ। ਹੁਣ ਤਾਂ ਮੈਨੂੰ ਲੱਗਦਾ 3-4 ਨੈਨੋਮੀਟਰ ਦੇ ਉੱਤੇ ਨੈਨੋਮੀਟਰ ਤੇ। ਪਹੁੰਚ ਗਏ ਆ। ਸੋ ਇਹ ਜਿਹੜੀ SSD ਉਹਦੇ ਵਿੱਚ ਵੀ ਇਹੀ ਆ ਵੀ ਹਾਂਜੀ। ਟ੍ਰਾਂਜ਼ਿਸਟਰਸ ਦੀ ਟ੍ਰਾਂਜ਼ਿਸਟਰ ਆ ਇਨਸਾਈਡ। ਟ੍ਰਾਂਜ਼ਿਸਟਰਸ ਹੀ ਆ ਜੀ, ਬਿਲਕੁਲ। MOSFET ਟ੍ਰਾਂਜ਼ਿਸਟਰ, MOSFET ਦਾ ਮਤਲਬ ਹੀ ਟ੍ਰਾਂਜ਼ਿਸਟਰ ਹੁੰਦਾ, MOSFET, ਜੀ। ਫੀਡ ਇਫੈਕਟ ਤੇ ਟ੍ਰਾਂਜ਼ਿਸਟਰ। ਇਹਦੀ ਲਾਈਫ ਟਾਈਮ ਦੀ ਜੇ ਕੰਪੈਰੀਜ਼ਨ ਕਰਨਾ ਹੋਵੇ HDD ਦੇ ਮੁਤਲਕ, ਉਹ ਕਿੱਦਾਂ ਹੁੰਦਾ? ਕਿੰਨੇ ਰਾਈਟਸ ਰੀਰਾਈਟਸ ਜਿਹੜੇ ਆ, ਰੀਡਸ ਆ, ਉਹ ਉਹਦੇ ਤੇ ਹੁੰਦੇ ਆ SSD ਦੇ ਉੱਤੇ ਤੇ HDD ਦੀ, ਜੇ ਆਪਾਂ ਕੰਪੇਅਰ ਕਰੀਏ? ਇਹਦੇ 'ਚ ਇਹਨੂੰ ਐਸ ਸੱਚ ਸਿੱਧਾ ਨਹੀਂ ਆਂਸਰ ਕਰਦੇ, ਪਰ ਮੈਂ ਮੋਟੇ ਤੌਰ ਦੇ ਉੱਤੇ ਇਹ ਕਹਿ ਦਿੰਦਾ ਕਿ ਸੋਲਿਡ ਸਟੇਟ ਡਰਾਈਵ ਦੀ ਜੇ ਵੇਖਿਆ ਜਾਏ ਤੇ ਲਾਈਫ, ਜੇ ਸੇਮ ਡੇਟਾ ਲਿਖਣਾ ਤੇ ਉਹਦੀ ਜਿਹੜੀ ਲਾਈਫ ਆ ਉਹ ਹਾਰਡ ਡਰਾਈਵ ਨਾਲੋਂ ਜ਼ਿਆਦਾ ਹੁੰਦੀ ਹੈ, ਆਮ ਤੌਰ ਦੇ ਉੱਤੇ, ਮੋਟੇ ਤੌਰ ਤੇ ਕਹਿਣਾ ਹੋਏ ਤੇ। ਪਰ ਜੀ। ਇਹਦੇ ਵਿੱਚ ਨਾ ਕਾਸਟ ਫੈਕਟਰ ਵੀ ਹੁੰਦਾ। ਹੁਣ ਇਹ ਹੂੰ। ਦੇਖੋ ਵੀ ਅਸੀਂ ਗੱਲ ਕੀਤੀ ਹੈ ਕਿ ਜਿਹੜੀ ਸੋਲਿਡ ਸਟੇਟ ਡਰਾਈਵ ਆ, ਉਹਦਾ ਜਿਹੜਾ MOSFET ਆ, ਅਸੀਂ ਇੱਕ ਸੈੱਲ ਨੂੰ ਸਟੋਰ ਕਰਦਾ ਹੈ ਨਾ। ਹੂੰ, ਪਰ ਉਹ ਹੂੰ। ਕੀ ਕਰਦੇ ਕਿ ਹੁਣ ਜਦੋਂ ਕਾਸਟ ਦਾ ਪ੍ਰੈਸ਼ਰ ਪੈਂਦਾ ਵੀ ਅਸੀਂ ਮਾਰਕੀਟ ਵਿੱਚ ਕੰਪੀਟ ਤਾਂ ਕਰਨਾ ਹੀ ਹੈ, ਵੀ ਤੁਸੀਂ ਭਾਵੇਂ ਜਿੱਦਾਂ ਮਰਜ਼ੀ ਵਧੀਆ ਪ੍ਰੋਡਕਟ ਬਣਾ ਲਓ, ਜੇ ਕਿਸੇ ਨੇ ਲੈ ਹੀ ਨਾ ਹੋਏ ਕਿਸੇ ਕੋਲ ਪ੍ਰਾਈਸ ਦੇ ਪਰਸਪੈਕਟਿਵ ਦਾ, ਤਾਂ ਉਹ ਪ੍ਰੋਡਕਟ ਬਣੇ ਦਾ ਫਾਇਦਾ ਕੀ ਹੋਇਆ? ਕੋਈ ਫਾਇਦਾ ਨਹੀਂ ਰਿਹਾ। ਹਨਾ। ਸੋ ਸਹੀ। ਉਹਦੇ ਵਿੱਚ ਕਈ ਤਰ੍ਹਾਂ ਦੀ ਚੀਜ਼ਾਂ ਫਿਰ ਆ ਜਾਂਦੀਆਂ, ਜਿਹਦੇ ਵਿੱਚ ਇੱਕ ਹਾਰਡਵੇਅਰ ਚੀਜ਼ ਹੁੰਦੀ ਹੈ, ਦੂਸਰੀ ਆ ਕਿ ਫਰਮਵੇਅਰ। ਸੋ ਹੂੰ, ਉਹਦੇ ਹੂੰ। ਵਿੱਚ ਕਈ ਤਰ੍ਹਾਂ ਦੀਆਂ ਆਪਟੀਮਾਈਜ਼ੇਸ਼ਨ ਹੁੰਦੀ ਹੈ ਤਾਂ ਕਿ ਉਹਦੀ ਕਾਸਟ ਨੂੰ ਘਟਾਇਆ ਜਾਏ। ਸਾਨੂੰ ਓਕੇ। ਪਤਾ ਕਿ MOSFET ਦੇ ਵਿੱਚ 1 ਬਿਟ ਡੇਟਾ ਸਟੋਰ ਹੋ ਸਕਦਾ। ਉਹ ਕੀ ਕਰਦੇ ਕਿ 2-3 ਜਿਹੜੇ ਇੱਕ MOSFET ਦੇ ਵਿੱਚ ਉਹ ਟੈਕਨੋਲੋਜੀ ਦੇ ਹਿਸਾਬ ਨਾਲ ਉਹਨੂੰ ਇਸ ਤਰ੍ਹਾਂ ਕਰ ਦਿੰਦੇ ਕਿ ਉਹਦੇ ਵਿੱਚ ਤੁਸੀਂ 3 ਬਿਟ ਤੱਕ ਡੇਟਾ ਸਟੋਰ ਕਰ ਸਕਦੇ ਹੋ। ਅੱਛਾ। ਠੀਕ ਆ। ਹਾਂਜੀ, ਉਹ ਏਦਾਂ ਕਰਕੇ ਇੰਜੀਨੀਅਰਿੰਗ ਉਹਨਾਂ ਵਧਾਈ ਆ। ਤੇ ਓਕੇ। ਉਹਦੇ ਵਿੱਚ ਕੀ ਹੁੰਦਾ ਕਿ ਪਰ ਉਹਦਾ ਕੀ ਨੁਕਸਾਨ ਕੀ ਆ ਕਿ ਜਦੋਂ ਤੁਸੀਂ ਦੇਖੋ, ਬਾਏ ਦ ਐਂਡ ਆਫ ਦ ਡੇ ਭਾਵੇਂ ਟ੍ਰਾਂਜ਼ਿਸਟਰ ਆ, ਭਾਵੇਂ ਕੋਈ ਚੀਜ਼ ਆ, ਬਾਏ ਦ ਐਂਡ ਆਫ ਦ ਡੇ ਨਾ ਵੀਅਰ ਐਂਡ ਟੀਅਰ ਤਾਂ ਹੁੰਦਾ ਹੀ ਆ, ਹਨਾ। ਬਿਲਕੁਲ। ਜਦੋਂ ਤੁਸੀਂ ਇੱਕ ਲੈਵਲ ਦੇ ਉੱਤੇ ਡੇਟਾ ਸਟੋਰ ਕਰਨਾ, ਹਨਾ, 0 ਜਾਂ 1, ਤੇ ਜੇ ਮੰਨ ਲਓ ਕਿ ਮੋਟੇ ਤੌਰ ਤੇ ਉਹਨੂੰ ਕਹਿਤਾ 0.5 ਤੱਕ ਉਹਦੀ ਰੇਂਜ ਬਣਾ ਲਈ ਜਾਏ, 0.5 ਤੱਕ ਜੇ ਵੋਲਟੇਜ ਹੋਈ ਤੇ ਉਹਦੀ ਵੈਲਿਊ 0 ਆ, ਜੇ 0.5 ਤੋਂ ਲੈ ਕੇ 1 ਤੱਕ ਹੋਈ ਵੋਲਟੇਜ ਰੇਂਜ ਤੇ ਉਹਦੀ ਵੈਲਿਊ 1 ਆ, ਹੈਨਾ। ਇਸ ਤਰ੍ਹਾਂ ਹੁੰਦਾ। ਸੋ ਇਹ ਬੜਾ ਸਿੰਪਲ ਜਿਹਾ ਲੌਜਿਕ ਆ, ਪਰ ਹੁਣ ਉਹਦੀ ਕਾਸਟ ਜੇ ਵਧਾਉਣੀ ਹੋਏ ਤੇ ਉਹਨੂੰ ਅਸੀਂ ਫਰਦਰ ਡਿਵਾਈਡ ਕਰ ਲੈਂਦੇ ਹਾਂ। ਜੇ ਆਪਾਂ ਏਦਾਂ ਕਰੀਏ, ਜੇ 0.3 ਤੱਕ ਉਹਦੀ ਵੈਲਿਊ ਹੋਈ ਤੇ ਫਿਰ ਅਸੀਂ ਉਹਦਾ ਮਤਲਬ ਹੋਇਆ 0 ਤੇ 0, ਹਾਂ। ਹੈਨਾ, ਤੇ 2.5 ਤੋਂ ਲੈ ਕੇ 0.5 ਤੱਕ, ਜਾਂ 0.5 ਤੋਂ 0.75 ਤੱਕ, ਤੇ 0.75 ਤੋਂ ਲੈ ਕੇ 1 ਤੱਕ, ਉਹਦੇ ਤੁਸੀਂ 4 ਲੈਵਲ ਤੱਕ ਬਣਾ ਸਕਦੇ ਹੋ। ਠੀਕ ਆ। ਹੂੰ। ਸੋ ਉਹਦੇ ਨਾਲ ਕੀ ਹੁੰਦਾ ਕਿ ਜਿੱਥੇ ਇੱਕ ਵੈਲਿਊ ਨੇ 2 ਵੈਲਿਊ ਸਟੋਰ ਕਰਨੀ, ਉੱਥੇ ਤੁਸੀਂ 4 ਵੈਲਿਊ ਸਟੋਰ ਕਰ ਸਕਦੇ ਹੋ। ਬਿਲਕੁਲ। ਹਾਂ। ਜਿੱਥੇ ਸੋ ਉੱਥੇ ਕੰਬੀਨੇਸ਼ਨ ਬਣ ਕੇ ਉਹ 2 ਕੰਬੀਨੇਸ਼ਨ ਰੇਜ਼ਡ ਬਣ ਗਈ। ਪਾਵਰ ਹੋ ਪਰ ਜਾਂਦੀ ਹੈ। ਹੁਣ ਸਮੱਸਿਆ ਉਹਦੇ 'ਚ ਕੀ ਆ ਕਿ ਜਿਹੜੇ ਉਹਦੇ ਸੈਂਸਿੰਗ ਹੁੰਦੇ ਆ, ਉਹਦੀ ਤੁਸੀਂ ਜਿੰਨੀ ਰੇਂਜ ਨੈਰੋ ਕਰੀ ਜਾਓਗੇ, ਓਨੀ ਉਹਦੇ 'ਚ ਜਦੋਂ ਖਰਾਬ ਹੋਣਾ, ਜਦੋਂ ਵੀਅਰ ਐਂਡ ਟੀਅਰ ਹੋਣੀ ਆ, ਓਨੀ ਨੋਇਸ ਉਹ 'ਚ ਵੱਧ ਜਾਣੀ ਆ। ਸੈਂਸਿਟੀਵਿਟੀ ਸੈਂਸਿਟੀਵਿਟੀ ਹਾਂਜੀ, ਹੂੰ। ਹੈਨਾ। ਸੋ ਇਹਦੇ ਕਰਕੇ ਜਿਹੜੇ ਉਹਦੇ 4 ਤਰ੍ਹਾਂ ਦੀ ਫਿਰ ਸੈੱਲ ਬਣ ਜਾਂਦੇ ਆ, ਬਣੇ ਹੁੰਦੇ। ਇੱਕ ਹੁੰਦਾ ਸਿੰਗਲ ਲੈਵਲ ਸੈੱਲ, ਡੂਅਲ ਲੈਵਲ ਸੈੱਲ, ਟ੍ਰਾਈ ਲੈਵਲ ਸੈੱਲ ਤੇ ਕੁਆਡ, 4 ਤਰ੍ਹਾਂ ਦੇ, ਹੈਨਾ। ਸੋ ਜਿਹੜੇ ਬੜਾ ਕੁਆਡ, ਇੰਟਰਸਟਿੰਗ ਜਿਹੜੀ ਹਾਂਜੀ। ਗੱਲਬਾਤ ਆਪਣੀ ਜਿਹੜੀ ਇਹ ਚੱਲ ਰਹੀ ਹੈ। ਕਈ ਜਣੇ ਕਹਿਣਗੇ ਪਤਾ ਨਹੀਂ ਇਹ ਕਿਹੜੇ ਵੋਲਟੇਜਾਂ ਦੀਆਂ ਗੱਲਾਂ ਕਰੀ ਜਾਂਦੇ ਆ। ਬਟ ਹਾਂਜੀ। ਦੇਖੋ, ਅੱਜ ਜਿੱਦਾਂ ਹਰਵਿੰਦਰ ਨੇ ਪਹਿਲਾਂ ਵੀ ਦੱਸਿਆ ਨਾ ਵੀ ਕੁਛ ਕਲਿੱਕ ਕਰਦੇ ਆ ਆਪਾਂ ਫੋਨ ਦੇ ਵਿੱਚ, ਦੇਖਦੇ ਆ ਉਹ ਏਦਾਂ। ਮੈਨੂੰ ਪਤਾ ਨਹੀਂ ਬਾਕੀਆਂ ਨੇ ਦੇਖੀ ਕਿ ਨਹੀਂ, ਇੱਕ ਤਸਵੀਰ ਇਹ ਚੇਤਾ ਆ, ਆਈ ਥਿੰਕ ਮੇਬੀ 50s ਦੀ ਹੋਣੀ ਆ, 56 ਦੀ। IBM ਨੇ ਹਾਰਡ ਡਰਾਈਵ ਬਣਾਈ ਸੀ ਉਦੋਂ 5 ਮੈਗਾਬਾਈਟ ਦੀ। ਹਾਂਜੀ। ਉਹ ਜਹਾਜ਼ 'ਚ ਲੈ ਕੇ ਗਏ ਸੀਗੇ। ਹਾਂਜੀ। ਜਸਟ ਇਮੈਜਿਨ, ਹੈ ਨਾ। 2000 ਪਾਉਂਡ ਉਸਦਾ ਭਾਰ ਸੀਗਾ। ਉਦੋਂ ਇਹ 5 ਮੈਗਾਬਾਈਟ ਜਿਹੜੀ ਆ ਸਟੋਰੇਜ ਦੇ ਲਈ 2000 ਪਾਉਂਡ ਭਾਰ ਲੱਗਦਾ ਸੀ। ਕਿੰਨੀ ਟੈਕਨੋਲੋਜੀ ਜਿਹੜੀ ਉਹ ਸੀਗੀ ਉਸ ਟਾਈਮ ਦੇ ਉੱਤੇ, ਉਸ ਹਿਸਾਬ ਦੇ ਨਾਲ। ਤੇ ਅੱਜ ਆਪਾਂ ਉਹ ਤੋਂ 65 ਸਾਲ ਅੱਗੇ ਜੇ ਆ ਜਾਈਏ, ਤਾਂ ਆਪਣੇ ਫੋਨ ਦੇ ਵਿੱਚ ਟੈਰਾਬਾਈਟ ਦੀ ਜਿਹੜੀ ਸਟੋਰੇਜ ਆ, ਕੰਪਿਊਟਰਸ ਦੇ ਵਿੱਚ ਬਹੁਤ ਸਾਰਾ ਆਪਣਾ ਡਾਟਾ ਆਨਲਾਈਨ ਜਿਹੜਾ ਉਹ ਪਿਆ, ਕਿੱਥੇ ਦੀ ਕਿੱਥੇ ਜਿਹੜੀ ਉਹ ਗੱਲ ਪਹੁੰਚ ਚੁੱਕੀ ਆ।
ਉਹ ਜਸਟ ਨੀਡ ਟੂ ਇਮੈਜਿਨ ਵੀ ਇਹ ਸਾਰੀਆਂ ਦੇ ਪਿੱਛੇ ਛੋਟੀਆਂ-ਛੋਟੀਆਂ ਗੱਲਾਂ ਦੇ ਵਿੱਚੋਂ ਟੈਕਨੋਲੋਜੀ ਉਹਨਾਂ ਨੇ ਕਿੱਦਾਂ ਜਿਹੜੀ ਕੱਢ ਕੇ ਜਨਰੇਟ ਇੱਥੇ ਜਿਹੜੀ ਉਹ ਲੈ ਕੇ ਆਂਦੀ ਆ। ਸੋ ਲਾਈਕ ਹਾਂਜੀ। ਵੀ ਨੀਡ ਟੂ ਬੀ ਐਪਰੀਸ਼ੀਏਟਿਵ ਆਫ ਇਟ। ਜੀ। ਹਾਂਜੀ, ਬਹੁਤ ਜ਼ਿਆਦਾ ਮੈਂ ਤੇ ਰਾਜਕਰਨ ਦੁਨੀਆ ਭਰ ਦੀ ਲੈਬਾਂ ਦੇ ਵਿੱਚ ਜਾ ਕੇ ਦੇਖਿਆ ਨਾ, ਮੈਂ ਜਿੱਥੇ ਸਟੋਰੇਜ ਬਣਦੀ ਹੈ, ਕਲੀਨ ਰੂਮਸ ਦੇ ਵਿੱਚ ਮੈਂ ਉੱਥੇ ਜਾ ਕੇ ਇਹ ਚੀਜ਼ਾਂ ਨੂੰ ਦੇਖਿਆ, ਆਪ ਵੀ ਸਟੱਡੀ ਕੀਤੀ। ਜਦੋਂ ਪਹਿਲਾਂ ਸੋ ਦੱਸਿਆ ਵਾਟਸ ਅ ਕਿ ਮੇਰਾ ਕਲੀਨ ਰੂਮ? ਤੁਸੀਂ ਕਲੀਨ ਜਿਹੜਾ ਰੂਮ ਫੈਬਰਿਕੇਸ਼ਨ ਹੁੰਦੀ ਜਿੱਥੇ, ਇਹ ਠੀਕ ਹੈ, ਸਾਰੀ ਉੱਥੇ ਕਲੀਨ ਰੂਮ ਉਹਨੂੰ ਇਸ ਲਈ ਕਹਿੰਦੇ ਆ ਕਿ ਜਦੋਂ ਤੁਸੀਂ ਅੰਦਰ ਜਾਂਦੇ ਹੋ ਤੇ ਤੁਸੀਂ ਪਾ ਕੇ ਸਭ ਕੁਛ ਜਾਂਦੇ ਹੋ, ਜਿੱਦਾਂ ਹੁਣ ਸਾਡੇ ਵਾਲ ਹੁੰਦੇ ਆ ਨਾ ਜਦੋਂ ਕਿ ਕੋਵਿਡ ਵੇਲੇ ਜਾਂਦੇ ਸੀ। ਹਾਂਜੀ, ਉਸ ਤਰ੍ਹਾਂ ਹੀ ਲਾ ਲਓ। ਪਰ ਹਾਂ, ਕੋਵਿਡ ਦੇ ਵਿੱਚ ਹੁੰਦਾ ਕਿ ਤੁਸੀਂ ਨਾ ਕੁਛ ਲੈ ਲਓ, ਹਨਾ? ਕੋਵਿਡ ਦੇ ਹਾਂ, ਵਿੱਚ ਕਲੀਨ ਇਹ ਰੂਮ ਤਾਂ ਵਿੱਚ ਹੁੰਦਾ ਹੋਈ ਕਿ ਤੁਸੀਂ ਦੇ ਨਾ ਦਿਓ, ਇੰਪਿਓਰਿਟੀ ਨਾ ਦੇ ਨਵੀਂ ਦਿਓ। ਸਟੋਰੇਜ ਨਾ ਪਾਇਓ ਉੱਥੇ ਹੈ। ਹਾਂ, ਇੰਪਿਓਰਿਟੀ ਨਾ ਦੇ ਦਿਓ, ਕਿਉਂਕਿ ਉਹ ਇੰਪੈਕਟ ਬਹੁਤ ਕਰਦਾ ਇਸ ਚੀਜ਼ਾਂ ਦਾ ਨਾ। ਇੱਕ ਛੋਟਾ ਜੀ, ਜਿਹਾ ਜੀ। ਕਣ ਜਿਹੜਾ ਵਾ ਉਹ ਇੱਕ ਪੂਰਾ ਵੇਫਰ ਉਹਨੂੰ ਖਰਾਬ ਕਰ ਸਕਦਾ ਜਦੋਂ ਸਟੋਰੇਜ ਹੂੰ, ਬਣਦੀ ਹੂੰ। ਹੈ। ਸੋ ਇਹ ਸਾਰੀ ਚੀਜ਼ਾਂ ਦਾ ਧਿਆਨ ਰੱਖ ਕੇ ਉਹਦੇ ਵਿੱਚ ਤੁਸੀਂ ਜਾਂਦੇ ਹੋ। ਸੋ ਉਹ ਆਂਸਰ ਜਿਹੜੀ ਮੈਂ ਤੁਹਾਡੀ ਗੱਲ ਪਹਿਲਾਂ ਕਰਦਾ ਵੀ ਜੇ ਤਾਂ ਤੁਸੀਂ 4 ਲੈਵਲ ਸੈੱਲ ਦੀ ਟੈਕਨੋਲੋਜੀ ਵਾਲੀ ਤੁਸੀਂ SSD ਲੈਂਦੇ ਹੋ, ਜਿਹੜੀ ਕਿ ਪ੍ਰਾਈਸ ਬਹੁਤ ਸਸਤੀ ਹੋਊਗੀ, ਤੇ ਹੂੰ, ਹੂੰ। ਉਹਦੀ ਜਿਹੜੀ ਰਿਲਾਇਬਿਲਿਟੀ ਆ ਉਹ ਬਹੁਤ ਘੱਟ ਹੋਏਗੀ ਘੱਟ ਬਾਕੀ, ਹੋਏਗੀ। ਹਨਾ? ਠੀਕ ਹੈ। ਵਰਸਿਸ ਤੁਸੀਂ ਸਿੰਗਲ ਸੈੱਲ ਵਾਲੀ ਲਾਓਗੇ ਤੇ ਉਹਦੀ ਬਹੁਤ ਜ਼ਿਆਦਾ ਕਾਸਟ ਹੋਏਗੀ ਕੰਪੈਰੀਟਿਵਲੀ, ਪਰ ਤੇ ਉਹਦੇ ਇਹ ਸਾਲਾਂ ਇਹ ਬਾਅਦ ਹਰਵਿੰਦਰ ਹੁਣ ਸਾਲਾਂ ਇਹ 'ਚ ਵੀ ਦੱਸ ਦਿਓ ਵੀ ਹੁਣ ਮੈਂ ਵੀ ਕਿੰਨੀ ਵਾਰੀ SSD ਬਾਏ ਕੀਤੀ, ਮੈਨੂੰ ਅੱਜ ਇਹ ਚੀਜ਼ ਦਾ ਪਹਿਲੀ ਵਾਰੀ ਪਤਾ ਲੱਗ ਰਿਹਾ ਆ। ਹਾਂਜੀ। ਤੇ ਜਦੋਂ ਬਾਏ ਕਰਨੀ ਆ ਤੇ ਕਿਹੜੀ ਉਹਦੀ ਸਪੈਸੀਫਿਕੇਸ਼ਨ ਡਿਸਕ੍ਰਿਪਸ਼ਨ 'ਚ ਇਹ ਚੀਜ਼ ਲਿਖੀ ਹੁੰਦੀ ਆ? ਹਾਂਜੀ, ਜਿੱਦਾਂ ਪਹਿਲਾਂ ਗੱਲ ਕਹੀ ਕਿ SLC ਹੁੰਦੀ ਹੈ ਸਿੰਗਲ ਲੈਵਲ ਸੈੱਲ, ਦੂਸਰੀ ਹੁੰਦੀ ਮਲਟੀ ਲੈਵਲ ਸੈੱਲ, ਹੈ ਨਾ? ਠੀਕ ਆ। ਇਸ ਤਰ੍ਹਾਂ ਹੀ ਮੋਟੇ ਤੌਰ ਦੇ ਉੱਤੇ ਨੂੰ ਕਹਿੰਦੇ, ਮਲਟੀ ਲੈਵਲ ਵਿੱਚ 2 ਵੀ ਹੋ ਸਕਦੀ, 3 ਵੀ ਹੋ ਸਕਦੀ ਹੈ। ਸੋ SLC, MLC ਤੇ ਜਿਹੜੀ ਕੁਆਡ ਵਾਲੀ ਹੁੰਦੀ ਆ ਉਹ ਟੈਕਨੋਲੋਜੀ ਬਹੁਤੀ ਨਹੀਂ ਚੱਲੀ ਕਿਉਂਕਿ ਉਹਦੀ ਰਿਲਾਇਬਿਲਿਟੀ ਬਹੁਤ ਘੱਟ ਸੀ। ਸੋ ਮੋਟੇ ਤੌਰ ਤੇ ਤੁਸੀਂ ਇਹ ਦੇਖ ਸਕਦੇ ਹੋ, ਇੱਕ SLC ਹੁੰਦੀ ਆ, ਇੱਕ MLC ਹੁੰਦੀ ਆ। ਠੀਕ ਆ। TLC? SLC ਟਰਾਈ ਨੂੰ ਮਲਟੀ ਦੇ ਵਿੱਚ ਹੀ ਕਰ ਦਿੰਦੇ ਆ, ਠੀਕ ਆ, ਕਿਉਂਕਿ ਹੁਣ ਜਿਹੜੀ ਅੱਗੇ ਇਹ ਅਸੀਂ ਗੱਲ ਕੀਤੀ ਹਾਰਡਵੇਅਰ ਦੀ, ਹੁਣ ਅਸੀਂ ਗੱਲ ਕਰਦੇ ਥੋੜੀ ਜਿਹੀ ਸੌਫਟਵੇਅਰ ਦੀ, ਹੈ ਨਾ? ਠੀਕ ਹੈ। ਫਰਮਵੇਅਰ ਜਿਹੜਾ ਉਹਦੇ ਗੱਲਬਾਤ ਆਪਾਂ ਟੈਕਨੋਲੋਜੀ ਦੇ ਖੇਤਰ ਦੀ ਕਰ ਰਹੇ ਹਾਂ। ਅੱਜ ਆਪਾਂ ਡਾਟਾ ਸਟੋਰੇਜ ਨੂੰ ਲੈ ਕੇ ਗੱਲ ਕਰ ਰਹੇ ਹਾਂ। ਇਸ ਤੋਂ ਪਹਿਲਾਂ ਆਪਾਂ ਗੱਲਬਾਤ ਕੀਤੀ ਬ੍ਰੇਕ ਤੋਂ ਪਹਿਲਾਂ ਟੈਕਨੋਲੋਜੀ ਜਿਹੜੀ ਆ ਹਾਰਡ ਡਰਾਈਵਸ ਜਿਹਨੂੰ ਆਪਾਂ ਅਕਸਰ ਜਾਣਦੇ ਹਾਂ, ਹੁਣ SSD ਤੱਕ ਆਪਾਂ ਪਹੁੰਚ ਚੁੱਕੇ ਹਾਂ, ਉਸ ਦੇ ਬਾਰੇ ਗੱਲਬਾਤ ਕਰ ਰਹੇ ਸੀ। ਤੇ ਜੀ ਆਇਆਂ ਨੂੰ ਆਖਦੇ ਇੱਕ ਵਾਰੀ ਫਿਰ ਹਰਵਿੰਦਰ ਸਿੰਘ ਕੰਗ ਨੂੰ ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ਼੍ਰੀ ਅਕਾਲ ਹਰਵਿੰਦਰ। ਧੰਨਵਾਦ ਰਾਜਕਨਵੀਰ। ਬ੍ਰੇਕ ਤੋਂ ਬਾਅਦ ਜੀ। ਫਿਰ ਤੋਂ ਇੱਕ ਵਾਰੀ ਸਰੋਤੇ ਤੇ ਵਿਊਅਰਸ ਦਾ ਬਹੁਤ ਬਹੁਤ ਸਵਾਗਤ। ਤੇ ਹਰਵਿੰਦਰ ਸਿੰਘ, ਗੱਲਬਾਤ ਤੁਸੀਂ ਕਰ ਰਹੇ ਸੀ ਬ੍ਰੇਕ ਤੋਂ ਪਹਿਲਾਂ ਜਾਣ ਤੋਂ ਵੀ ਆਪਾਂ ਸੌਫਟਵੇਅਰ ਬਾਰੇ ਗੱਲ ਕਰਾਂਗੇ। ਕਿੱਦਾਂ SSD ਵਾਲੇ ਡਾਟਾ ਸਟੋਰ ਕਰਦੇ, ਕਿੱਦਾਂ ਚੀਪ ਵੀ ਬਣਦੀ ਹੈ, ਕਿੱਦਾਂ ਮਹਿੰਗੀ ਵੀ ਹੁੰਦੀ ਆ, ਉਹਦੀ ਰਿਲਾਇਬਿਲਿਟੀ ਦੇ ਉੱਤੇ ਇਵੈਂਚੁਅਲੀ ਜਿਹੜਾ ਆ ਪ੍ਰਾਈਸ ਦਾ ਜਿਹੜਾ ਟੈਗ ਆ ਉਹ ਦੱਸਦਾ ਆ। ਤੇ ਬਾਏ ਕਰਨੀ ਹੋਵੇ ਤਾਂ SLC, MLC ਇਹ ਚੀਜ਼ ਨੂੰ ਜਿਹੜਾ ਜ਼ਰੂਰ ਚੈੱਕ ਕਰਦੇ ਰਹੋ। ਸੋ ਸੌਫਟਵੇਅਰ ਦੇ ਨਾਲ ਸੰਬੰਧਿਤ ਕੀ ਚੀਜ਼ ਆ ਇਸ ਦੇ ਵਿੱਚ ਤੁਸੀਂ ਸ਼ੇਅਰ ਕਰਨ ਜਾ ਰਹੇ ਹੋ? ਹਾਂਜੀ, ਸੋ ਰਾਜਕਨ ਇਹ ਹੈ ਕਿ ਦੇਖੋ, ਮੰਨ ਲਓ ਤੁਸੀਂ ਅੱਜ ਮਾਰਕੀਟ ਵਿੱਚ ਕੋਈ ਹਾਰਡ ਡਰਾਈਵ ਲੈਣ ਜਾਂਦੇ ਹੋ, ਹੈ ਨਾ? ਅੱਜ ਦੇ ਸਮੇਂ ਦੇ ਵਿੱਚ 25-30 ਟੈਰਾਬਾਈਟ ਤੱਕ ਵੀ ਤਾਂ ਆਪਾਂ ਨੂੰ ਹਾਰਡ ਡਰਾਈਵਸ ਮਿਲ ਜਾਂਦੀਆਂ। ਮਿਲ ਜਾਂਦੀ। ਤੇ ਉਹਦੇ ਵਿੱਚ ਜਦੋਂ ਤੁਸੀਂ ਮੰਨ ਲਓ ਕਿ ਜੇ ਮੈਥ ਆਪਣਾ ਸੌਖਾ ਰੱਖਣਾ ਹੋਏ, ਹਿਸਾਬ ਕਿਤਾਬ ਆਪਣਾ ਸੌਖਾ ਰੱਖਣਾ ਹੈ, ਤੇ ਮੰਨ ਲਓ ਵੀ 10 ਟੈਰਾਬਾਈਟ ਦੀ ਮੰਨ ਲਓ ਸਾਡੇ ਕੋਲ ਹਾਰਡ ਡਰਾਈਵ ਹੈ। ਠੀਕ ਹੈ। ਸੋ ਕੀ ਹੁੰਦਾ ਕਿ 10 ਟੈਰਾਬਾਈਟ ਜਦੋਂ ਹਾਰਡ ਡਰਾਈਵ ਬਣਦੀ ਹੈ, ਤੇ 10 ਟੈਰਾਬਾਈਟ ਉਹ 'ਚ ਫਿਜ਼ੀਕਲ ਮੈਮਰੀ ਨਹੀਂ ਹੁੰਦੀ। ਆਮ ਤੌਰ ਦੇ ਉੱਤੇ ਫਿਜ਼ੀਕਲ ਮੈਮਰੀ ਜਿਹੜੀ ਹੁੰਦੀ, ਥੋੜ੍ਹੀ ਜਿਹੀ ਵੱਧ ਹੁੰਦੀ ਆ, 11 ਹੋ ਸਕਦੀ, 12 ਹੋ ਸਕਦੀ ਆ, ਹੈ ਨਾ? ਸੋ ਉਹਨੂੰ ਉਹਦੇ ਲਈ ਆਪਾਂ ਟਰਮ ਯੂਜ਼ ਕਰਦੇ ਓਵਰ ਪ੍ਰੋਵਿਜ਼ਨਿੰਗ। ਓਕੇ। ਓਵਰ ਪ੍ਰੋਵਿਜ਼ਨਿੰਗ ਦਾ ਮਤਲਬ ਹੁੰਦਾ ਕਿ ਵੇਖੋ, ਭਾਵੇਂ ਤੁਸੀਂ ਜਿੰਨੀ ਮਰਜ਼ੀ ਕਲੀਨ ਰੂਮ ਦੇ ਵਿੱਚ ਚੀਜ਼ਾਂ ਨੂੰ ਬਣਾ ਲਓ, ਡਿਵੈਲਪ ਕਰ ਲਓ, ਫਿਰ ਵੀ ਸਾਰੀਆਂ ਚੀਜ਼ਾਂ ਐਗਜ਼ੈਕਟਲੀ ਸੇਮ ਨਹੀਂ ਹੁੰਦੀਆਂ। ਤੁਸੀਂ ਕੋਈ ਵੀ ਬਾਜ਼ਾਰ 'ਚੋਂ ਕੋਈ ਚੀਜ਼ ਲੈਣ ਜਾਂਦੇ ਹੋ, ਐਗਜ਼ੈਕਟ ਸੇਮ ਨਹੀਂ ਹੁੰਦੀ, ਹੈ ਨਾ? ਕੁਛ ਨਾ ਕੁਛ ਉਹ 'ਚ ਵੇਰੀਏਸ਼ਨ ਰਹਿੰਦੀ ਹੈ। ਇਹ ਕੁਦਰਤ ਦਾ ਨਿਯਮ ਹੀ ਆ, ਹੈ ਨਾ? ਜਿੰਨਾ ਤੁਸੀਂ ਮਰਜ਼ੀ ਉਹਨੂੰ ਟਾਈਟਲੀ ਕੰਟਰੋਲ ਕਰ ਲਓ। ਇਸੇ ਤਰ੍ਹਾਂ ਜਿਹੜੇ ਉਹ ਸੈੱਲ ਵੀ ਹੁੰਦੇ ਆ, ਇਹ ਚੀਜ਼ਾਂ ਬਾਏ ਦ ਵੇ ਹਾਰਡ ਡਰਾਈਵ ਉੱਤੇ ਵੀ ਸੇਮ ਚੀਜ਼ਾਂ ਅਪਲਾਈ ਹੁੰਦੀਆਂ ਤੇ ਸੋਲਿਡ ਸਟੇਟ ਉੱਤੇ ਵੀ, ਹੈ ਨਾ? ਤੇ ਉਹ ਇਹ ਹੈ ਕਿ ਉਹ ਕੀ ਕਰਦੇ ਕਿ ਥੋੜ੍ਹੀ ਜਿਹੀ ਹਾਰਡ ਮੈਮਰੀ ਵੱਧ ਰੱਖ ਦਿੰਦੇ ਆ, ਤੇ ਜਿਹੜਾ ਫਰਮਵੇਅਰ ਆ, ਜਿਹੜਾ ਉੱਤੇ ਸੌਫਟਵੇਅਰ ਜਿਹਨੂੰ ਅਸੀਂ ਡਿਵਾਈਸ ਉੱਤੇ ਲੋਡ ਕਰਦੇ ਉਹਨੂੰ ਫਰਮਵੇਅਰ ਕਹਿੰਦੇ ਆ। ਚੀਜ਼ ਇੱਕ 'ਚ ਕਾਈਂਡ ਆਫ ਸੇਮ ਹੀ ਹੁੰਦੀ ਹੈ, ਸਿਮਿਲਰ ਹੀ ਹੁੰਦੀ ਆ। ਉਹ ਕੀ ਕਰਦਾ ਰਹਿੰਦਾ ਕਿ ਬੈਕ ਐਂਡ ਦੇ ਉੱਤੇ ਜਿਹੜਾ ਕੰਟਰੋਲਰ ਲੱਗਾ ਹੁੰਦਾ, ਕੰਟਰੋਲਰ ਜਿਹੜੀ ਇੰਟੈਲੀਜੈਂਟ ਡਿਵਾਈਸ ਹੁੰਦੀ ਇਸ ਚੀਜ਼ ਦੇ ਉੱਤੇ, ਉਹ ਮੋਨੀਟਰ ਕਰਦਾ ਰਹਿੰਦਾ ਕਿ ਇਹਦੀ ਵੀਅਰ ਲੈਵਲਿੰਗ ਕੀ ਹੋ ਰਹੀ, ਵੀਅਰ ਲੈਵਲਿੰਗ ਟਰਮ ਯੂਜ਼ ਕਰਦੇ ਆ, ਕਿ ਇਹ ਕਿੰਨੀ ਵੀਅਰ ਐਂਡ ਟੀਅਰ ਹੋ ਰਹੀ ਹੈ ਇਸ ਚੀਜ਼ ਦੀ, ਇਸ ਸੈੱਲ ਦੀ ਜਾਂ ਇਸ ਬਲਾਕ ਦੀ। ਇੱਕ ਸੈੱਲ ਹੁੰਦਾ, ਸੈੱਲ ਦਾ ਬਲਾਕ ਬਣਦਾ ਹੈ, ਇਸ ਬਲਾਕ ਦੀ ਕਿੰਨੀ ਵੀਅਰ ਐਂਡ ਟੀਅਰ ਹੋ ਰਹੀ ਆ। ਫਿਰ ਕਈ ਜਿਹੜੇ ਬਲਾਕ ਆ ਉਹਦੇ ਉੱਤੇ ਡੇਟਾ ਲਿਖਦੇ ਹੋ, ਅਰੇਜ਼ ਕਰਦੇ ਹੋ, ਲਿਖਦੇ ਹੋ, ਅਰੇਜ਼ ਕਰਦੇ ਹੋ, ਤੇ ਉਹਦੀ ਵੀਅਰ ਐਂਡ ਟੀਅਰ ਛੇਤੀ ਹੋ ਜਾਂਦੀ ਆ। ਕਈ ਜਿਹੜੇ ਬਲਾਕ ਹੁੰਦੇ ਆ
ਉਹਨਾਂ ਦੀ ਘੱਟ ਹੁੰਦੀ ਆ। ਉਹ ਜਿਹੜਾ ਫਰਮਵੇਅਰ ਹੁੰਦਾ ਉਹ ਮੋਨੀਟਰ ਕਰਦਾ ਰਹਿੰਦਾ। ਉਹ ਇੱਕ ਲੈਵਲ ਦੇ ਉੱਤੇ ਦੇਖਦਾ ਕਿ ਕੋਈ ਵੀ ਉਹਦਾ ਪੈਰਾਮੀਟਰ ਹੋ ਸਕਦਾ 50%, 70%, 80% ਤੱਕ ਵੀਅਰ ਟੀਅਰ ਹੈ ਨਾ। ਤੇ ਉਹ ਜਦੋਂ ਉਸ ਲੈਵਲ ਦੇ ਉੱਤੇ ਉਹਦਾ ਪਹੁੰਚ ਜਾਂਦਾ ਵਾ ਤੇ ਉਹ ਕੀ ਕਰਦਾ ਵੀ ਉਹ ਬਲੌਕ ਨੂੰ ਇਹ ਦੇਖ ਲਓ ਵੀ ਜਿੱਦਾਂ ਉਹਨੂੰ ਕਾਂਟਾ ਲਾ ਦਿੱਤਾ ਬਲੌਕ ਨੂੰ ਵੀ ਵੀ ਹਾਰਡ ਡਰਾਈਵ ਆ ਬਲੌਕ ਨਹੀਂ ਤੁਸੀਂ ਵਰਤਣਾ, ਇਹ ਬਲੌਕ ਖਰਾਬ ਆ। ਉਹ ਕੀ ਕੀਤਾ ਹੁਣ ਜਿਹੜੀ ਓਵਰ ਪ੍ਰੋਵੀਜ਼ਨ ਕੀਤੀ ਹੁੰਦੀ ਹੈ 10 ਦੀ ਜਗ੍ਹਾ ਅਸੀਂ ਜਿਹੜੇ ਪਹਿਲਾਂ ਗੱਲ ਕੀਤੀ 11 ਜਾਂ 12 ਉਹਦੇ ਚੋਂ ਇੱਕ ਨਵਾਂ ਬਲੌਕ ਲਿਆ ਕੇ ਤੇ ਉਹਨੇ ਉਹਦੀ ਰਿਪਲੇਸਮੈਂਟ ਕਰ ਦੇਣੀ ਹੈ। ਬੇਸਿਕਲੀ ਰਿਪਲੇਸਮੈਂਟ ਇਹ ਨਹੀਂ ਵੀ ਉਹ ਜਗ੍ਹਾ ਦੇ ਉੱਤੇ ਉਹਨੇ ਉਹ ਜਗ੍ਹਾ ਨਹੀਂ ਵਰਤਣੀ ਤੇ ਇੱਕ ਨਵੀਂ ਜਗ੍ਹਾ ਉਹਨੂੰ ਇਸ਼ੂ ਕਰ ਦੇਣੀ ਹੈ, ਮੈਮਰੀ ਉਹਨੇ ਉਹ ਨਵੇਂ ਬਲੌਕ ਨਵੀਂ ਅਲਾਟ ਕਰ ਦੇਣੀ ਹੈ। ਸੋ ਇਹ ਇੱਕ ਫਰਮਵੇਅਰ ਦਾ ਇੱਕ ਬੜਾ ਵਧੀਆ ਤਰੀਕਾ ਹੁੰਦਾ ਜਿਹਦੇ ਨਾਲ ਤੁਸੀਂ ਇੰਸਟੈਡ ਆਫ ਜੇ ਤੁਸੀਂ 10 ਟੈਰਾਬਾਈਟ ਦੀ ਕੋਈ ਡਿਵਾਈਸ ਲੈਂਦੇ ਹੋ ਤੇ 10 ਟੈਰਾਬਾਈਟ ਦੀ ਹੀ ਜੇ ਤੁਸੀਂ ਡਿਵਾਈਸ ਲੈ ਕੇ ਗਏ ਤੇ ਓਵਰ ਦਾ ਟਾਈਮ 9.5 ਟੈਰਾਬਾਈਟ ਰਹਿ ਜਾਣੀ ਹੈ ਨਾ। ਜਦ ਕਿ ਬਾਕੀ 9.5 ਟੈਰਾਬਾਈਟ ਚੰਗੀ ਭਲੀ ਆ, ਸਿਰਫ ਅੱਧਾ ਟੈਰਾਬਾਈਟ ਹੀ ਤੁਹਾਡੇ ਖਰਾਬ ਹੋਇਆ, ਉਹਦੇ ਕਰਕੇ ਤੁਹਾਡੀ ਸਾਰੀ ਹਾਰਡ ਡਰਾਈਵ ਜਾਂਦੀ ਰਹਿਣੀ ਹੈ। ਇੰਸਟੈਡ ਉਹਨਾਂ 12 ਟੈਰਾਬਾਈਟ ਦੀ ਹਾਰਡ ਡਰਾਈਵ ਪੈਕ ਕਰਕੇ ਤੁਹਾਨੂੰ ਦਿੱਤੇ ਵੀ ਇਹਦੇ 10 ਟੈਰਾਬਾਈਟ ਆ। ਸੋ ਉਹਦੇ ਨਾਲ ਉਹਦੀ ਜਿਹੜੀ ਲਾਈਫ ਆ ਉਹ ਬਹੁਤ ਵੱਧ ਜਾਂਦੀ ਆ ਕਿ ਜਿਹੜੇ ਥੋੜੇ ਜਿਹੇ ਮਾੜੇ ਬਲੌਕ ਸੀ ਉਹਨਾਂ ਕਰਕੇ ਸਾਰੀ ਹਾਰਡ ਡਰਾਈਵ ਸੁੱਟਣੀ ਨਹੀਂ ਪੈਂਦੀ ਤੁਹਾਨੂੰ। ਸੋ ਇਹ ਹਰਵਿੰਦਰ ਮੈਨੂੰ ਚੇਤਾ ਆਪਾਂ ਡੀਫਰੈਗਮੈਂਟ ਕਰਦੇ ਹੁੰਦੇ ਸੀਗੇ ਜਿਹੜੀ ਹਾਰਡ ਡਰਾਈਵ ਆ ਉਹਦਾ ਕੀ ਮਤਲਬ ਹੁੰਦਾ ਸੀ? ਕੀ ਇਹਦੇ ਨਾਲ ਰਿਲੇਟਡ ਗੱਲ ਹੈ? ਹਾਂਜੀ, ਰਿਲੇਟਡ ਡਿਪੈਂਡ ਕਰਦਾ ਡੀਫਰੈਗ ਦੀ ਟੈਕਨੋਲੋਜੀ ਕੀ ਹੈ ਅੰਦਰੋਂ ਅੰਦਰੀ। ਪਰ ਇੱਕ ਉਹਦਾ ਤਰੀਕਾ ਡੀਫਰੈਗ ਦਾ ਇਹ ਵੀ ਇੱਕ ਕਾਰਨ ਇਹ ਹੁੰਦਾ ਸੀ ਕਿ ਜਦੋਂ ਅਸੀਂ ਸਾਰੇ ਦਾ ਸਾਰਾ ਜਿਹੜਾ ਡੇਟਾ ਵਾ ਉਹ ਸਕੈਟਰਡ ਹੁੰਦਾ ਸੀ, ਜਦੋਂ ਤੁਸੀਂ ਰੀਡ ਕਰਦੇ ਰਾਈਟ ਕਰਦੇ ਸਕੈਟਰਡ ਲਿਖਿਆ ਹੁੰਦਾ। ਸੋ ਡੀਫਰੈਗ ਦੇ ਵਿੱਚ ਕੀ ਕਰਦੇ ਹੁੰਦੇ ਉਹਨੂੰ ਬਿਲਕੁਲ ਇੱਕ ਸਾਈਡ ਦੇ ਉੱਤੇ ਅਸੀਂ ਉਹਨੂੰ ਕਰਕੇ ਇੱਕ ਸਾਈਡ ਨੂੰ ਵਿਹਲਾ ਕਰ ਦਿੰਦੇ। ਇੱਕ ਇਹਦੀ ਡੀਫਰੈਗ ਦੀ ਟੈਕਨੀਕ ਇਹ ਸੀ, ਹੋਰ ਵੀ ਹੋ ਸਕਦੀਆਂ ਪ੍ਰੋਪਰਾਈਟਰੀ ਹੁੰਦੀਆਂ ਕਈ ਅੰਦਰੋਂ ਤਰੀਕੇ। ਜੇ ਰਸੋਈ ਬਣਾ ਲਿਆ, ਸਟੋਰੇਜ ਬਣਾ ਲਿਆ, ਬੈਡਰੂਮ ਬਣਾ ਲਿਆ, ਸਾਰੇ ਵੱਖੋ ਵੱਖਰੇ ਉੱਥੇ ਦਾ ਸਮਾਨ ਉਦਾਂ ਕਰਤਾ ਹੈ, ਕਹਿ ਸਕਦੇ ਹੋ ਇਦਾਂ। ਪਰ ਚਲੋ ਐਕਚੁਅਲੀ ਭਾਵੇਂ ਨਹੀਂ ਉਦਾਂ, ਪਰ ਮੋਟੇ ਤੌਰ ਦੇ ਉੱਤੇ ਇਹ ਕਹਿ ਸਕਦੇ ਹੋ ਕਿ ਜਿੱਥੇ ਜਦੋਂ ਤੁਸੀਂ ਨਾ ਵੇਖੋ ਤੁਸੀਂ ਕੰਪਿਊਟਰ ਤੇ ਕੋਈ ਚੀਜ਼ ਲਿਖੀ ਆ ਹੈ ਨਾ, ਉਹ ਤੋਂ ਬਾਅਦ ਓਵਰ ਦਾ ਟਾਈਮ ਤੁਹਾਨੂੰ ਕਹਿੰਦੇ ਮੈਨੂੰ ਇਹ ਫੋਟੋ ਨਹੀਂ ਚਾਹੀਦੀ ਹੈ ਨਾ। ਮੰਨ ਲਓ ਉਹਨੂੰ ਤੁਸੀਂ ਐਡਰੈਸ ਮਿਲਿਆ 0 ਤੋਂ ਲੈ ਕੇ 100 ਤੱਕ ਚੀਜ਼ਾਂ ਦਾ, ਮੈਂ ਹਾਈਪੋਥੈਟੀਕਲ ਨੰਬਰ ਕਰਦਾ ਵੀ ਤੁਸੀਂ 51 ਨੰਬਰ ਤੇ ਪਹਿਲਾਂ ਤੁਸੀਂ ਚੀਜ਼ ਨੂੰ ਕਾਪੀ ਕੀਤਾ, 1 ਤੇ ਫੋਟੋ ਹੋ ਗਈ, 2 ਤੇ 3 ਤੇ ਚੌਥੇ ਤੇ ਮਿਊਜ਼ਿਕ ਫਾਈਲ ਹੋਈ, 5ਵੇਂ ਦੇ ਉੱਤੇ ਕੋਈ ਵੀਡੀਓ ਆ ਗਈ, 6ਵੇਂ ਦੇ ਉੱਤੇ ਕੋਈ ਇਦਾਂ ਦੀ ਚੀਜ਼ ਆ ਗਈ। ਤੁਸੀਂ 10 ਦਿਨਾਂ ਬਾਅਦ ਕਿਹਾ ਯਾਰ ਆ ਗਾਣਾ ਮੈਂ ਸੁਣ ਕੇ ਬੋਰ ਹੋ ਗਿਆ, ਉਹਨੂੰ ਡਿਲੀਟ ਕਰ ਦਿਓ। ਇਹ ਪੁਰਾਣੀ ਗੱਲਾਂ ਕਰਦੇ ਜਦੋਂ ਮੈਮਰੀ ਘੱਟ ਹੁੰਦੀ ਹੈ, ਅੱਜ ਕੱਲ੍ਹ ਤੇ ਕੋਈ ਡਿਲੀਟ ਨਹੀਂ ਕਰਦਾ ਪਰ ਮੈਂ ਐਗਜ਼ਾਮਪਲ ਲੈ ਰਿਹਾ। ਸੋ ਉਹਦੇ ਵਿੱਚ ਕੀ ਕਰਦੇ, ਡਿਲੀਟ ਕਰ ਦਿੱਤਾ 7 ਨੰਬਰ ਤੋਂ, 12 ਨੰਬਰ ਤੋਂ, 20 ਨੰਬਰ ਤੋਂ, 25 ਨੰਬਰ ਤੋਂ, 30 ਨੰਬਰ ਤੋਂ, ਹੈ ਨਾ। ਤੇ ਉਹ ਵਿੱਚ ਜਿਹੜਾ ਡੇਟਾ ਉਹ ਖਾਲੀ ਪਿਆ, ਵਿੱਚ ਜਿਹੜਾ ਡੇਟਾ ਉਹ ਸਾਰਾ ਸਟੋਰੇਜ। ਸੋ ਡੀਫਰੈਗ ਦੀ ਇੱਕ ਟੈਕਨੋਲੋਜੀ ਹੁੰਦੀ ਸੀ ਕਿ ਉਹ ਫੇਰ ਤੁਹਾਨੂੰ ਉਹ ਕਰ ਦਿੰਦਾ ਰੀਨੰਬਰਿੰਗ ਸਾਰੀ ਚੀਜ਼ ਦੀ, ਜੇ ਤੋਂ ਲੈ ਕੇ ਜੇ ਮੰਨ ਲਓ 10 ਚੀਜ਼ਾਂ ਡਿਲੀਟ ਹੋਈਆਂ 50 ਦੇ ਵਿੱਚੋਂ ਤੇ 1 ਤੋਂ 40 ਤੱਕ ਜਿਹੜੀਆਂ ਉਹ ਐਕਸੈਸਿਬਲ ਆ ਤੇ 40 ਤੋਂ ਲੈ ਕੇ 50 ਤੱਕ ਵਿਹਲਾ ਹੋ ਗਿਆ। ਸੋ ਇੱਕ ਟੈਕਨੀਕ ਉਹਦੀ ਇਹ ਹੁੰਦੀ ਸੀ ਉਹਦੇ ਨਾਲ। ਸੋ ਉਹ ਜ਼ਿਆਦਾ ਉਹਦਾ ਰਿਲੇਟਡ ਲੈਣਾ ਦੇਣਾ ਹੁੰਦਾ ਸੀ ਹਾਰਡ ਡਰਾਈਵ ਦੇ ਨਾਲ, ਕਿਉਂਕਿ ਹਾਰਡ ਡਰਾਈਵ ਤੇ ਜਿਹੜਾ ਹੈਡ ਆ ਉਹਨੂੰ ਰੀਡ ਕਰਨਾ ਸੌਖਾ ਹੁੰਦਾ। ਸੋਲਿਡ ਸਟੇਟ ਡਰਾਈਵ ਤੇ ਸ਼ਾਇਦ ਉਹਦਾ ਇੰਨਾ ਫਰਕ ਨਹੀਂ ਹੁੰਦਾ, ਤਾਂ ਕਰਕੇ ਤੁਸੀਂ ਅੱਜ ਕੱਲ੍ਹ ਡੀਫਰੈਗ ਨੂੰ ਇੰਨਾ ਇੰਪੋਰਟੈਂਸ ਨਹੀਂ ਦਿੰਦੇ। ਨਹੀਂ। ਅੱਛਾ ਹਰਵਿੰਦਰ, ਹੌਟ ਡਾਟਾ, ਕੋਲਡ ਡਾਟਾ, ਇਹ ਵੀ ਆਪਾਂ ਲਫ਼ਜ਼ ਜਿਹੜੇ ਉਹ ਸੁਣੇ ਆ, ਇਹਦਾ ਕੀ ਮਤਲਬ ਹੁੰਦਾ? ਹੌਟ ਡਾਟਾ ਹੁੰਦਾ ਕਿ ਦੇਖੋ ਇਹ ਅਗੇਨ ਇਹ ਸਾਰੀਆਂ ਚੀਜ਼ਾਂ ਨਾ ਕਾਸਟ ਆਪਟੀਮਾਈਜ਼ੇਸ਼ਨ ਦੇ ਨਾਲ ਹੁੰਦੀਆਂ ਵੀ ਕਿ ਚੀਜ਼ਾਂ ਦੀ ਕਾਸਟ ਹੈ ਨਾ। ਕਈ ਡੇਟਾ ਹੁੰਦਾ ਜਿਹੜਾ ਤੁਹਾਨੂੰ ਲਗਾਤਾਰ ਹੀ ਚਾਹੀਦਾ, ਹਰ ਰੋਜ਼ ਹੀ ਚਾਹੀਦਾ ਹੈ ਨਾ। ਮੰਨ ਲਓ ਕਿ ਤੁਸੀਂ ਸਵੇਰੇ ਉੱਠਦੇ ਹੋ, ਤੁਸੀਂ ਜਾਂ ਕੋਈ ਸ਼ਬਦ ਸੁਣਦੇ ਹੋ ਜਾਂ ਕੋਈ ਗਾਣਾ ਸੁਣਦੇ ਹੋ ਰੋਜ਼ ਸਵੇਰੇ ਉੱਠ ਕੇ, ਹੈ ਨਾ। ਉਹਨੂੰ ਤੁਸੀਂ ਲਗਾਤਾਰ ਐਕਸੈਸ ਕਰੀ ਜਾਂਦੇ ਹੋ ਕਿ ਹਰ ਰੋਜ਼ ਸਵੇਰੇ ਉੱਠ ਕੇ ਤੇ ਮੈਨੂੰ ਆਸਾ ਦੀ ਵਾਰੀ ਸੁਣਨੀ ਆ ਜਾਂ ਮੈਂ ਸ਼ਾਮੀ ਰਹਿ ਰਸਤਾ ਪਾਠ ਹੀ ਸੁਣਨਾ। ਆਪਾਂ ਧਾਰਮਿਕ ਤੌਰ ਤੇ ਇਹਦੀ ਐਗਜ਼ਾਮਪਲ ਲੈ ਲੈਂਦੇ ਹਾਂ। ਸੋ ਉਹ ਹੋ ਗਿਆ ਤੁਹਾਡਾ ਹੌਟ ਡੇਟਾ। ਸੋ ਕੰਪਿਊਟਰ ਨੇ ਦੇਖ ਲੈਣਾ ਕਿ ਇਹ ਡੇਟਾ ਬਾਰ-ਬਾਰ ਐਕਸੈਸਿਬਲ ਹੁੰਦਾ, ਜਾਂ ਤੁਹਾਡੀ ਫੇਸਬੁੱਕ ਪ੍ਰੋਫਾਈਲ ਉੱਤੇ, ਮੈਂ ਫੇਸਬੁੱਕ ਦਾ ਵੀ ਨਾਲ ਲੈਣਾ ਕਿਉਂਕਿ ਆਪਣੇ ਜ਼ਿਆਦਾ ਲੋਕੀ ਵਰਤਦੇ ਆ ਸੋਸ਼ਲ ਮੀਡੀਆ ਪ੍ਰੋਫਾਈਲ। ਸੋਸ਼ਲ ਮੀਡੀਆ ਵਰਤ ਲੈਂਦੇ, ਉਹਦਾ ਪ੍ਰੋਫਾਈਲ ਫੋਟੋ ਹੋ ਗਈ ਤੁਹਾਡੀ, ਉਹਨੂੰ ਤੁਸੀਂ ਰੋਜ਼ ਐਕਸੈਸ ਕਰਨਾ ਜਦੋਂ ਤੁਸੀਂ ਕੰਪਿਊਟਰ ਖੋਲਦੇ ਠੀਕ ਹੈ ਆਲਮੋਸਟ। ਸੋ ਉਹ ਬਾਰ-ਬਾਰ ਉਸ ਚੀਜ਼ ਨੂੰ ਐਕਸੈਸ ਕਰਦੇ, ਉਹਨੂੰ ਕਹਿੰਦੇ ਸੀ ਹੌਟ ਡੇਟਾ, ਹੈ ਨਾ। ਤੇ ਇਸੇ ਤਰ੍ਹਾਂ ਕੋਲਡ ਡੇਟਾ ਜਿਹਨੂੰ ਕਦੇ-ਕਦੇ ਐਕਸੈਸ ਕਰਨਾ, ਵੀ ਜਿਹਦੇ ਵਿੱਚ ਤੁਸੀਂ ਹੈ ਨਾ, ਜੇ ਤੁਸੀਂ ਨਿਤਨੇਮ ਤੋਂ ਅਲੱਗਾ ਬਾਣੀਆਂ ਦੀ ਅਸੀਂ ਉਹ ਵੀ ਕੰਟੀਨਿਊ ਰੱਖਦੇ ਐਗਜ਼ਾਮਪਲ, ਵੀ ਉਹ ਅਸੀਂ ਕਦੇ-ਕਦੇ ਉਹਨੂੰ ਸੁਣਨਾ ਵਰਸਿਸ ਆਪਣੀ ਜੇ ਤੁਸੀਂ ਅੱਜ ਤੋਂ 10 ਸਾਲ ਪਹਿਲਾਂ ਫੇਸਬੁੱਕ ਦੇ ਉੱਤੇ ਕੋਈ ਫੋਟੋ ਲਈ ਜਾਂ ਇੰਸਟਾਗ੍ਰਾਮ ਤੇ ਲਈ, ਉਹਨੂੰ ਤੁਸੀਂ ਦੇਖਣਾ, ਉਹ ਕਦੇ-ਕਦੇ ਤੁਸੀਂ ਦੇਖਣਾ, ਮਹੀਨੇ 2 ਮਹੀਨੇ ਸਾਲ ਬਾਅਦ, ਹੈ ਨਾ। ਕੀ ਪਤਾ ਦੇਖੋ, ਕੀ ਪਤਾ ਨਾ ਦੇਖੋ, ਉੱਦਾਂ ਦੀ ਵੀ ਹੋ ਸਕਦੀ ਹੈ ਨਾ। ਸਹੀ ਗੱਲ। ਸੋ ਉਹ ਹੁੰਦਾ ਕੋਲਡ ਡੇਟਾ। ਸੋ ਇਹ ਟੈਕਨੀਕ ਰਾਜਕਰ ਨੇ ਇਸ ਲਈ ਯੂਜ਼ ਕਰਦੇ ਆ ਕਿ ਜਿਹੜਾ ਹੌਟ ਡੇਟਾ ਨਾ ਕੰਪਨੀਜ਼
ਜਿਹੜੀ ਅਸੀਂ ਗੱਲ ਪਹਿਲਾਂ ਕੀਤੀ ਵੀ ਐਕਸੈਸਿਬਿਲਿਟੀ ਬਹੁਤ ਇੰਪੋਰਟੈਂਟ ਅੱਜ ਦੇ ਸਮੇਂ ਦੇ ਕੰਪੀਟੀਸ਼ਨ ਦੀ ਮਾਰਕੀਟ ਦੇ ਵਿੱਚ, ਵੀ ਜਿਹੜਾ ਬਿਲਕੁਲ। ਯੂਜ਼ਰ ਨੇ ਡੇਟਾ ਨੂੰ ਕਲਿੱਕ ਕੀਤਾ, ਉਹ ਡੇਟਾ ਉਹਨੂੰ ਵਿਦਿਨ ਸੈਕਿੰਡਸ ਉਹਦੇ ਸਾਹਮਣੇ ਆਉਣਾ ਚਾਹੀਦਾ, ਨਹੀਂ ਤਾਂ ਉਹ ਕਹੂਗਾ ਯਾਰ ਮੇਰਾ ਮੋਹ ਭੰਗ ਹੋ ਗਿਆ ਤੋਂ ਪਲੈਟਫਾਰਮ। ਸੋ ਉਹ ਫਿਰ ਉਹਦੇ ਨਾਲ ਪ੍ਰੈਡਿਕਟਿਵ ਐਨਾਲਿਸਿਸ ਚੱਲਦੇ ਆ ਬੈਕ ਐਂਡ ਦੇ ਉੱਤੇ, ਵੀ ਕਿਹੜਾ ਪੋਟੈਂਸ਼ੀਅਲੀ ਕੋਲਡ ਡੇਟਾ ਹੋ ਸਕਦਾ, ਕਿਹੜਾ ਪੋਟੈਂਸ਼ੀਅਲੀ ਹੌਟ ਡੇਟਾ। ਸੋ ਜਿਹੜਾ ਹੌਟ ਡੇਟਾ ਉਹਨੂੰ ਉਹ ਐਕਸੈਸਿਬਲ ਚੀਜ਼ਾਂ ਦੇ ਉੱਤੇ ਰੱਖਦੇ, ਮੰਨ ਲਓ ਵੀ ਇਹਦੇ ਐਗਜ਼ਾਮਪਲ ਵੀ ਜਿਹੜਾ ਹੌਟ ਡੇਟਾ ਉਹਨਾਂ ਸੋਲਿਡ ਸਟੇਟ ਡਰਾਈਵ ਤੇ ਰੱਖ ਦੇਣਾ, ਤੇ ਜਿਹੜਾ ਕੋਲਡ ਡੇਟਾ ਵਾ ਉਹ ਨਾ ਹਾਰਡ ਡਰਾਈਵ ਦੇ ਉੱਤੇ ਰੱਖ ਦਿਓ, ਐਗਜ਼ਾਮਪਲ ਲੈ ਰਿਹਾ, ਜਾਂ ਤੁਸੀਂ ਉਹਨੂੰ ਸੀਡੀਆਂ ਤੇ ਬਰਨ ਕਰਕੇ ਕਿਸੇ ਬੈਕ ਐਂਡ ਦੇ ਉੱਤੇ ਰੱਖਿਆ ਹੋਇਆ ਹੈ ਨਾ। ਸੋ ਬੇਸਿਕਲੀ ਕੋਲਡ ਡੇਟਾ ਦੇ ਵਿੱਚ ਉਹ ਹਾਈ ਐਕਸੈਸਿਬਲ ਮਹਿੰਗੀ ਸਟੋਰੇਜ ਲਾ ਦਿੰਦੇ ਆ, ਤੇ ਜਿਹੜਾ ਕੋਲਡ ਡੇਟਾ ਉਹਦੇ ਉੱਤੇ ਜਿਹੜੀ ਆ ਲੋ ਕਾਸਟ ਸਟੋਰੇਜ ਥੋੜੀ ਠੰਡੀ ਲਾ ਦਿੰਦੇ। ਕਾਸਟ, ਇਹ ਕਾਸਟ ਨੂੰ ਬਚਾਉਣ ਦੇ ਵਾਸਤੇ ਹੁੰਦਾ। ਠੀਕ ਹੈ। ਤੇ ਇਹ ਆਪਾਂ ਹੁਣ ਜਿੱਦਾਂ ਇਹ ਐਗਜ਼ਾਮਪਲ ਨੂੰ ਆਪਾਂ ਥੋੜਾ ਜਿਹਾ ਵੱਡੇ ਲੈਵਲ ਤੇ ਦੇਖੀਏ, ਡਾਟਾ ਸੈਂਟਰਸ ਦੇ ਉੱਤੇ ਜਿਹੜਾ ਉਹ ਦੇਖੀਏ, ਉੱਥੇ ਫਿਰ ਅੱਜ ਦੇ ਯੁੱਗ ਦੇ ਵਿੱਚ ਹਰਵਿੰਦਰ ਹੁਣ ਜਿੰਨਾ ਡਾਟਾ ਆ ਲਾਈਕ ਟੈਰਾਬਾਈਟਸ ਦੇ ਟੈਰਾਬਾਈਟਸ ਐਵਰੀ ਐਕਸਾਬਾਈਟਸ ਦੇ ਵਿੱਚ ਅਪਡੇਟ ਹੋ ਰਹੇ ਆ ਹਨਾ, ਐਵਰੀ ਡੇ ਨਵੀਆਂ ਹਾਰਡ ਡਰਾਈਵਾਂ ਵੀ ਬਣਦੀਆਂ, ਨਵੇਂ ਡਾਟਾ ਸੈਂਟਰ ਖੁੱਲ ਰਹੇ ਆ। ਉਹ ਉੱਥੇ ਫਿਰ ਟੈਕਨੋਲੋਜੀ ਅੱਜ ਕੱਲ੍ਹ ਕਿਹੜੀ ਯੂਜ਼ ਹੋ ਰਹੀ ਹੈ, HDD ਆ, SSD ਆ, ਜਾਂ ਕੀ ਚੱਲ ਰਿਹਾ ਉੱਥੇ ਉਹਨਾਂ ਰਾਜਗਨ ਤੁਸੀਂ ਬੜੇ ਹੈਰਾਨ ਹੋਗੇ ਜਦੋਂ ਮੈਂ ਤਾਂ ਜਵਾਬ ਦੇਣਾ। SSDs ਤਾਂ ਯੂਜ਼ ਕਰਨੀ ਆ ਉਹਨਾਂ ਹੌਟ ਡੇਟਾ ਦੇ ਵਾਸਤੇ, ਹੈ ਨਾ। ਹਾਰਡ ਡਰਾਈਵ ਵੀ ਯੂਜ਼ ਕਰਨ, ਵੀ ਇੱਕ ਹਿਸਾਬ ਨਾਲ ਹੌਟ ਡੇਟਾ ਦੇ। ਤੁਸੀਂ ਅੱਜ ਦੇ ਸਮੇਂ ਦੇ ਵਿੱਚ ਵੀ ਰਾਜ ਕਰਨ DVDs ਦੇ ਉੱਤੇ ਸਟੋਰ ਕਰਕੇ ਡੇਟਾ ਰੱਖਿਆ ਜਾਂਦਾ। ਸੱਚੀ? ਹਾਂਜੀ, ਡੇਟਾ ਸੈਂਟਰਸ ਦੇ ਵਿੱਚ। ਵਾਓ। ਸੋ ਉਹ ਕੋਲਡ ਡੇਟਾ ਬੇਸਿਕਲੀ ਜਿਹੜਾ ਤੁਸੀਂ ਕਿਹਾ ਵੀ ਜਿਹੜਾ ਕੋਲਡ ਡਾਟਾ ਆ ਉਹ ਫਿਰ ਉਹ ਤੇ ਸਟੋਰ ਕਰਕੇ ਰੱਖਿਆ ਜਾਂਦਾ। ਹਾਂਜੀ, ਪ੍ਰੈਡਿਕਟਿਵ ਐਨਾਲਿਸਿਸ ਹੁੰਦਾ ਨਾ। ਹੁਣ ਦੇਖੋ ਤੇ ਤੁਸੀਂ ਕੋਈ ਫੋਟੋ ਖਿੱਚ ਕੇ ਪਾ ਦਿੱਤੀ ਸੋਸ਼ਲ ਮੀਡੀਆ ਤੇ, ਹੋ ਸਕਦਾ ਤੁਸੀਂ ਕਦੇ ਲਾਈਫ 'ਚ ਐਕਸੈਸ ਹੀ ਨਾ ਕਰਨੀ ਹੋਏ। ਬਿਲਕੁਲ, ਇਦਾਂ ਦੀਆਂ ਬਥੇਰੀਆਂ ਨੇ, ਹੈ ਨਾ। ਅਜੇ ਤੱਕ ਵੇਖੀ ਨਹੀਂ ਹੋਣੀ ਦੁਬਾਰਾ ਕਦੀ। ਹਾਂ, ਦੁਬਾਰਾ ਉਹ ਜਿਹੜੀ ਆ ਉਹ ਪ੍ਰੈਡਿਕਟਿਵ ਐਨਾਲਿਸਿਸ ਕਰਕੇ ਉਹਨੂੰ ਪੋਟੈਂਸ਼ੀਅਲੀ ਉੱਥੇ ਰੱਖ ਲੈਂਦੇ ਆ। ਤੇ ਰਾਜਕਰਨ ਮੈਂ ਇੰਟਰਸਟਿੰਗ ਇਹਦਾ ਫੈਕਟ ਇਹਦਾ ਇਹ ਦੱਸਦਾ ਕਿ ਦੇਖੋ ਜਦੋਂ ਡੇਟਾ ਸੈਂਟਰ ਆਪਾਂ ਰਨ ਕਰਦੇ, ਹਰ ਇੱਕ ਚੀਜ਼ ਦੇ ਉੱਤੇ ਹੈ ਨਾ, ਮਾਰਕੀਟ ਦੇ ਵਿੱਚ ਕਾਸਟ ਬਹੁਤ ਇੰਪੋਰਟੈਂਟ ਲਾਈਕ ਇਟਸ ਅਬਾਊਟ ਗ੍ਰੀਨ। ਹਾਂਜੀ, ਉਹ ਜਦੋਂ ਤੁਸੀਂ ਡੇਟਾ ਸੈਂਟਰ ਰਨ ਕਰਦੇ ਹੋ, ਉਹਦੇ ਵਿੱਚ ਹਾਰਡ ਡਰਾਈਵ ਨੂੰ ਜਦੋਂ ਤੁਸੀਂ ਰਨ ਕਰਦੇ ਹੋ, ਤੇ ਹਾਰਡ ਡਰਾਈਵ ਨੇ ਹੀਟ ਪ੍ਰੋਡਿਊਸ ਕਰਨੀ ਹੈ, ਤਾਂ ਮਤਲਬ ਹੀਟ ਡਿਸੀਪੇਸ਼ਨ ਲਈ ਤੁਹਾਨੂੰ ਉੱਥੇ AC ਲਾਉਣੇ ਪੈਣੇ ਆ, ਜਾਂ ਕੋਲਡ ਜਗ੍ਹਾ ਦੇ ਉੱਤੇ ਤੁਸੀਂ ਨਾਰਥ ਬਾਲਟਿਕ ਏਰੀਆ ਦੇ ਵਿੱਚ ਕੈਨੇਡਾ ਵਗੈਰਾ ਵਿੱਚ ਜਾ ਕੇ ਤੁਸੀਂ ਡੇਟਾ ਸੈਂਟਰ ਬਣਾਓਗੇ। ਸੋ ਉਹ ਸਾਰੀਆਂ ਚੀਜ਼ਾਂ ਕਾਸਟ ਉੱਤੇ ਇੰਪੈਕਟ ਕਰਦੀਆਂ। ਜਦੋਂ ਤੁਸੀਂ ਮੈਂ DVDs ਦੀ ਗੱਲ ਕਰਦਾ, ਤੇ DVDs ਨੇ ਕੋਈ ਜਨਰੇਟ ਨਹੀਂ ਕਰਨੀ ਹੀਟ। ਸੋ ਉਹਨਾਂ ਸਾਰਾ ਡੇਟਾ ਰਾਈਟ ਕਰਕੇ DVDs ਦੇ ਵਿੱਚ ਰੱਖਿਆ ਹੁੰਦਾ, ਜਿਹਦੀ ਉਹਨਾਂ ਲਾਈਟਾਂ ਵੀ ਬੰਦ ਕੀਤੀਆਂ ਹੁੰਦੀਆਂ। ਅੱਛਾ। ਹਾਂਜੀ, ਵੀ ਡੇਟਾ ਪਿਆ ਹੋਇਆ ਗਿਆ ਕਿਤੇ ਨਹੀਂ ਤੁਹਾਡਾ ਡੇਟਾ, ਪਰ ਉਹਨੂੰ ਕਿਸੇ ਨੇ ਯੂਜ਼ ਹੀ ਨਹੀਂ ਕਰਨਾ। ਬਟ ਜਿੱਦਾਂ ਹੁਣ ਮੰਨ ਲਓ ਆਪਾਂ ਕੋਈ ਅਜਿਹੀ ਫੋਟੋ ਜਿਹੜੀ ਇਹਨਾਂ ਦੇ ਪ੍ਰੈਡਿਕਟਿਵ ਐਨਾਲਿਸਿਸ ਦੇ ਹਿਸਾਬ ਦੇ ਨਾਲ ਇਹਨਾਂ ਨੇ DVD ਤੇ ਸਟੋਰ ਕਰਕੇ ਰੱਖ ਲਈ ਆ, ਕੀ ਉਹ DVD ਦੇ ਪਲੇਅਰ ਦੇ ਵਿੱਚ ਪਈਆਂ ਰਹਿੰਦੀਆਂ ਜਾਂ ਬਕਸਿਆਂ 'ਚ ਪਾ ਕੇ ਰੱਖ ਲੈਂਦੇ ਆ? ਨਹੀਂ, ਉਹ ਹੁੰਦੀ ਐਕਸੈਸਿਬਲ ਹੀ ਆ। ਮੰਨ ਲਓ ਕੋਈ ਕਮਾਂਡ ਗਈ ਇਧਰੋਂ, ਠੀਕ ਆ, ਵੀ ਆਹ ਮੈਨੂੰ ਫੋਟੋ ਚਾਹੀਦੀ ਆ, ਹਨਾ, ਵੀ ਤੁਸੀਂ 10 ਸਾਲਾਂ ਬਾਅਦ ਕਹੋ ਯਾਰ ਉਹ ਮੈਨੂੰ ਚੇਤਾ ਇੱਕ ਵਾਰੀ ਨਾ ਮੈਂ ਪਿੰਡ ਗਿਆ ਸੀ, ਆਹ ਫੋਟੋ ਖਿੱਚੀ ਸੀ, ਤੇ ਹਨਾ ਮੈਨੂੰ ਚੇਤਾ ਕਿ। ਸੋ ਜਦੋਂ ਉਹਨੇ ਕਲਿੱਕ ਕੀਤਾ, ਤੇ ਕਿਉਂਕਿ ਟੈਕਨੋਲੋਜੀ ਅੱਜ ਇੰਨੀ ਐਡਵਾਂਸ ਆ, ਉਹ ਡੇਟਾ ਜਾਣਾ ਵਾ ਉੱਥੇ ਜਿੱਥੇ ਟੇਬਲਸ ਬਣੇ ਹੋਏ ਆ, ਹਨਾ, ਹਰ ਇੱਕ ਡੇਟਾ ਸੈਂਟਰ ਵਿੱਚ ਹੋਊਗਾ। ਸੋ ਉਹਨੇ ਕੀ ਕਰਨਾ, ਉਹਨੇ ਆਟੋਮੈਟਿਕਲੀ, ਉਹਨੂੰ ਪਤਾ ਐਡਰੈਸ ਕਿੱਥੇ ਆ, ਉਹਨੇ ਉਸ ਐਡਰੈਸ ਦੇ ਉੱਤੇ, ਕਿਉਂਕਿ ਸਾਰਾ ਇਲੈਕਟ੍ਰੋਨਿਕ ਹੈ, ਇਹ ਮਿਲੀ ਸੈਕਿੰਡਸ ਦੇ ਵਿੱਚ ਦੀ ਖੇਡ ਹੁੰਦੀ, ਮਿਲੀ ਸੈਕਿੰਡ ਦੇ ਵਿੱਚ ਉੱਥੇ ਗਿਆ, ਉਹਨੇ ਪਾਵਰ ਔਨ ਕਰਨੀ ਆ ਉਹਦੀ, ਤੇ ਪਾਵਰ ਔਨ ਕਰਕੇ ਤੇ ਉਸ DVD 'ਚ ਉਹਨੇ ਡੇਟਾ ਕੱਢ ਕੇ ਫਟਾਫਟ ਬਾਹਰ ਲੈ ਆਉਣਾ। ਸੋ ਕਹਿੰਦਾ ਮਤਲਬ ਇਹ ਸਾਰੀ ਕਾਸਟ, ਇਹ ਬੜੀ ਇੰਜੀਨੀਅਰਿੰਗ ਹੁੰਦੀ ਹੈ ਜਿਹੜੇ ਡੇਟਾ ਸੈਂਟਰ, ਜੇ ਕਦੇ ਤੁਹਾਨੂੰ ਮੌਕਾ ਮਿਲੇ ਜਾ ਕੇ ਉਹਨੂੰ ਦੇਖਣਾ ਜ਼ਰੂਰ ਚਾਹੀਦਾ, ਵੀ ਕਿਹੜਾ ਸਟੇਟ ਆਫ ਦਾ ਆਰਟ ਉਹਨਾਂ ਚੀਜ਼ਾਂ ਬਣਾਈਆਂ ਹੁੰਦੀਆਂ। ਆਪਾਂ ਤਾਂ ਇਹ ਸੋਚਦੇ ਨਾ ਵੀ ਵੱਡੀ ਸਾਰੀ ਇੱਕ ਬਿਲਡਿੰਗ ਬਣਾ ਲਈ, ਉਹ 'ਚ ਹਾਰਡ ਡਰਾਈਵਾਂ ਲਾ ਦਿੱਤੀਆਂ ਤੇ ਗੱਲ ਖਤਮ, ਡੇਟਾ ਸੈਂਟਰ ਬਣ ਗਿਆ। ਪਰ ਇਹ ਬੜੀ ਮਾਈਨਿਊਟ ਇੰਜੀਨੀਅਰਿੰਗ ਹੁੰਦੀ ਆ। ਪ੍ਰੈਡਿਕਟਿਵ ਐਨਾਲਿਸਿਸ ਸੌਫਟਵੇਅਰ ਚੱਲ ਰਹੇ ਆ ਲਗਾਤਾਰ, ਉਹ ਤੋਂ ਬਾਅਦ ਰਿਲਾਇਬਿਲਿਟੀ ਚੱਲ ਰਹੀ ਆ ਉਹਦੀ ਬੈਕ ਐਂਡ ਦੇ ਉੱਤੇ, ਵੀ ਮੰਨ ਲਓ ਹਾਰਡ ਡਰਾਈਵ ਆ ਤੁਹਾਡੀ 5 ਸਾਲ, ਹੈ ਨਾ। ਹਾਰਡ ਡਰਾਈਵ ਦੇ ਵਿੱਚ ਓਵਰ ਦਾ ਟਾਈਮ ਪਹਿਲਾਂ ਕੀ ਹੁੰਦਾ ਸੀ ਕਿ ਜਿੱਦਾਂ ਨਾ ਰੈਗੂਲਰ ਵਾਰੰਟੀ, 20 ਵਾਰੰਟੀ ਤੁਸੀਂ ਕਾਰ ਲੈਂਦੇ ਹੋ ਜਾਂ ਕੋਈ ਹੋਰ ਚੀਜ਼ ਲੈਂਦੇ ਹੋ, ਕਹਿੰਦੇ ਜੀ ਇਹਦੀ ਸਾਲ ਦੀ ਵਾਰੰਟੀ ਹੈ, 3 ਸਾਲ ਦੀ ਵਾਰੰਟੀ ਹੈ, 5 ਸਾਲ ਦੀ ਵਾਰੰਟੀ ਹੈ ਨਾ। ਕੰਪਿਊਟਰ ਜਾਂ ਡਿਜੀਟਲ ਇੰਨੀ ਐਡਵਾਂਸ ਹੋ ਗਈ, ਸੋ ਉਹਦੇ ਵਿੱਚ ਉਸ ਹਿਸਾਬ ਦੇ ਨਾਲ ਨਹੀਂ ਚੱਲਦੀ। ਜੇ ਮੰਨ ਲਓ ਵੀ 5 ਸਾਲ ਬਾਅਦ ਸਾਰਿਆਂ ਨੂੰ ਆਪਣੀ ਐਪਲ ਨੂੰ ਹਾਰਡ ਡਰਾਈਵ ਆ, ਜਾਂ ਐਮਾਜ਼ੋਨ ਨੂੰ ਆਪਣੀਆਂ, ਜਾਂ ਫੇਸਬੁੱਕ ਨੂੰ ਆਪਣੀ ਹਾਰਡ ਡਰਾਈਵ ਚੇਂਜ ਕਰਨੀ ਪੈਣੀ, ਉਹ ਤੇ ਹਾਰਡ ਡਰਾਈਵਾਂ ਬਦਲਣ ਦੇ ਉੱਤੇ ਹੀ ਰਹਿਣ।
ਹੂੰ, 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 ਤੇ ਜਿੱਦਾਂ ਆਪਾਂ ਪਹਿਲਾਂ ਗੱਲ ਕੀਤੀ ਵੀ ਇੱਕ ਹਾਰਡ ਡਰਾਈਵ ਦੇ ਉੱਤੇ ਤੁਸੀਂ ਕੋਈ ਹਾਰਡ ਡਰਾਈਵ ਚੰਗੀ ਬਣੀ ਹੋ, ਕੋਈ ਹਾਰਡ ਡਰਾਈਵ ਹੋ ਸਕਦਾ 12 ਸਾਲ 15 ਸਾਲ ਵੀ ਕੱਢ ਜੇ। ਸੋ ਹੂੰ, ਉਹਦੇ ਵਿੱਚ ਜਿਹੜੀ ਆ ਮੈਂ ਪਹਿਲਾਂ ਗੱਲ ਕੀਤੀ ਕਿ ਪਾਵਰ ਆਫ ਰੱਖਦੇ ਆ। ਇਹਦੇ 'ਚ ਨਾ ਇੱਕ ਟਰਮ ਯੂਜ਼ ਕਰਦੇ ਉਹਨੂੰ ਕਹਿੰਦੇ ਸਮਾਰਟ ਪੈਰਾਮੀਟਰਸ। ਅੱਛਾ, ਹੂੰ, ਸਮਾਰਟ ਪੈਰਾਮੀਟਰਸ ਦਾ ਮਤਲਬ ਕੀ ਹੁੰਦਾ ਕਿ ਉਹਦੇ ਵਿੱਚ ਉਹਦੀ ਲਾਈਫ ਦੱਸਦੇ ਆ। ਕਿ ਉਹਦੇ ਵਿੱਚ ਵੀ ਇਹ ਕਿੰਨੇ ਤੇ ਪਾਵਰ ਔਨ ਆਵਰਸ ਹੋ ਚੁੱਕੇ ਆ, ਇਹਦਾ ਜਿਹੜੇ ਤੁਹਾਨੂੰ ਉੱਤੇ ਬਲੌਕਸ ਆ, ਉਹਦੀ ਵੀਰ ਐਂਡ ਟੀਰ ਕਿੰਨੀ, ਉਹਦੀ ਪਰਸੈਂਟੇਜ ਕੀ ਆ, ਸਭ ਕੁਛ। ਇਹ ਠੀਕ ਹੈ, ਆਫ ਦਾ ਰੈਕਡ ਉਹਦੇ ਉੱਤੋਂ ਹੀ ਤੁਸੀਂ ਰੀਡ ਕਰ ਸਕਦੇ ਹੋ। ਤੇ ਹੂੰ, ਉਹਦੇ ਵਿੱਚ ਕੀ ਆ ਕਿ ਉਹਨੂੰ ਮੋਨੀਟਰ ਕਰਦੇ ਰਹਿੰਦੇ ਆ, ਤੇ ਜਿਹੜੀ ਤੁਹਾਨੂੰ ਲੱਗੇ ਵੀ ਆ ਹਾਰਡ ਡਰਾਈਵ ਜੀ ਦੀ ਵੀਰ ਐਂਡ ਟੀਰ ਦੀ ਰੇਟ ਜ਼ਿਆਦਾ ਵਾ, ਤੇ ਹੂੰ, ਮੈਂ ਹੂੰ, ਕਹਿ ਰਹੀ ਵੀ ਇਹ ਵੀਰ ਐਂਡ ਟੀਰ ਹੋਈ ਆ ਜਾਂ ਨਹੀਂ ਹੋਈ, ਪਰ ਇਹਦੀ ਵੀਰ ਐਂਡ ਟੀਰ ਰੇਟ ਜ਼ਿਆਦਾ, ਸੋ ਹੂੰ, ਉਹਦੇ ਨਾਲ ਐਨਾਲਿਸਿਸ ਉਹਦਾ ਪਹਿਲਾਂ ਹੀ ਉਹਨਾਂ ਕਰਕੇ ਸਾਫਟਵੇਅਰ ਨੇ ਕਰਕੇ ਰੱਖ ਦੇਣਾ ਵੀ ਹਾਂ ਬਈ ਆਹ ਜਿਹੜੀ ਡਰਾਈਵ ਆ ਹੋ ਸਕਦਾ 1 ਸਾਲ ਦੀ ਆਹ ਤਰੀਕ ਨੂੰ ਇਹਨੇ ਫੇਲ ਹੋ ਜੇ। ਫੇਲ ਹੋ ਜਾਣਾ, ਤੋਂ ਠੀਕ ਹੈ, 1 ਮਹੀਨਾ ਪਹਿਲਾਂ ਇਹਨੂੰ ਬਦਲ ਲਓ। ਫਿਰ ਹੂੰ, ਔਨ ਟਾਪ ਆਫ ਇਟ ਇੱਕ ਹੁਣ ਜਿੱਦਾਂ ਪਹਿਲਾਂ ਗੱਲ ਕਹੀ ਕਿ ਇੱਕ ਚੀਜ਼ ਤਾਂ ਹੋ ਗਈ ਹੈ ਨਾ ਕਾਸਟ ਦੇ ਪਰਸਪੈਕਟਿਵ ਨਾਲ। ਦੂਸਰੀ ਚੀਜ਼ ਹੁੰਦੀ ਹੈ ਕਿ ਮੰਨ ਲਓ ਕਿ ਇੱਕ ਜਗ੍ਹਾ ਦੇ ਉੱਤੇ ਤੁਹਾਡਾ ਡਾਟਾ ਸੈਂਟਰ ਪਿਆ ਹੋਇਆ, ਇਹ ਹੂੰ, ਕੈਨੇਡਾ 'ਚ ਡਾਟਾ ਸੈਂਟਰ, ਦੂਸਰਾ ਤੁਹਾਡਾ ਆਇਓਵਾ ਦੇ ਵਿੱਚ ਡਾਟਾ ਸੈਂਟਰ। ਤੁਸੀਂ ਅੱਜ ਤੱਕ ਕਦੇ ਨਹੀਂ ਵੇਖਿਆ ਹੋਣਾ ਕਿ ਤੁਹਾਡੀ ਫੇਸਬੁੱਕ ਦੀ ਕੋਈ ਜਾਂ ਕੋਈ ਹੋਰ ਸੋਸ਼ਲ ਮੀਡੀਆ ਤੁਹਾਡੀ ਫੋਟੋ ਕਿਤੇ ਚਲੀ ਗਈ ਹੋਏ। ਪਰ ਇਹਦਾ ਮਤਲਬ ਇਹ ਨਹੀਂ ਵੀ ਡਾਟਾ ਸੈਂਟਰ ਖਰਾਬ ਨਹੀਂ ਹੁੰਦੇ। ਕਿਤੇ ਹੂੰ, ਫਲੱਡਿੰਗ ਆ ਜਾਏ, ਕਿਤੇ ਹੈ ਨਾ ਅੱਗ ਲੱਗ ਜਾਏ, ਕਿੰਨਾ ਬਿਜਲੀ ਕੁਛ ਬੰਦ ਹੋ ਜਾਏ, ਹੈ ਨਾ, ਕੁਛ ਹੋ ਸਕਦਾ। ਸੋ ਹੂੰ, ਉਹਦੇ ਲਈ ਡਾਟਾ ਰਿਡੰਡੈਂਸੀ ਵੀ ਨਾ ਰੱਖੀ ਹੁੰਦੀ ਆ ਕਿ ਹੂੰ, ਡਿਫਰੈਂਟ ਜੀਓਪੋਲਿਟੀਕਲ ਲੋਕੇਸ਼ਨ ਦੇ ਉੱਤੇ ਤੁਹਾਡਾ ਡਾਟਾ ਜਿਹੜਾ ਰੱਖਿਆ ਹੁੰਦਾ। ਇੱਕ ਹੋ ਸਕਦਾ ਤੁਹਾਡਾ ਜਿਹੜਾ ਡਾਟਾ ਸੈਂਟਰ ਆ ਉਹ ਕੈਲੀਫੋਰਨੀਆ 'ਚ ਪਿਆ ਹੋਇਆ, ਦੂਸਰਾ ਨਾਰਥ ਹਾਂ, ਕੈਰੋਲਾਈਨਾ 'ਚ, ਤੀਜਾ ਅਪਸਟੇਟ ਨਿਊਯਾਰਕ ਦੇ ਵਿੱਚ, ਹੈ ਨਾ। ਸੋ ਡਾਟਾ ਦੀ ਕਾਪੀਜ਼ ਵੀ ਉਹਨਾਂ ਰੱਖੀ ਹੁੰਦੀ ਆ। ਸੋ ਇਹ ਸੋ ਬੜੀ ਵਧੀਆ ਮਤਲਬ ਇੱਕ ਇੰਜੀਨੀਅਰਿੰਗ ਆ। ਇੱਕ ਚੀਜ਼ ਨੂੰ ਸਟੋਰ ਕਰਨ ਦੇ ਲਈ ਕਈ ਥਾਵਾਂ ਤੇ ਸੇਮ ਡਾਟਾ ਜਿਹੜਾ ਉਹ ਰੱਖਿਆ ਜਾਂਦਾ ਹੈ। ਰੱਖਿਆ ਜਾਂਦਾ ਕਿਉਂਕਿ ਰਿਲਾਇਬਿਲਿਟੀ ਕਰਕੇ। ਕਿਉਂਕਿ ਆਪਾਂ ਹੁਣ ਇੰਨੇ ਕੁ ਕਾਹਲੇ ਆ, ਆਪਾਂ ਚਾਹੁੰਦੇ ਆ ਵੀ ਭਾਈ ਆਪਾਂ ਨੂੰ ਉਸ ਵੇਲੇ ਮਿਲਣਾ ਚਾਹੀਦਾ। ਹਾਂਜੀ, ਨਾ ਸੁਣਨ ਦੀ ਆਪਾਂ ਨੂੰ ਆਦਤ ਨਹੀਂ ਰਹੀ, ਨਾ ਹਾਂਜੀ। ਕਲਿੱਕ ਕਰੋ ਤੇ ਉਹ ਜਿਹੜੀ ਉਹ ਨਾ ਮਿਲੇ। ਸੋ ਇਹਦੇ ਲਈ ਇੱਥੇ ਇਹ ਵੀ ਆਪਾਂ ਥੋੜ੍ਹੀ ਜਿਹੀ ਗੱਲ ਕਰ ਲਈਏ ਵੀ ਇਹਦਾ ਮਤਲਬ ਫਿਰ ਜਿਹੜੇ ਡਾਟਾ ਸੈਂਟਰਸ ਆ ਜਾਂ ਸਟੋਰੇਜ ਆ, ਉਹ ਲਾਈਕ ਐਨਰਜੀ ਕੰਜ਼ੰਪਸ਼ਨ ਵੀ ਉਹਨਾਂ ਦੀ ਫਿਰ ਬਹੁਤ ਹੁੰਦੀ ਹੋਣੀ। ਇਹ ਬਹੁਤ ਤਗੜਾ ਇਸ਼ੂ ਹੈ। ਠੀਕ ਹੈ, ਸੋ ਐਨਰਜੀ ਕੰਜ਼ੰਪਸ਼ਨ ਦਾ। ਕਿਉਂਕਿ ਦੇਖੋ ਅੱਜ ਦੇ ਸਮੇਂ ਦੇ ਵਿੱਚ ਵੀ ਆਪਾਂ ਇੱਕ ਵਾਰੀ ਪਹਿਲਾਂ ਗੱਲ ਕੀਤੀ ਸੀ ਕਿ ਐਨਰਜੀ ਅੱਜ ਦੇ ਸਮੇਂ ਦੇ ਵਿੱਚ ਵੀ ਕੋਲ ਤੋਂ ਬਹੁਤ ਆਉਂਦੀ ਆ। ਸੋ ਡਾਟਾ ਸੈਂਟਰ ਜਿਹੜੇ ਆ ਇਹਨਾਂ ਦਾ ਸਭ ਤੋਂ ਵੱਡਾ ਰੌਲਾ ਇਹ ਆ ਕਿ ਇਹ ਰਿਸੋਰਸ ਆਪਣਾ ਪਾਵਰ ਇੰਟੈਂਸਿਵ ਬਹੁਤ ਆ। ਸੋ ਉਹਦੇ ਕਰਕੇ ਨੈਗੇਟਿਵ ਪਬਲਿਸਿਟੀ ਦੇ ਉੱਤੇ ਵੀ ਇਹਦਾ ਕਾਰਬਨ ਫੁੱਟਪ੍ਰਿੰਟ ਬਹੁਤ ਜ਼ਿਆਦਾ ਇਹਨਾਂ ਦਾ। ਮੈਂ ਐਸਟੀਮੇਟ ਦੇਖ ਰਿਹਾ ਸੀ, ਜਿਹੜਾ ਇੰਟਰਨੈਸ਼ਨਲ ਐਨਰਜੀ ਏਜੰਸੀ ਉਹ ਕਹਿੰਦੀ ਆ ਹਾਂਜੀ, ਜਿਹੜੀ 2022 ਦੇ ਵਿੱਚ 240 ਤੋਂ 340 ਟੈਰਾਵਾਟ ਆਵਰਸ એનર્ਜੀ ਕੰਜ਼ੰਪਸ਼ਨ ਜਿਹੜੀ ਇਹਨਾਂ ਦੀ ਰਹੀ ਆ। ਉਹ ਦੁਨੀਆ ਭਰ ਦੀ ਗਲੋਬਲ એનર્ਜੀ ਦੀ ਡਿਮਾਂਡ ਦਾ ਇਹ ਮੇਬੀ 1 ਤੋਂ 1.5% ਦੇ ਦਰਮਿਆਨ ਹੀ ਫਿਰ ਬਣਦਾ ਵੀ ਆ। ਬਹੁਤ ਬਣ ਜਾਂਦਾ। ਬਟ ਸਟਿਲ ਅ ਲੋਟ ਹਾਂਜੀ, ਵੀ ਬਹੁਤ ਜ਼ਿਆਦਾ ਜਿਹੜੀ ਇਸ ਦੇ ਵਿੱਚ ਇਸ ਟਾਈਮ ਜਿਹੜੀ ਉਹ ਬਣ ਰਹੀ ਆ। ਤੇ ਆਪਾਂ ਕ੍ਰਿਪਟੋ ਕਰੰਸੀ ਦੀ ਵੀ ਕੁਛ ਚਿਰ ਪਹਿਲਾਂ ਗੱਲ ਕਰ ਰਹੇ ਸੀ। ਉਹਦੀ ਇਕੱਲੀ ਮਾਈਨਿੰਗ ਦੇ ਉੱਤੇ 110 ਟੈਰਾਵਾਟ ਆਵਰ એનર્ਜੀ ਕੰਜ਼ਿਊਮ ਹੋਈ ਸੀ ਜੀ। 2022 ਦੇ ਵਿੱਚ। ਸੋ ਇਹਨੂੰ ਦੇਖ ਕੇ ਕੀ ਟ੍ਰੈਂਡਸ ਦੇ ਵਿੱਚ એનર્ਜੀ ਜਿਹੜਾ ਕਾਰਬਨ ਫੁੱਟਪ੍ਰਿੰਟ ਨੂੰ ਘਟਾਉਣ ਦੀਆਂ ਕੋਸ਼ਿਸ਼ਾਂ ਦੇ ਵਿੱਚ ਕੀ ਡਾਟਾ ਸੈਂਟਰਸ ਦੇ ਵਿੱਚ ਜਾਂ ਡਾਟਾ ਸਟੋਰੇਜ ਦੇ ਵਿੱਚ ਕੀ ਕੁਛ ਨਵਾਂ ਆ ਰਿਹਾ ਹੈ? ਮੈਂ ਜਿੱਦਾਂ ਪਹਿਲਾਂ ਰਾਜਗਨ ਤੁਹਾਨੂੰ ਗੱਲ ਦੱਸੀ ਕਿ ਅੱਜ ਤੋਂ ਨਾ 5 ਸਾਲ ਪਹਿਲਾਂ ਹੀ ਜਦੋਂ ਸੋਸ਼ਲ ਮੀਡੀਆ ਦਾ ਕਾਫੀ ਜ਼ੋਰ ਫੜਨਾ ਸ਼ੁਰੂ ਕਰ ਦਿੱਤਾ। ਹੁਣ ਇਹ ਦੇਖੋ ਕਿ ਅਸੀਂ ਕੋਈ ਆਪਣੇ ਬੰਦੇ ਹੁੰਦੇ ਆ ਵਿਆਹ ਦੇ ਵਿੱਚ ਬੈਠੇ ਹੁੰਦੇ ਆ ਨਾ, ਵਿਆਹ ਦੀ ਨੱਚਦੇ ਦੀ ਵੀ ਉਹਨਾਂ ਵੀਡੀਓ ਬਣਾ ਲੈਣੀ ਆ, ਹੈ ਨਾ। ਚਲੋ ਮਖੌਲ ਕਰਦੇ ਆ, ਪਰ ਬੇਸਿਕਲੀ ਗੱਲ ਇਹ ਕਿ ਡਾਟਾ ਕਿਤੇ ਨਾ ਕਿਤੇ ਤਾਂ ਸਟੋਰ ਹੋਣਾ ਹੀ ਹੈ ਨਾ, ਹੈ ਨਾ। ਉਹ ਜਦੋਂ ਡਾਟਾ ਕਿਤੇ ਨਾ ਕਿਤੇ ਸਟੋਰ ਹੋ, ਸਾਰਾ ਡਾਟਾ ਸੈਂਟਰਸ ਦੇ ਵਿੱਚ ਡਾਟਾ ਸਟੋਰ ਹੁੰਦਾ। ਸੋ ਕਹਿਣ ਦਾ ਮਤਲਬ ਇਹ ਡਾਟਾ ਸੈਂਟਰ ਦੀ ਲੋੜ ਬਹੁਤ ਜ਼ਿਆਦਾ ਹੈ ਨਾ ਆਉਣ ਵਾਲੇ ਸਮੇਂ ਦੇ ਵਿੱਚ, ਕਿਉਂਕਿ ਡਾਟਾ ਐਕਸਪੈਂਡ ਕਰ ਰਿਹਾ। ਸੋ ਉਹਦੇ ਵਿੱਚ ਕੀ ਹੁੰਦਾ ਕਿ ਜਦੋਂ 5-6 ਸਾਲ ਪਹਿਲੇ ਡਾਟਾ ਸੈਂਟਰ ਅੰਡਰ ਹਾਈ ਸਕਰੂਟਨੀ ਆ ਗਏ ਕਿ ਇਹ ਕਾਰਬਨ ਫੁੱਟਪ੍ਰਿੰਟ ਬਹੁਤ ਜ਼ਿਆਦਾ। ਸੋ ਉਹਦੇ ਤੋਂ ਆ ਜਿਹੜੀ ਮੈਂ ਤੁਹਾਨੂੰ ਟੈਕਨੀਕ ਅੱਗੇ ਦੱਸੀ ਸੀ ਕਿ ਇੱਕ ਕੋਲਡ ਡਾਟਾ, ਹੌਟ ਡਾਟਾ ਟੈਕਨੀਕ, ਪ੍ਰੈਡਿਕਟਿਵ ਐਨਾਲਿਸਿਸ ਕਰਦੇ ਆ, ਹੈ ਨਾ। ਤੇ ਜਿਹੜੀ ਜਗ੍ਹਾ ਤੁਹਾਨੂੰ ਲੱਗਦਾ ਵੀ ਡਾਟਾ ਨਹੀਂ ਸਟੋਰ ਹੋਣਾ, ਉੱਥੋਂ ਉਹ ਏਰੀਆ ਨੂੰ ਸ਼ਟ ਡਾਊਨ ਕਰ ਦਿੰਦੇ ਆ। ਕੋਸ਼ਿਸ਼ ਇਹ ਕਰਦੇ ਕਿ ਡਾਟਾ ਸੈਂਟਰ ਨੂੰ ਦੇ ਵਿੱਚ ਇੱਦਾਂ ਦੀ ਟੈਕਨੀਕਸ ਯੂਜ਼ ਕੀਤੀਆਂ ਜਾਣ ਜਿਹਦੇ ਕਰਕੇ ਹੀਟ ਕੰਜ਼ੰਪਸ਼ਨ ਘੱਟ ਹੋਏ, ਜਿਹਦੇ ਕਰਕੇ ਓਵਰਆਲ ਪਾਵਰ ਕੰਜ਼ੰਪਸ਼ਨ ਜਿਹੜੀ ਹੈ ਡਾਟਾ ਸੈਂਟਰ ਦੀ ਘੱਟ ਹੋਏ। ਅਗਲੀ ਚੀਜ਼ ਉਹਦੇ 'ਚ ਇਹ ਹੈ ਕਿ ਸੋਲਰ ਪਾਵਰਡ ਬੇਸਡ ਡਾਟਾ ਸੈਂਟਰ ਦਾ ਵੀ ਕਾਫੀ ਟ੍ਰੈਂਡ ਚੱਲ ਰਿਹਾ। ਵਿੰਡ ਬੇਸ, ਸੋਲਰ ਬੇਸ, ਰੀਨਿਊਏਬਲ ਐਨਰਜੀ ਆਪਾਂ ਵੱਧ ਤੋਂ ਵੱਧ ਕੰਜ਼ਿਊਮ ਕਰ ਸਕੀਏ, ਹੈ ਨਾ। ਸੋ ਇੱਦਾਂ ਦੇ ਕਾਫੀ ਜਿਹੜੇ ਟ੍ਰੈਂਡਸ ਆ ਉਸ ਪਾਸੇ ਨੂੰ ਚੱਲ ਰਹੇ ਆ।
ਤੇ ਉਦਾਂ ਓਵਰਆਲ ਟ੍ਰੈਂਡਸ ਡਾਟਾ ਸਟੋਰੇਜ ਨੂੰ ਲੈ ਕੇ ਕੀ ਨੇ? ਕੀ ਟੈਕਨੋਲੋਜੀ ਦੇ ਵਿੱਚ ਆਪਾਂ ਹੁਣ ਆਰ ਵੀ ਔਨ ਸਮ ਕਾਈਂਡ ਆਫ ਟ੍ਰਾਂਜੀਸ਼ਨ ਦੇ ਉੱਤੇ ਹਾਂ, ਜਾਂ ਜੇ ਆਪਾਂ ਸਥਿਰਤਾ ਦੇ ਨਾਲ ASSDs ਐਂਡ ਥੀਸ ਕਾਈਂਡ ਆਫ ਸਟੋਰੇਜ ਦੇ ਉੱਤੇ ਹਾਂ, ਜਾਂ ਕੁਝ ਚੇਂਜ ਹੋਣ ਜਾ ਰਿਹਾ ਹੈ? ਦੇਖੋ, ਇਹ ਕਾਸਟ ਫੈਕਟਰ ਹੀ ਆ, ਹਨਾ। ਇਹ ਹਰ ਇੱਕ ਕੰਪਨੀ ਦੀ ਆਪਣੀ ਸਟ੍ਰੈਟਜੀ ਹੋਏਗੀ ਵੀ ਉਹਦੀ ਠੀਕ ਡੇਟਾ ਹੈ। ਦੀ ਯੂਸੇਜ ਕਿੱਦਾਂ ਦੀ ਆ। ਸੋ ਮਿਸਾਲ ਦੇ ਤੌਰ ਤੇ ਮੈਂ ਇਹ ਗੱਲ ਦੱਸਦਾ ਕਿ ਤੁਸੀਂ ਕੋਈ ਵੈਬਸਾਈਟ ਵਰਤਦੇ ਹੋ, ਹਨਾ। ਵੈਬਸਾਈਟ ਦੀ ਕੋਈ ਸਰਵਿਸਿਜ਼ ਨੂੰ ਤੁਸੀਂ ਵਰਤਦੇ ਹੋ, ਤੇ ਜਿਹਦੇ ਤੇ ਤੁਹਾਨੂੰ ਡੇਟਾ ਸਟੋਰੇਜ ਦੀ ਲੋੜ ਨਹੀਂ ਆ ਓਵਰ ਦਾ ਲੌਂਗ ਪੀਰੀਅਡ ਆਫ ਟਾਈਮ, ਸੋ ਉਹ ਕੀ ਕਰਦੇ ਆ ਕਿ ਉਹਨਾਂ ਦੇ ਲਈ ਕੋਈ ਡੇਟਾ ਸੈਂਟਰ ਦੀ ਕੋਈ ਏਡਾ ਹੈ ਨਹੀਂ ਆ, ਹਨਾ। ਰਿਕੁਆਇਰਮੈਂਟਸ ਉਹਨਾਂ ਦੀ ਏਡੀਆਂ ਹੈ ਨਹੀਂ ਆ ਉਹਨਾਂ ਦੀ, ਜਦ ਕਿ ਔਨ ਦੀ ਅਦਰ ਹੈਂਡ ਜਿੱਦਾਂ ਅਸੀਂ ਸੋਸ਼ਲ ਮੀਡੀਆ ਦੀ ਗੱਲ ਕਰਤੀ, ਉਹਨਾਂ ਦੀ ਇੰਟੈਂਸਿਵ ਰਿਕੁਆਇਰਮੈਂਟਸ ਆ, ਹਨਾ। ਸੋ ਇਹ ਕੰਪਨੀ ਤੋਂ ਕੰਪਨੀ ਤੇ ਉਹਨਾਂ ਦੀ ਬਿਜ਼ਨਸ ਰਿਕੁਆਇਰਮੈਂਟ ਤੇ ਬਹੁਤ ਡਿਪੈਂਡ ਕਰੂਗਾ। ਸੋਸ਼ਲ ਮੀਡੀਆ ਆਉਣ ਵਾਲੇ ਸਮੇਂ ਦੇ ਵਿੱਚ ਵੀ, ਭਾਵੇਂ ਮੈਟਾਵਰਸ ਹੋਏ, ਭਾਵੇਂ ਜੋ ਮਰਜ਼ੀ ਹੋਏ, ਡੇਟਾ ਦੀ ਡਿਮਾਂਡ ਵਧਣੀ ਆ, ਤੇ ਉਹਨੂੰ ਪੂਰਾ ਕਰਨ ਦੇ ਲਈ ਤੇ ਪ੍ਰੋਫਿਟ ਮਾਰਜਿਨਸ ਨੂੰ ਉੱਪਰ ਰੱਖਣ ਦੇ ਲਈ ਜਿਹੜੇ ਡੇਟਾ ਪ੍ਰੋਵਾਈਡਰ ਆ, ਡੇਟਾ ਹਾਰਡਵੇਅਰ ਪ੍ਰੋਵਾਈਡਰ, ਹਾਰਡ ਡਰਾਈਵ ਵਾਲੇ ਹੋ ਗਏ, ਸੌਫਟਵੇਅਰ ਆਪਣੇ SSD ਵਾਲੇ ਹੋ ਗਏ, ਹੈ ਨਾ, ਉਹਨਾਂ ਨੇ ਉਹਨੂੰ ਕੰਪੈਕਟ ਕਰੀ ਜਾਣਾ ਵੱਧ ਤੋਂ ਵੱਧ, ਕਿ ਇੱਕ ਪੈਕੇਜ ਦੇ ਵਿੱਚ ਅਸੀਂ ਕਿੱਦਾਂ ਵੱਧ ਤੋਂ ਵੱਧ ਕਰ ਸਕੇ। ਹਾਰਡ ਡਰਾਈਵ ਦੇ ਵਿੱਚ, ਹੈ ਨਾ, ਜਿੱਦਾਂ ਅਸੀਂ ਪਹਿਲੇ ਗੱਲ ਕੀਤੀ ਕਿ ਛੋਟੇ ਜਿਹੇ ਏਰੀਏ ਵਿੱਚ ਵੀ ਹੈਡਸ ਨੂੰ ਕਰ ਦਿੰਦੇ। ਹੁਣ 2.5 ਇੰਚ ਦੀ ਵੀ ਹਾਰਡ ਡਰਾਈਵ ਕਾਫੀ ਪਪੂਲਰ ਆ ਐਸ ਲੈਪਟਾਪਸ ਵਿੱਚ, ਉਹਨਾਂ ਨੂੰ ਹੀ ਵਰਤਦੇ ਆ। ਜਦ ਕਿ SSD ਵਾਲੇ ਕੋਸ਼ਿਸ਼ ਇਹ ਕਰਦੇ ਆ ਕਿ ਜਿੱਦਾਂ ਅਸੀਂ ਪਹਿਲਾਂ ਗੱਲ ਕੀਤੀ ਵੀ ਉਹਨੂੰ ਵੱਧ ਤੋਂ ਵੱਧ ਕਿੱਦਾਂ ਕੰਪੈਕਟ ਕੀਤਾ ਜਾਏ, ਉਹਦੀ ਪਾਵਰ ਕੰਜ਼ੰਪਸ਼ਨ ਨੂੰ ਕਿੱਦਾਂ ਘਟਾਇਆ ਜਾਏ, ਹੈ ਨਾ। ਸੋ ਤਾਂ ਕਿ ਉਹ ਮਾਰਕੀਟ ਦੇ ਵਿੱਚ ਆਪਣੀ ਜਗ੍ਹਾ ਬਣਾ ਕੇ ਰੱਖ ਸਕਣ। ਜੀ, ਤੇ ਡਾਟਾ ਸਟੋਰੇਜ ਦੇ ਫਿਊਚਰ ਟ੍ਰੈਂਡਸ ਕੀ ਨੇ? ਡੇਟਾ ਸਟੋਰੇਜ ਜਿੱਦਾਂ ਮੈਂ ਦੱਸਿਆ ਜੀ ਕਿ ਡੇਟਾ ਤੇ ਜੋ ਅਸੀਂ ਜ਼ਿਆਦਾ ਡਿਜੀਟਾਈਜ਼ ਹੋ ਰਹੇ ਹਾਂ, ਜ਼ਿਆਦਾ ਜਾਣਕਾਰੀ ਆ ਰਹੀ ਆ, ਇਹ ਤਾਂ ਐਕਸਪੈਂਡ ਹੀ ਹੋ ਸਕਦਾ। ਮੈਂ ਕੋਸ਼ਿਸ਼ ਇਹ ਕਰੂੰਗਾ ਕਿ ਆਪਣੀ ਜਿਹੜੀ ਕਨਵਰਸੇਸ਼ਨ ਆ ਇਹਦੇ ਥੱਲੇ ਫੁੱਟਨੋਟ ਦੇ ਵਿੱਚ ਆਪਾਂ ਡੇਟਾ ਦੇ ਜਿਹੜੇ ਟ੍ਰੈਂਡਸ ਆ ਉਹ ਗ੍ਰਾਫਸ ਕੁਛ ਰੱਖ ਸਕੀਏ, YouTube ਦੇ ਉੱਪਰ ਵੀ ਤੇ Facebook ਦੇ ਉੱਪਰ, ਤੇ ਆਪਣੀ ਜਿਹੜੀ ਹੋਏਗੀ ਉਹਦੇ ਥੱਲੇ, ਤੇ ਉਹਦੇ ਤੋਂ ਥੋੜੇ ਤੁਹਾਨੂੰ ਡੇਟਾ ਟ੍ਰੈਂਡਸ ਪਤਾ ਲੱਗ ਜਾਣਗੇ ਕਿ ਇਹ ਜਿਹੜਾ ਟ੍ਰੈਂਡ ਆਉਣ ਵਾਲੇ ਸਮੇਂ ਦੇ ਵਿੱਚ ਵਧਣਾ ਹੀ ਵਧਣਾ। ਹਾਂ, ਉਹਦੇ ਵਿੱਚ ਕੋਸ਼ਿਸ਼ ਇਹ ਕਰਦੇ ਆ ਕਿ ਜਿਹੜਾ ਅਸੀਂ ਪਹਿਲਾਂ ਹੀ ਗੱਲ ਕੀਤੀ ਕਿ ਹਾਰਡ ਡੇਟਾ ਹੈ ਨਾ, ਉਹਨੂੰ ਚੀਜ਼ਾਂ ਦੇ ਵਿੱਚ, ਹੋਰ ਡਿਵਾਈਸਿਸ ਵਿੱਚ ਉਹਨੂੰ ਸਟੋਰ ਕਰਕੇ ਰੱਖਿਆ ਜਾਏ, ਪਰ ਲੋੜ ਤਾਂ ਡੇਟਾ ਦੀ ਰਹਿਣੀ ਆ। ਤੇ ਆਉਣ ਵਾਲੇ ਸਮੇਂ ਦੇ ਵਿੱਚ ਇੱਕ ਚੀਜ਼ ਉਹ ਵੀ ਰਾਜਕਰਨ, ਮੈਨੂੰ ਲੱਗਦਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਇਹਦੇ ਨਾਲ ਹੀ ਰਿਲੇਟਡ ਗੱਲ ਕਰਾਂਗੇ ਕਿ ਸਰਵੇਲੈਂਸ ਟੈਕਨੋਲੋਜੀ। ਸਰਵੇਲੈਂਸ, ਅਸੀਂ ਡੇਟਾ ਕੰਜ਼ਿਊਮਰ ਲੈਵਲ ਦੀ ਗੱਲ ਕਰਦੇ ਹਾਂ, ਕਿ ਗਵਰਨਮੈਂਟ ਸਰਵੇਲੈਂਸਿਸ ਵੀ ਹੁੰਦੀਆਂ। ਅਮਰੀਕਾ ਵਿੱਚ ਹੈਗੀ ਆ, ਹੈ ਨਾ, ਬਹੁਤ ਜ਼ਿਆਦਾ ਵਾ। ਸਾਰੀ ਦੁਨੀਆ 'ਚ ਅੱਜ ਤਾਂ ਇੰਡੀਆ ਦੇ ਵਿੱਚ, ਹੈ ਨਾ, ਬਹੁਤ ਸਿਕਿਉਰਿਟੀ ਸਟੇਟਸ, ਰਸ਼ੀਆ, ਚਾਈਨਾ, ਨਾਰਥ ਕੋਰੀਆ, ਇਹਨਾਂ ਦੇ ਵਿੱਚ ਤੇ ਇੰਟੈਂਸਿਵ ਇਹਨਾਂ ਵੀ ਮੂਵਮੈਂਟਸ ਤੱਕ ਤੁਹਾਡੇ ਦੇਖਣੀਆਂ ਸਰਕਾਰਾਂ ਨੇ। ਸੋ ਉਹ ਵੀ ਇੱਕ ਬੜੀ ਤਗੜੀ ਇੰਡਸਟਰੀ ਆ, ਠੀਕ ਆ। ਉਹ ਇੱਕ ਡੇਟਾ ਸਟੋਰੇਜ ਦਾ ਇੱਕ ਬਹੁਤ ਵੱਡਾ ਹਿੱਸਾ ਹੋਊਗਾ ਪਬਲਿਕ ਸਰਵੇਲੈਂਸ ਦਾ ਵੀ। ਜੀ, ਹਰਵਿੰਦਰ, ਆਪਾਂ ਸ਼ੁਰੂ 'ਚ ਗੱਲ ਕੀਤੀ ਸੀ NVMe ਦੀ, ਜਿਹੜੀ ਨੋਨ ਵੋਲੇਟਾਈਲ ਮੈਮਰੀ ਐਕਸਪ੍ਰੈਸ ਅੱਜ ਕੱਲ੍ਹ ਦੇ ਵਿੱਚ ਆ ਰਹੀ ਆ। ਇਹ ਕੀ SSD ਦਾ ਹੀ ਇੱਕ ਪਾਰਟ ਆ ਜਾਂ ਕੋਈ ਡਿਫਰੈਂਟ ਟੈਕਨੋਲੋਜੀ? ਇਹ ਜੀ ਵੇਖੋ, ਇਹਦਾ ਲੈਣਾ ਦੇਣਾ ਸਪੀਡ ਦੇ ਨਾਲ ਆ। ਮੈਂ ਪਹਿਲਾਂ ਗੱਲ ਦੱਸੀ ਕਿ ਜਦੋਂ ਹਾਰਡ ਡਰਾਈਵ ਤੋਂ ਅਸੀਂ ਸਟੋਰੇਜ ਦੇ ਵਿੱਚ ਆਏ ਕਿ ਫਟਾਫਟ ਸਾਨੂੰ ਡੇਟਾ ਚਾਹੀਦਾ, ਹੈ ਨਾ। ਤਾਂ ਉਹਦੇ ਵਿੱਚ ਸੋਲਿਡ ਸਟੇਟ ਦੇ ਵਿੱਚ ਵੀ ਇੱਕ ਚੀਜ਼ ਹੁੰਦੀ ਜਿਹਨੂੰ ਅਸੀਂ SATA ਕਹਿੰਦੇ। ਸਭ ਤੋਂ ਪਹਿਲਾਂ ਸਾਡੀ ਡਰਾਈਵ SATA ਬੇਸਡ ਹੁੰਦੀ ਹੈ। SATA ਦੀ ਵੀ 3 ਟੈਕਨੋਲੋਜੀਜ਼ ਆਈਆਂ। SATA 1 ਜਿਹੜੀ 3 ਗੀਗਾਬਾਈਟਸ ਪਰ ਸੈਕਿੰਡ, ਫਿਰ 6 ਤੱਕ, ਹੈ ਨਾ, SATA 1 1.5 ਸੀ, ਫਿਰ 3 ਹੋਏ, SATA 2 ਬਹੁਤ ਥੋੜਾ ਸਮਾਂ ਰਹੀ, SATA 2, ਫਿਰ SATA 3 ਅੱਜ ਤੱਕ ਵੀ ਪਪੂਲਰ ਆ, ਜਿਹੜੀ ਕਿ 6 ਗੀਗਾਬਾਈਟਸ ਪਰ ਸੈਕਿੰਡ ਹੋ ਗਈ। ਸੋ ਉਸ ਤੋਂ ਬਾਅਦ ਕਹਿੰਦੇ ਕਿ ਯਾਰ 6 ਗੀਗਾਬਾਈਟਸ ਪਰ ਸੈਕਿੰਡ ਹੋ ਗਈ, ਪਰ ਹਾਰਡ ਡਰਾਈਵ ਦੀ ਜਿਹੜੀ ਮੀਡੀਆ ਉਹ ਤਾਂ ਵੱਧਦਾ ਪਿਆ, ਪਰ ਜਿਹੜੀ ਟਰਾਂਸਮਿਸ਼ਨ ਉਹ 6 ਗੀਗਾਬਾਈਟ ਪਰ ਸੈਕਿੰਡ ਆ, ਤੇ ਜਿਹੜੀ SATA ਹੁੰਦੀ ਆ ਉਹ ਸੀਰੀਅਲ ਹੁੰਦੀ ਹੈ, ਯਾਨੀ ਕਿ ਐਟ ਟਾਈਮ ਇੱਕੋ ਬਿਟ ਜਾ ਸਕਦੀ ਹੈ। ਬਿਲਕੁਲ, ਉਹਦੇ ਲਿਮਿਟੇਸ਼ਨ ਆ ਗਈ। ਸੋ ਉਹਦੇ ਵਾਸਤੇ ਉਹਨਾਂ ਕੀ ਕੀਤਾ, ਯਾਰ ਇਹਦਾ ਕੋਈ ਹੋਰ ਬਦਲ ਲੱਭੋ। ਉਹਨਾਂ ਕੀਤਾ ਵੀ ਅਸੀਂ ਡੂਅਲ SATA ਕਰ ਦਿੰਦੇ, ਜਿਹਨੂੰ SAS ਕਹਿੰਦੇ ਆ। ਅੱਛਾ, ਠੀਕ ਉਹ ਹੈ। ਡਬਲ ਹੋ ਗਈ, ਹੈ ਨਾ। ਸੋ ਕਹਿੰਦਾ ਮਤਲਬ 12 ਗਿਗ ਹੋ ਗਈ, ਉਹ 'ਚ 2 ਲੇਨਾਂ ਹੋ ਗਈਆਂ। ਫਿਰ ਕਹਿੰਦੇ ਯਾਰ ਹੁਣ 2 ਲੇਨਾਂ ਤਾਂ ਹੋ ਗਈਆਂ, ਪਰ ਆਪਾਂ ਨੂੰ ਫਿਰ ਮੀਡੀਆ ਵਧੀ ਜਾਂਦਾ, ਹੁਣ ਅੱਗੇ ਕੀ ਕਰੀਏ? ਉਹ ਕਹਿੰਦੇ ਵੀ ਚਲੋ ਆਪਾਂ ਏਦਾਂ ਕਰਦੇ, ਆਪਾਂ ਹੁਣ ਨਾ 2 ਲੇਨਾਂ ਦੀ ਜਗ੍ਹਾ ਮਲਟੀ ਲੇਨ ਕਰ ਦਿੰਦੇ। ਉਹਦੇ ਵਿੱਚ ਆ ਜਾਂਦੇ PCIe, ਹੈ ਨਾ। PCI ਦੇ ਵਿੱਚ ਤੁਸੀਂ ਵੇਖ ਸਕਦੇ ਹੋ ਕਿ ਉਹ 2 ਲੇਨ ਦੀ ਹੋ ਸਕਦੀ ਹੈ, 4 ਦੀ, 8 ਦੀ, 16 ਲੇਨ ਤੱਕ ਦੀ PCI ਹੋ ਸਕਦੀ ਹੈ। PCI ਐਕਸਪ੍ਰੈਸ, ਹੈ ਨਾ, ਛੋਟੇ ਵਾਲੇ ਨੂੰ ਕਹਿੰਦੇ ਨੇ, ਜ਼ਿਆਦਾ ਸਪੀਡ ਹੁੰਦੀ ਹੈ। ਸੋ ਜਿਹੜੀ PCIe ਟੈਕਨੋਲੋਜੀ, ਜਿਹਦੇ ਵਿੱਚ ਮਲਟੀਪਲ ਲੇਨਾਂ ਦੇ ਵਿੱਚ ਤੁਸੀਂ ਡੇਟਾ ਐਕਸੈਸ ਕਰ ਸਕਦੇ ਹੋ, ਉਸ ਡੇਟਾ ਨੂੰ ਮੈਨੇਜ ਕਿੱਦਾਂ ਕਰਨਾ,
ਉਹਦੀ ਪ੍ਰੋਟੋਕਾਲ, ਇੱਕ ਪ੍ਰੋਟੋਕਾਲ ਨੂੰ ਕਹਿੰਦੇ NVMe ਓਕੇ। PCI ਦੇ ਉੱਪਰ। ਹੂੰ। ਸੋ ਕਿੰਨਾ ਡੇਟਾ ਜਾਏ, ਉਹਦੇ 'ਚ ਰਿਡੰਡੈਂਸੀ ਕਿੰਨਾ ਹੈ, ਕਿਉਂਕਿ ਇਹ ਨਹੀਂ ਹੁੰਦਾ ਵੀ ਤੁਸੀਂ ਇੱਥੋਂ ਡੇਟਾ ਸੈਂਡ ਕਰ ਦਿੱਤਾ, ਕੋਈ ਚੀਜ਼ ਪਰਲੇ ਬੰਨੇ ਪਹੁੰਚ ਗਿਆ, ਦੈਟਸ ਇਟ, ਇੱਥੇ ਨਹੀਂ ਗੱਲ ਮੁੱਕਦੀ। ਜਿਹੜੇ ਲੋਕੀ ਪੜ੍ਹਦੇ ਹੋਣਗੇ ਉਹਨਾਂ ਨੂੰ ਪਤਾ ਹੋਊਗਾ ਕਿ ਇਹਦੇ 'ਚ ਨਾ ਬੜੀਆਂ ਤਰ੍ਹਾਂ ਦੀ ਲੇਅਰਸ ਇਨਵੋਲਵ ਹੁੰਦੀਆਂ। ਪਹਿਲਾਂ ਅਗਲੇ ਬੰਨੋਂ ਡੇਟਾ ਦੀ ਰਿਕੁਐਸਟ ਆਉਂਦੀ ਆ, ਹੈ ਨਾ। ਰਿਕੁਐਸਟ ਜਦੋਂ ਕੰਟਰੋਲਰ ਨੂੰ ਜਾਂਦੀ, ਉਹ ਕਹਿੰਦੇ ਓਕੇ ਕਿਹੜਾ ਡੇਟਾ ਚਾਹੀਦਾ ਜੀ, ਸਾਨੂੰ 32 ਨੰਬਰ ਬਿਟ ਵਾਲਾ ਡੇਟਾ ਚਾਹੀਦਾ ਜੀ। ਠੀਕ ਆ ਜੀ, ਤੁਹਾਡੀ ਰਿਕੁਐਸਟ ਐਕਨੋਲੇਜਮੈਂਟ ਭੇਜੀ, ਹੈ ਨਾ। ਸੋ ਐਕਨੋਲੇਜਮੈਂਟ ਤੋਂ ਬਾਅਦ ਉਹਨੇ ਪਿਛਲੇ ਜਾ ਕੇ 32 ਨੰਬਰ ਵਾਲਾ ਡੇਟਾ ਰੀਡ ਕੀਤਾ, ਹਾਂਜੀ ਰੀਡ ਹੋ ਗਿਆ ਜੀ, ਮੈਂ ਭੇਜ ਦਿੱਤਾ ਜੀ। ਅਗਲੇ ਨੇ ਐਕਨੋਲੇਜਮੈਂਟ ਕਰ ਲਈ, ਹੈ ਨਾ, ਵੀ ਮੈਨੂੰ ਡੇਟਾ ਮਿਲ ਗਿਆ। ਫਿਰ ਉਸ ਤੋਂ ਬਾਅਦ ਐਕਨੋਲੇਜਮੈਂਟ ਤੋਂ ਬਾਅਦ ਰਿਲਾਇਬਿਲਿਟੀ ਟਾਈਪ ਦੀ ਬਿਟਸ ਵੀ ਆਉਂਦੀਆਂ ਵੀ ਜਿਹੜਾ ਮੈਂ ਡੇਟਾ ਭੇਜਿਆ ਅਗਲੇ ਬੰਨੇ ਉਹ ਸਹੀ ਵੀ ਆ। ਪਹੁੰਚਿਆ ਵੀ ਹੈ ਕਿ ਨਹੀਂ। ਸੋ ਇਹ ਸਾਰੀ ਚੀਜ਼ਾਂ ਨੂੰ ਨਾ ਇੱਕ ਪ੍ਰੋਟੋਕਾਲ ਦੇ ਨਾਲ ਇਹ ਡੇਟਾ ਟ੍ਰਾਂਸਫਰ ਹੁੰਦਾ ਵਾ। ਵਾਓ। ਸੋ ਮੈਂ ਇਹੀ ਗੱਲ ਕਰਦਾ ਕਿ ਜਿੰਨੀ ਤੁਸੀਂ ਇੰਜੀਨੀਅਰਿੰਗ ਦੇ ਵਿੱਚ ਡੀਪ ਜਾਓਗੇ, ਉਹਦੇ ਵਿੱਚ ਤੁਹਾਨੂੰ ਬੜੀ ਫੈਸੀਨੇਟਿੰਗ ਚੀਜ਼ਾਂ ਲੱਭਣਗੀਆਂ। ਸੋ NVMe ਟੈਕਨੋਲੋਜੀ ਜਿਹੜੀ ਹੈਗੀ, ਜੇ ਤੁਸੀਂ ਗੱਲ ਕੀਤੀ, ਉਹ ਸਾਰੀਆਂ ਪ੍ਰੋਟੋਕਾਲਸ ਨੂੰ ਹੈਂਡਲ ਕਰਦੀ ਆ। ਠੀਕ ਆ, ਵੀ ਡੇਟਾ ਕਿੱਦਾਂ ਜਾਏ, ਕਿਉਂਕਿ ਜਦੋਂ ਅੱਜ ਦੇ ਯੁੱਗ 'ਚ ਹੁਣ ਜੇ ਕੋਈ ਕੰਪਿਊਟਰ ਵਗੈਰਾ ਦੇਖ ਰਿਹਾ ਤੇ ਉਹ ਫਿਰ NVMe ਵਾਲਾ ਹੀ ਦੇਖੇ। ਨਹੀਂ, ਜ਼ਰੂਰੀ ਨਹੀਂ ਜੀ। ਕੀ ਰਿਕਮੈਂਡੇਸ਼ਨ ਹੈ ਐਜ਼ ਅ ਡਾਟਾ ਸਟੋਰੇਜ ਸਪੈਸ਼ਲਿਸਟ, ਕਿੱਦਾਂ ਇੱਕ ਤਾਂ ਆਪਾਂ ਡਾਟਾ ਕਿੱਦਾਂ ਸਟੋਰ ਕਰੀਏ, ਇੱਕ ਆਮ ਲੇਮੈਨ ਜਿਹੜਾ ਆ ਕੰਜ਼ਿਊਮਰ ਜਿਹੜਾ ਆ ਉਹ ਕਿੱਦਾਂ ਕਰੇ ਡਾਟਾ ਸਟੋਰੇਜ, ਤੇ ਕੀ ਤੁਹਾਡੀਆਂ ਰਿਕਮੈਂਡੇਸ਼ਨ? ਹਾਂਜੀ, ਇਹ ਬੜਾ ਵਧੀਆ ਤੁਸੀਂ ਸਵਾਲ ਲਿਆ ਕਿ ਮੈਨੂੰ ਲੱਗਦਾ ਵੀ ਆਪਣੇ ਸਰੋਤਿਆਂ ਦੇ ਬਹੁਤ ਰੈਲੇਵੈਂਟ ਇਹ ਕੁਐਸਚਨ ਹੋਊਗਾ। ਮੈਂ ਕੁਝ ਮਿਥ ਦੀ ਗੱਲ ਕਰਦਾ ਡੇਟਾ ਦੀ। ਆਮ ਤੌਰ ਤੇ ਉੱਤੇ ਆਪਣੇ ਬੰਦੇ ਕਹਿੰਦੇ ਯਾਰ ਮੈਂ USB ਲਈ ਤੇ USB ਉੱਤੇ ਮੈਂ ਆਪਣਾ ਡੇਟਾ ਸਟੋਰ ਕਰ ਲਿਆ ਐਜ਼ ਅ ਬੈਕਅਪ। ਉਹ ਕਦੇ ਨਾ ਕਰੋ। ਓਕੇ। ਠੀਕ ਆ, ਉਹਦਾ ਕਾਰਨ ਇਹ ਹੁੰਦਾ ਕਿ ਜਿਹੜੀ USB ਹੁੰਦੀ ਲੋ ਕਾਸਟ SSD ਹੁੰਦੀ ਆ। ਸੌਰੀ, ਲੋ ਕਾਸਟ ਸੈਲਸ ਦੇ ਉੱਤੇ ਬਣੀ ਹੁੰਦੀ ਆ। ਸੋ ਇਟ ਇਜ਼ ਨਾਟ ਡਿਜ਼ਾਈਨਡ ਕਿ ਤੁਸੀਂ ਉਹਦੇ ਤੇ ਤੁਸੀਂ ਆਪਣਾ ਡੇਟਾ ਸਟੋਰ ਕਰੋ। ਉਹ ਹੁੰਦਾ ਤੁਸੀਂ ਡੇਟਾ ਕੰਪਿਊਟਰ 'ਚੋਂ ਇੱਕ ਕੰਪਿਊਟਰ 'ਚ ਲੈ ਕੇ ਦੂਸਰੇ ਕੰਪਿਊਟਰ ਤੇ ਤੁਸੀਂ ਡੇਟਾ ਸਟੋਰ ਕੀਤਾ ਸ਼ਾਰਟ ਟਾਈਮ ਦੇ ਵਾਸਤੇ। ਮਤਲਬ ਉਹਦੇ ਰੀਡ ਰਾਈਟਸ ਘੱਟ ਨੇ ਬਹੁਤ। ਬਹੁਤ ਘੱਟ ਹੋਣਗੇ ਤੇ ਰਿਲਾਇਬਿਲਿਟੀ ਨੰਬਰਸ ਬਹੁਤ ਮਾੜੇ ਆ। ਸੋ USB ਦੇ ਉੱਤੇ ਕਦੇ ਵੀ ਡੇਟਾ ਸਟੋਰ ਨਾ ਕਰੋ ਆਪਣਾ, ਜਿਹੜਾ ਤੁਹਾਡਾ ਵੈਲਿਊਏਬਲ ਡੇਟਾ ਫॉर ਲੌਂਗ ਟਰਮ। ਜੇ ਉੱਤੇ ਸਟੋਰ ਕਰਨਾ, ਮੇਕ ਸ਼ੋਰ ਕਰੋ ਉਹਦੀ ਕਾਪੀ ਹੋਏ। ਅੱਜ ਦੇ ਸਮੇਂ ਦੇ ਵਿੱਚ ਰਾਜਕਰਨ ਇਹ ਕਿਹਾ ਜਾਂਦਾ ਕਿ ਜੇ ਤੁਸੀਂ ਤੁਹਾਡਾ ਇੰਪੋਰਟੈਂਟ ਡੇਟਾ ਨਾ, ਉਹਦੀਆਂ ਤੁਸੀਂ ਘੱਟੋ ਘੱਟ 3 ਕਾਪੀਆਂ ਰੱਖੋ, ਘੱਟੋ ਘੱਟ 2 ਲੋਕੇਸ਼ਨਸ ਦੇ ਉੱਪਰ। 3 ਕਾਪੀਆਂ 2 ਲੋਕੇਸ਼ਨਸ। ਫਿਰ ਤਾਂ ਆਪਾਂ ਵੀ ਫਿਰ ਇਦਾਂ ਦੀ ਸਟੇਟ ਹੀ ਬਣਦੇ ਜਾਂਦੇ ਜਿੱਦਾਂ ਚੀਨ ਰਸ਼ੀਆ ਵਾਲੀ ਗੱਲ ਕਰਦੇ। ਨਹੀਂ, ਉਹਦਾ ਮੈਂ ਇੱਕ ਕਾਰਨ ਵੀ ਦੱਸ ਦਿੰਦਾ, ਮੈਂ ਉਹਦਾ ਲੌਜਿਕ ਦੱਸਦਾ। ਮੈਂ ਵੀ ਇਹ ਵੀ ਦੱਸਦਾ ਕਿ ਮੈਂ ਕੀ ਕਰਦਾ ਡੇਟਾ ਦੇ ਤੌਰ ਦੇ ਉੱਤੇ, ਸ਼ਾਇਦ ਤੁਸੀਂ ਮੈਨੂੰ ਕਾਪੀ ਕਰ ਸਕੋ। ਦੇਖੋ, ਸਾਡੇ ਕੋਲ ਅੱਜ ਕੱਲ੍ਹ ਤੇ ਘਰਾਂ ਦੇ ਵਿੱਚ ਮਲਟੀਪਲ ਕੰਪਿਊਟਰ ਹੁੰਦੇ ਆ, ਹੈ ਨਾ। ਮਲਟੀਪਲ ਕੰਪਿਊਟਰ ਹੁੰਦੇ ਆ ਤੇ ਉਹਦੇ ਉੱਤੇ ਡੇਟਾ ਪਿਆ ਹੁੰਦਾ, ਇੱਕ ਕੰਪਿਊਟਰ ਤੇ ਇੱਕ ਫੋਨ ਦੇ ਉੱਤੇ ਇੱਕ ਡੇਟਾ ਪਿਆ, ਹੈ ਨਾ, ਸਭ ਕੁਛ। ਉਹਦੇ ਨਾਲ ਤੁਸੀਂ ਕੀ ਕਰਦੇ ਹੋ, ਉਹਨੂੰ ਤੁਸੀਂ ਇੱਕ ਸੈਂਟਰਲਾਈਜ਼ NAS ਸਰਵਰ ਅੱਜ ਕੱਲ੍ਹ ਚੱਲਦੇ, ਮੈਂ ਘਰੇ ਰੱਖਿਆ ਹੋਇਆ, ਨੈਟਵਰਕ ਏਰੀਆ ਸਟੋਰੇਜ, ਹੈ ਨਾ। ਸੋ ਉਹਦੇ ਨਾਲ ਤੁਸੀਂ ਸਾਰੇ ਉਹਨੂੰ ਕਨੈਕਟ ਕਰਕੇ ਰੱਖਦੇ ਹੋ। ਸੋ ਉਹਦੇ ਨਾਲ ਕੀ ਹੈ ਕਿ ਮੰਨ ਲਓ ਤੁਹਾਡਾ ਫੋਨ ਆ, ਉਹਦਾ ਵੀ ਡੇਟਾ ਕਾਪੀ ਹੋਈ ਜਾਣਾ, ਤੁਹਾਡੇ ਲੈਪਟਾਪ ਦਾ ਵੀ, ਤੁਹਾਡੇ ਆਈਪੈਡ ਦਾ ਵੀ, ਘਰ ਵਿੱਚ ਹੋਰ ਵੀ ਡਿਵਾਈਸਿਸ ਹੋਣਗੀਆਂ, ਉਹਦਾ ਵੀ ਡੇਟਾ ਆਪਣੇ ਆਪ ਉੱਤੇ ਕਾਪੀ ਹੋਈ ਜਾਣਾ। ਉਹ ਜਿਹੜਾ NAS ਆ, ਉਹਨੂੰ ਤੁਸੀਂ ਰੱਖੋ ਆਨਲਾਈਨ ਸਟੋਰੇਜ ਦੇ ਨਾਲ ਲਿੰਕ ਕਰਕੇ, ਵੀ ਉਹ ਅੱਗੇ ਅਪਲੋਡ ਕਰਦਾ ਰਹੇ। ਹਾਂਜੀ, ਅਪਲੋਡ ਡਾਊਨਲੋਡ ਆਫ ਕੋਰਸ ਉਹਨੂੰ ਇਨਕ੍ਰਿਪਟ ਕਰਕੇ। ਅੱਜ ਕੱਲ੍ਹ ਤੇ ਇਨਕ੍ਰਿਪਸ਼ਨ ਜਿਹੜੀ ਉਹ ਨਾਲ ਹੀ ਆ ਜਾਂਦੀ ਆ। ਸੋ ਉਹ ਇਹ 2 ਤਰੀਕੇ ਹੁੰਦੇ ਵੀ ਇੱਕ ਤੁਹਾਡੇ ਡਿਵਾਈਸ ਵਿੱਚ ਡੇਟਾ ਪਿਆ ਹੋਇਆ, ਇੱਕ ਤੁਹਾਡਾ ਘਰ ਦੀ ਸੈਂਟਰਲ ਸਟੋਰੇਜ ਡੇਟਾ ਪਿਆ, ਇੱਕ ਤੁਹਾਡਾ ਇੰਟਰਨੈਟ ਤੇ ਪਿਆ ਹੋਇਆ। ਰਿਡੰਡੈਂਸੀ ਹੋ ਗਈ। ਸੋ ਉਹਦੇ ਨਾਲ ਕੀ ਹੈ ਕਿ ਮੰਨ ਲਓ ਰੱਬ ਨਾ ਕਰੇ ਜੇ ਤੁਹਾਡਾ ਫੋਨ ਗਵਾਚ ਜਾਂਦਾ ਜਾਂ ਤੁਹਾਡਾ ਲੈਪਟਾਪ ਕੋਈ ਗਵਾਚ ਜਾਂਦਾ, ਡੇਟਾ ਗਿਆ, ਕੋਈ ਗੱਲ ਨਹੀਂ ਜੀ, ਸਾਡੇ ਕੋਲ NAS ਵਿੱਚ ਪਿਆ ਹੋਇਆ। ਕਿੰਨਾ ਕੁ ਦੇਖਿਆ, ਅਰਥਕਵੇਕ ਆ ਗਿਆ, ਟੁੱਟ ਗਿਆ, ਹੜ੍ਹ ਆ ਗਿਆ, ਰੱਬ ਨਾ ਕਰੇ ਅੱਗ ਲੱਗ ਜਾਏ, ਹੈ ਨਾ। ਫਿਰ ਘਰ ਵਾਲਾ NAS ਗਿਆ, ਫਿਰ ਇੰਟਰਨੈਟ ਵਾਲਾ ਆਪਾਂ ਕੋਲ ਪਿਆ ਹੋਇਆ। ਅੱਜ ਕੱਲ੍ਹ ਡਾਕੂਮੈਂਟਸ ਨੂੰ ਵੀ ਅਕਸਰ ਇਹ ਸਲਾਹ ਦਿੱਤੀ ਜਾਂਦੀ ਵੀ ਭਾਈ ਉਹ ਜ਼ਰੂਰ ਉਹਨੂੰ ਸਕੈਨ ਕਰਕੇ ਤੇ ਉਹ ਐਜ਼ ਅ ਸਟੋਰੇਜ ਇਦਾਂ ਜ਼ਰੂਰ ਰੱਖ ਲੈਣਾ। ਹਾਂਜੀ, ਮਿਸਾਲ ਦੇ ਤੌਰ ਤੇ ਅੱਜ ਕੱਲ੍ਹ ਹਰ ਜਗ੍ਹਾ ਤੇ ਸਕੈਨ ਚੱਲਦੀ। ਤੁਸੀਂ ਇਹ ਵੇਖੋ ਵੀ ਤੁਸੀਂ, ਮੈਨੂੰ ਲੱਗਦਾ ਕਿ ਪਿਛਲੇ 15 ਸਾਲ 'ਚ ਮੈਂ ਆਪਣਾ ਕਿਤੇ SSD ਕਾਰਡ SSN ਕਾਰਡ ਲੈ ਕੇ ਮੈਂ ਕਿਤੇ ਨਹੀਂ ਗਿਆ। ਲੋੜ ਹੀ ਨਹੀਂ, ਸਭ ਕੁਝ ਡਿਜੀਟਲ ਹੀ ਚੱਲ ਜਾਂਦਾ। ਸੋ ਉਹਨੂੰ ਸਕੈਨ ਕਰਕੇ ਰੱਖੋ, ਵਧੀਆ ਤਰੀਕਾ ਹੈਗਾ ਜੇ ਟੈਕਨੋਲੋਜੀ ਦੀ। ਔਨ ਦਿਸ ਨੋਟ ਮੈਂ ਇੱਕ ਦੱਸ ਦਵਾਂ ਵੀ DMV ਵਾਲੇ ਜਿਹੜੇ ਕੈਲੀਫੋਰਨੀਆ ਵਾਲੇ ਮੋਬਾਈਲ DL ਜਿਹੜਾ ਉਹ ਲਾਂਚ ਕਰ ਰਹੇ ਆ, ਉਹ ਪਾਇਲਟ ਪ੍ਰੋਗਰਾਮ ਸ਼ੁਰੂ ਹੋਇਆ ਆ। ਕਈ ਥਾਵਾਂ ਦੇ ਉੱਤੇ ਤੁਹਾਡਾ ਜਿਹੜਾ ਫੋਨ ਦੇ ਵਿੱਚ ਉਹਨਾਂ ਦਾ DMV ਦਾ ਵਾਲਟ ਆ ਰਿਹਾ, ਉਹ ਵੀ ਡਾਟਾ ਸਟੋਰੇਜ ਹੀ ਆ।
ਉਹਨਾਂ ਨੇ ਤੁਹਾਡਾ ਲਾਇਸੈਂਸ ਉਹ 'ਚ ਕਾਪੀ ਕਰਕੇ ਰੱਖ ਲਿਆ ਕਰਨਾ, ਤੁਸੀਂ ਉੱਥੇ ਦਿਖਾ ਸਕਦੇ ਆ। ਸੋ ਟੈਕਨੋਲੋਜੀ ਇੱਧਰ ਵੀ ਜਿਹੜੇ ਇਹ ਵਾਲੇ ਸਰਕਾਰੀ ਮਹਿਕਮੇ ਵੀ ਹੁਣ ਇੱਧਰ ਨੂੰ ਵੱਧ ਰਹੇ ਆ। ਆਪਾਂ ਡੀਐਮਵੀ ਤੇ ਵੀ ਬੜਾ ਇੰਟਰਸਟਿੰਗ ਕਰਾਂਗੇ ਕੋਈ, ਐਟਲੀਸਟ ਹਾਂ। ਅੱਧਾ ਸ਼ੋਅ ਤੇ ਉਹਦੇ ਉੱਪਰ ਕਰਾਂਗੇ ਸਰਕਾਰੀ ਅਦਾਰਿਆਂ ਤੇ। ਸੋ ਉਹ ਹੂੰ। ਵੀ ਬੜਾ ਇੰਟਰਸਟਿੰਗ ਰਹੂਗਾ। ਸੋ ਇੱਕ ਇੱਕ ਗੱਲ ਇਹ ਹੈ ਕਿ ਯੂਐਸਪੀ ਤੇ ਕਦੇ ਨਾ ਰੱਖੋ। ਦੂਸਰੀ ਗੱਲ ਡੇਟਾ ਐਗਜ਼ੈਕਟਲੀ। ਰਿਡੰਡੈਂਸੀ ਦਾ ਧਿਆਨ ਰੱਖੋ, ਜੇ ਤੁਹਾਡਾ ਹੂੰ। ਇੰਪੋਰਟੈਂਟ ਡੇਟਾ ਵਾ, ਹੈ ਨਾ। ਤੇ ਤੀਸਰੀ ਚੀਜ਼ ਇਹ ਆ ਕਿ ਜੇ ਤੁਹਾਡਾ ਬਹੁਤ ਜ਼ਿਆਦਾ ਇੰਪੋਰਟੈਂਟ ਡੇਟਾ, ਇੱਕ ਚੀਜ਼ ਜ਼ਰੂਰ ਇੰਟਰਨੈਟ ਦੀ ਗੱਲ ਕੀਤੀ ਕਿ ਜੇ ਤੁਹਾਨੂੰ ਲੱਗਦਾ ਕਿ ਤੁਹਾਡਾ ਡੇਟਾ ਬਹੁਤ ਹੀ ਤੁਹਾਡਾ ਪ੍ਰਾਈਵੇਟ ਆ, ਬਹੁਤ ਹੀ ਨਿੱਜੀ ਆ, ਕਦੇ ਵੀ ਕਿਸੇ ਹੱਥਾਂ 'ਚ ਨਾ ਜਾਏ, ਤੇ ਉਹਨੂੰ ਤੁਸੀਂ ਆਫਲਾਈਨ ਹੀ ਰੱਖੋ। ਕਦੇ ਵੀ ਨੈਟਵਰਕ ਤੇ ਨਾ ਪਾਓ, ਕਦੇ ਵੀ ਜੋ ਇੰਟਰਨੈਟ ਮਰਜ਼ੀ ਹੋ ਜੇ, ਜੋ ਮਰਜ਼ੀ ਹੋ ਜਾਏ। ਹੈ ਨਾ। ਸੋ ਕਿਉਂਕਿ ਇੰਟਰਨੈਟ ਦੇ ਉੱਤੇ ਇਹ ਨਹੀਂ ਮੈਂ ਕਹਿੰਦਾ ਵੀ ਹਮੇਸ਼ਾ ਹੀ ਡੇਟਾ ਤੁਹਾਡਾ ਚੋਰੀ ਹੋ ਜਾਂਦਾ, ਪਰ ਵਲਨਰੇਬਿਲਿਟੀ ਦੀ ਚਾਂਸਿਸ ਰਹਿੰਦੇ। ਹੈਕਿੰਗ ਦੇ ਚਾਂਸਿਸ ਆਪਾਂ ਅਕਸਰ ਸੁਣਦੇ ਰਹਿੰਦੇ ਆ, ਸੁਣਦੇ। ਵੱਡੀਆਂ ਕੰਪਨੀਆਂ ਨੂੰ ਉਹਨਾਂ ਦਾ ਹੋਇਆ। ਹੁਣ ਰੀਸੈਂਟਲੀ ਇੱਕ ਡਾਟਾ ਸਟੋਰੇਜ ਵਾਲੀ ਕੰਪਨੀ ਦੇ ਨਾਲ ਵੀ ਵਿਚਾਰਿਆਂ ਦੇ ਨਾਲ ਇਦਾਂ ਹੀ ਜਿਹੜਾ ਉਹ ਹੋ ਗਿਆ ਸੀ। ਸੋ ਯੂ ਹਾਂਜੀ, ਨੈਵਰ ਨੋ ਹੂ ਇਜ਼ ਗੋਇੰ ਟੂ ਬੀ ਦ ਵਿਕਟਿਮ ਆਫ ਦੈਟ ਹੈਕਿੰਗ। ਤੇ ਹਾਂਜੀ, ਨਿੱਤ ਆਉਂਦੇ ਆ ਆਪਾਂ ਨੂੰ ਵੱਡੇ ਬੈਂਕ ਜਿਹੜੇ ਉਹਨਾਂ ਦੇ ਡੇਟਾ ਹੋ ਜਾਂਦਾ ਹੈ ਨਾ, ਜਿਨ੍ਹਾਂ ਦੀ ਇੰਨੀ ਸਿਕਿਉਰਿਟੀ ਲੱਗੀ ਹੁੰਦੀ ਹੈ। ਈਕੁਈਫੈਕਸ ਦਾ ਚੇਤਾ ਹੋਣਾ ਸਾਰਿਆਂ ਨੂੰ। ਹਾਂਜੀ, ਉਹਦੀ ਬ੍ਰੀਚ ਦੁਨੀਆ ਵੱਡੀ ਹੋਈ ਸੀ। ਸਭ ਸਿਟੀ ਤੋਂ ਕਿੱਦਾਂ ਆ ਸਿਟੀਜ਼ ਦੇ ਨਾਲ ਇਦਾਂ ਸਿਟੀਜ਼ ਹੋ ਦੇ ਨਾਲ ਹੋ ਜਾਂਦਾ। ਸੋ ਸਰਕਾਰੀ ਇਲਾਕੇ। ਇਹ ਬਹੁਤ ਜ਼ਰੂਰੀ ਹੈ ਐਜ਼ ਅ ਡੇਟਾ ਸਪੈਸ਼ਲਿਸਟ, ਮੈਂ ਤਾਂ ਕਹੂੰਗਾ। ਹੂੰ। ਬਾਕੀ ਪ੍ਰੋਗਰਾਮ ਦੇ ਅਖੀਰ ਵਿੱਚ ਇਹ ਅੱਛਾ, ਵੀ ਮੈਂ ਇੱਕ ਇਹ ਕਹੂੰਗਾ। ਚੀਜ਼ ਜ਼ਰੂਰ ਦੱਸ ਦਿਓ, ਹੁਣ ਜੇ ਕਈਆਂ ਨੇ ਸੁਣਨਾ ਨੈਸ ਜਾਂ ਇਹ ਜੇ ਕੋਈ ਸੋਚ ਰਿਹਾ ਹੈ ਉਹ ਬਣਾਉਣ ਦੇ ਲਈ, ਉਹਨਾਂ ਨੂੰ ਟਿਪ ਕੀ ਆ ਵੀ ਭਾਈ ਕਿਹੜੀ ਚੀਜ਼ ਖਰੀਦਣੀ ਆ, ਕਿੱਦਾਂ ਹੈ, ਜੇ ਥੋੜਾ ਉਹ ਵੀ ਦੱਸ ਦਿਓ ਨਾ। ਫਿਰ ਅ, ਹੁਣ ਮੇਰੇ ਵਰਗਾ ਜੀ। ਭੱਜਾ ਫਿਰੂਗਾ, ਨੈਸ ਸਰਚ ਕਰੂਗਾ, ਕਿਤੇ ਠੱਗ ਨਾ ਹੋ ਜੇ ਫਿਰ। ਨਹੀਂ, ਨੈਸ ਤੇ ਨਾ ਕਾਫੀ ਆਪਾਂ ਨੂੰ ਆਨਲਾਈਨ ਮਿਲ ਜਾਂਦੇ ਆ ਬਣੇ ਬਣਾਏ, ਜਿੰਨਾ ਮੈਂ ਐਕਸਪਲੇਨ ਕਰ ਰਿਹਾ ਨਾ, ਏਡਾ ਕੰਪਲਿਕੇਟਡ ਹੁੰਦਾ ਨਹੀਂ ਆ ਕਈ ਹੈ ਵਾਰ, ਨੀ, ਹੈ ਨਾ। ਠੀਕ ਹੈ। ਸੋ ਕੀ ਹੁੰਦਾ ਕਿ ਤੁਸੀਂ ਨੈਸ ਲੈ ਲੈਂਦੇ ਹੋ, ਉਹਦੀ ਤੁਹਾਨੂੰ ਫੋਨ ਦੇ ਉੱਤੇ ਐਪ ਵੀ ਆ ਜਾਂਦੀ ਹੈ ਆਪਣੇ ਆਪ ਹੀ, ਹੈ ਨਾ। ਤੁਸੀਂ ਉਹਨੂੰ ਫੋਨ ਦੇ ਉੱਤੇ ਐਪ ਕਰ ਲੈਂਦੇ, ਤਾਂ ਐਪ ਨੇ ਨੈਸ ਨੂੰ ਆਪੇ ਸਰਚ ਕਰਕੇ ਉਹਨੇ ਆਪੇ ਡੇਟਾ ਡੰਪ ਕਰੀ ਜਾਣਾ ਬੈਕ ਐਂਡ ਫੋਰਥ। ਠੀਕ ਆ, ਤੁਸੀਂ ਕੰਪਿਊਟਰ ਤੇ ਵੀ ਤੁਸੀਂ ਨੈਸ ਨੂੰ ਰੱਖ ਸਕਦੇ ਹੋ, ਹੈ ਨਾ। ਫॉर ਡਿਸਕਲੇਮਰ, ਮੈਂ ਵੈਸਟਰਨ ਡਿਜੀਟਲ ਤੇ ਇੱਕ ਸੋਹਣੀ ਨੈਸ ਆਉਂਦੀ ਹੈ, ਮੈਂ ਘਰੇ ਰੱਖੀ ਹੋਈ ਆ। PR 2100 ਵੀ ਆ ਜਾਂਦੀ ਆ, PR 4100 ਵੀ ਉਹਨਾਂ ਦੀ ਆਉਂਦੀ ਆ, ਹੈ ਨਾ। ਜਸਟ ਐਜ਼ ਅ ਡਿਸਕਲੇਮਰ ਮੈਂ ਦੇ ਦਿੰਦਾ, ਕੋਈ ਐਡਵਰਟਾਈਜ਼ਮੈਂਟ ਨਹੀਂ, ਮੈਂ ਉਹ ਦੱਸ ਰਿਹਾ ਜੋ ਮੈਂ ਵਰਤਦਾ, ਹੈ ਨਾ। ਤੇ ਉਹਦੇ ਬੈਕ ਐਂਡ ਦੇ ਉੱਤੇ ਐਲੀਫੈਂਟ ਸਟੋਰੇਜ ਹੈ, ਜਾਂ ਹੋਰ ਵੀ ਸਟੋਰੇਜ ਅਸੀਂ ਵਰਤ ਸਕਦੇ, ਜਿਹੜੀ ਬਹੁਤ ਸਸਤੀਆਂ ਹੁੰਦੀਆਂ, ਆਈ ਥਿੰਕ $10 ਹੁੰਦੀਆਂ ਮਹੀਨੇ ਦੀਆਂ, ਬਹੁਤ ਚੀਪ ਆ ਕੰਪੈਰੀਟਿਵਲੀ। ਸੋ ਉਹਨੂੰ ਤੁਸੀਂ ਸਰਵਿਸਿਜ਼ ਨੂੰ ਯੂਜ਼ ਕਰ ਸਕਦੇ ਹੋ। ਇਹ ਆਪਾਂ ਸ਼ੁਰੂਆਤ ਤੁਸੀਂ ਕਿਹਾ ਵੀ ਆਪਾਂ ਅਖੀਰ 'ਚ ਕਰਾਂਗੇ, ਵੀ ਜਿੱਦਾਂ ਆਪਣਾ ਦਿਮਾਗ ਕਈ ਚੀਜ਼ਾਂ ਸਟੋਰ ਕਰ ਲੈਂਦਾ, ਕਈ ਨਹੀਂ ਕਰਦਾ। ਓਵਰਵੈਲਮਿੰਗ ਹੁੰਦਾ, ਬੰਦੇ ਨੂੰ ਲੱਗਦਾ ਵੀ ਮੈਂ ਹਰ ਇੱਕ ਚੀਜ਼ ਜਿਹੜੀ ਸਟੋਰ ਕਰਕੇ ਰੱਖਾਂ। ਸਮਾਂ ਆਪਣਾ ਬਿਲਕੁਲ ਸਮਾਪਤੀ ਤੇ ਆ, ਵੀ ਇਹ ਥੋੜਾ ਜਿਹਾ ਐਕਸਪਲੇਨ ਕਰ ਦਿਓ ਵੀ ਕਿਹੜਾ ਡਾਟਾ ਆਪਾਂ ਨੂੰ ਐਕਚੁਅਲ 'ਚ ਸਟੋਰ ਕਰਨਾ ਚਾਹੀਦਾ ਆ, ਤੇ ਕਿਹੜਾ ਜਿਹੜਾ ਆ ਉਹਨੂੰ ਕੋਲਡ ਡਾਟਾ ਦੇ ਵਜੋਂ ਰੱਖਣਾ ਚਾਹੀਦਾ ਹੈ। ਇਹ ਮੈਂ ਵੈਸੇ ਟੈਕਨੀਕਲ ਡੇਟਾ ਦੀ ਗੱਲ ਨਹੀਂ ਸੀ ਕੀਤੀ, ਉਹ ਮੈਂ ਹਿਊਮਨ ਬ੍ਰੇਨ ਦੀ ਜਿੱਦਾਂ ਤੁਸੀਂ ਗੱਲ ਕੀਤੀ, ਮੈਂ ਜਸਟ ਰੀਟਰੇਟ ਕਰ ਦਿੰਦਾ ਤਾਂ ਕਿ ਕਨਫਿਊਜ਼ ਨਾ ਹੋਏ ਜਿਹੜੀ ਤੁਸੀਂ ਆਪਾਂ ਗੱਲ ਕਰਦੇ ਸੀ। ਦੇਖੋ, ਸਾਰੀ ਇਨਫੋਰਮੇਸ਼ਨ ਦੀ ਸਾਨੂੰ ਲੋੜ ਨਹੀਂ ਹੁੰਦੀ, ਕਦੀ ਵੀ ਨਹੀਂ ਲੋੜ ਹੁੰਦੀ, ਕਦੇ ਵੀ ਲੋੜ ਨਹੀਂ ਹੁੰਦੀ, ਹੈ ਨਾ। ਹੁਣ ਮੰਨ ਲਓ ਕਿ ਮੈਂ ਕਿਤੇ ਵਜੋਂ ਇੰਜੀਨੀਅਰ ਹਾਂ, ਠੀਕ ਆ, ਮੈਨੂੰ ਮਾੜੀ ਮੋਟੀ ਤਾਂ ਡਾਕਟਰੀ ਦੀ ਲੋੜ ਹੋਊਗੀ, ਹੈ ਨਾ। ਜਾਂ ਆਪਾਂ ਪਹਿਲਾਂ ਵੀ ਹੁਣੇ ਗੱਲ ਕੀਤੀ ਪ੍ਰੋਟੋਕਾਲ ਦੀ, ਵੀ ਡੇਟਾ ਗਿਆ ਜੀ, ਐਕਨੋਲੇਜਮੈਂਟ ਹੋਈ ਜੀ, ਬੈਕ ਐਂਡ ਫੋਰਥ, ਉਹ ਕਿਸੇ ਆਮ ਬੰਦੇ ਨੂੰ ਉਹਦੀ ਲੋੜ ਨਹੀਂ, ਕੋਈ ਉਹਦੀ ਲੋੜ ਨਹੀਂ ਬਾਕੀ। ਪਰ ਉਹ ਆਪਣੇ ਆਪ 'ਚ ਇੱਕ ਗਿਆਨ ਆ। ਇਹੀ ਚੀਜ਼ ਹੀ ਮੈਂ ਗੱਲ ਕਰਦਾ ਕਿ ਤੁਸੀਂ ਦੇਖਣਾ ਕੀ ਆ, ਤੁਸੀਂ ਸੁਣਨਾ ਕੀ ਆ, ਉਹਦੇ ਲਈ ਬਹੁਤ ਸਿਲੈਕਟਿਵ ਹੋਵੋ। ਅੱਜ ਦੇ ਸਮੇਂ ਦੇ ਵਿੱਚ ਜਿੰਨੇ ਸੋਸ਼ਲ ਮੀਡੀਆ ਵਾਲੇ ਕੰਪਨੀਜ਼ ਆ, ਜਾਂ ਲੋਕੀ ਐਡਵਰਟਾਈਜ਼ਮੈਂਟ ਵਾਲੇ ਲੋਕ ਆ, ਸਾਰੇ ਤੁਹਾਡੀ ਅਟੈਂਸ਼ਨ ਮੰਗਦੇ ਆ। ਤੁਸੀਂ ਅਟੈਂਸ਼ਨ ਕਿਹਨੂੰ ਦੇਣੀ ਆ, ਇਹ ਤੁਸੀਂ ਆਪ ਧਿਆਨ ਵਿੱਚ ਰੱਖਣਾ, ਇਹ ਬਹੁਤ ਜ਼ਰੂਰੀ ਆ। ਗਾਰਬੇਜ ਕਹਿੰਦੇ ਨਾ, ਗਾਰਬੇਜ ਇਨ ਗਾਰਬੇਜ ਆਊਟ, ਬਹੁਤ ਜ਼ਰੂਰੀ ਆ। ਜੇ ਤੁਸੀਂ ਗਾਰਬੇਜ ਇਨਫੋਰਮੇਸ਼ਨ ਦੇਖੋਗੇ, ਉਹੀ ਤੁਹਾਡਾ ਸੁਭਾਅ ਬਣ ਜਾਊਗਾ, ਹੈ ਨਾ। ਸੋ ਇਹਨੂੰ ਫਿਲਟਰ ਲਾਉਣ ਦੀ ਬਹੁਤ ਲੋੜ ਆ ਕਿ ਤੁਹਾਡੇ ਅੰਦਰ ਕੀ ਜਾ ਰਿਹਾ, ਜੋ ਤੁਹਾਡੇ ਅੰਦਰ ਆਊਗਾ ਉਹ ਤੁਹਾਡੇ ਬਾਹਰ ਆਊਗਾ। ਸੋ ਇਹ ਚੀਜ਼ ਨੂੰ, ਇਹ ਬੜੀ ਸਬਕੌਂਸ਼ੀਅਸ ਦੀ ਗੱਲ ਆ। ਅਸੀਂ ਕਈ ਵਾਰ ਥੱਕੇ ਹੁੰਦੇ ਯਾਰ, ਫੋਨ ਫੜ ਲਓ, ਫੋਨ ਦੇ ਉੱਤੇ ਦੇਖੋ ਡੇਟਾ ਕੀ ਆ। ਨਹੀਂ, ਅਕਸਰ ਹਰਵਿੰਦਰ ਆਪਾਂ ਇਦਾਂ ਹੀ ਹੁੰਦਾ, ਨਾਰਮਲੀ ਆ, ਹਰ ਘਰ ਦੀ ਗੱਲ ਆ, ਵੀ ਬਾਹਰ ਬੈਠੇ ਹੁੰਦੇ ਆ, ਖਾ ਖੂ ਕੇ, ਚਲੋ ਜੀ ਲੱਗੇ ਆ ਸੌਣ ਲੱਗਿਆ ਫੋਨ ਹੱਥ 'ਚ ਫੜ ਲੈਂਦੇ ਤੇ 2 ਘੰਟੇ ਉੱਥੇ ਹੀ ਲਾ ਲੈਂਦੇ ਟੇਢੇ ਪਏ। ਹਾਂਜੀ, ਉਹਦੇ ਬਾਰੇ ਆਪਾਂ ਡੀਟੇਲ ਸ਼ੋ ਕੀਤਾ ਸੀ ਕਿ ਕਿਉਂ ਉਹ ਇੰਨਾ ਐਡਿਕਟਿਵ ਹੁੰਦਾ। ਪਰ ਇਹ ਚੀਜ਼ ਨੂੰ ਆਪਣਾ ਸਮਾਂ ਜਿਹੜਾ ਵਾ, ਮੈਂ ਅੱਜ ਦੇ ਸਮੇਂ ਦੇ ਵਿੱਚ ਤੇ ਇਹੀ ਕਹੂੰਗਾ ਵੀ ਰੀਕੈਪਚਰ ਕਰੋ, ਜਿਹੜਾ ਫੋਨ ਹੈ ਤੁਹਾਡਾ, ਹੈ ਨਾ। ਇਹ ਆਪਣਾ ਤੁਸੀਂ ਪਰਿਵਾਰ ਦੇ ਲਈ ਸਪੈਂਡ ਕਰੋ, ਅਸੀਂ ਪਰਸਨਲ ਡਿਵੈਲਪਮੈਂਟ ਲਈ ਸਪੈਂਡ ਕਰੋ, ਤੁਸੀਂ ਐਕਸਰਸਾਈਜ਼ ਆ, ਉਹ ਆਪਾਂ ਨੇ ਤਾਂ ਗੁਲਾਮ ਇਹਦੇ ਬਣ ਚੁੱਕੇ ਆ ਨਾ। ਹਾਂਜੀ, ਉਹ ਆਪਣਾ ਜਿਹੜਾ ਟਾਈਮ ਹੈ ਨਾ, ਉਹਨੂੰ ਰੀਕੈਪਚਰ ਕਰੋ, ਕਿਉਂਕਿ ਟਾਈਮ ਹੀ
ਮੈਂ ਅਖੀਰ ਜਿਹੜੇ ਆਪਣੀ ਕੋਈ ਐਡਵਰਟਾਈਜ਼ਰਸ ਉਹ ਤੁਹਾਡਾ ਟਾਈਮ ਹੀ ਜਿੱਦਾਂ ਹਰਵਿੰਦਰ ਨੇ ਕਿਹਾ ਵੀ ਰੀਟਰੇਟ ਹੀ ਹਾਂਜੀ, ਉਹੀ ਗੱਲ ਕਹਿਣ ਵਾਲੀ ਗੱਲ ਆ ਵੀ ਉਹ ਤੁਹਾਡਾ ਰੀਕੈਪਚਰ ਟਾਈਮ ਕਰ ਤੇ ਤੁਹਾਡਾ ਡਾਟਾ ਹੀ ਤੇ ਚਾਹੁੰਦੇ ਆ। ਜਿੰਨਾ ਹਾਂਜੀ। ਜ਼ਿਆਦਾ ਤੁਸੀਂ ਉਹਨਾਂ ਨੂੰ ਉਦਾਂ ਦੇਈ ਜਾਓਗੇ ਉਹਨਾਂ ਦੇ ਲਈ ਓਨਾ ਹੀ ਉਹਨਾਂ ਸੌਖਾ ਤੁਹਾਡਾ ਦਿਮਾਗ ਉਹਨਾਂ ਭਰੀ ਜਾਣਾ, ਕੰਮ ਹਨਾ? ਭਰੀ ਜਾਣਾ। ਸੋ ਬਾਬਾ ਫਰੀਦ ਦਾ ਇੱਕ ਸ਼ਬਦ ਹੈ ਨਾ ਕਿ ਬੇੜਾ ਬੰਧ ਨਾ ਸਕਿਓ ਬੰਧਨ ਕੀ ਬੇਲਾ, ਪਰ ਹੂੰ, ਸਰਵਰ ਜਬ ਉਜਲੇ ਤਬ ਤਰਨ ਦੇਹਲਾ। ਹੋ ਸਕਦਾ ਮੈਂ ਗਲਤ ਵਾ, ਕਹਿਣ ਦਾ ਮਤਲਬ ਇਹ ਹੈ ਕਿ ਹੁਣ ਸਾਡਾ ਸਮਾਂ ਵਾ ਆਪਣੇ ਆਪ ਉੱਤੇ, ਮੈਂਟਲ ਹੈਲਥ ਉੱਤੇ, ਫਿਜ਼ੀਕਲ ਹੈਲਥ ਉੱਤੇ ਇਨਵੈਸਟ ਕਰਨ ਦਾ, ਹੈ ਬਿਲਕੁਲ। ਨਾ? ਤੇ ਅਸੀਂ ਜਦੋਂ ਫ਼ੋਨ ਲੈ ਲੈਂਦੇ ਹਾਂ ਜ਼ਿਆਦਾ ਸਮਾਂ, ਐਕਸੈਸਿਵ ਸਮਾਂ ਸਪੈਂਡ ਕਰਦਾ, ਅੱਜ ਇਹ ਵੀ ਜ਼ਰੂਰੀ ਹੈ ਕਿ ਇਹ ਨਹੀਂ ਵੀ ਫ਼ੋਨ ਤੋਂ ਛੱਡ ਹੀ ਦਿਓ, ਉਹ ਵੀ ਆਪਣਾ ਪੋਸੀਬਲ ਨਹੀਂ ਅੱਜ ਦੇ ਸਮੇਂ 'ਚ। ਹੂੰ, ਪਰ ਹੂੰ। ਇਹ ਕਿੰਨਾ ਟਾਈਮ ਸਪੈਂਡ ਕਰਨਾ, ਤੁਸੀਂ ਫ਼ੋਨ ਨੂੰ ਕੰਟਰੋਲ ਕਰੋ, ਨਾ ਕਿ ਫ਼ੋਨ ਤੁਹਾਨੂੰ ਕੰਟਰੋਲ ਕਰੇ। ਉਹੀ ਟਾਈਮ ਨੂੰ ਰੀਕੈਪਚਰ ਕਰਕੇ ਆਪਣੇ ਆਪ ਉੱਤੇ, ਆਪਣੇ ਪਰਿਵਾਰਾਂ ਤੇ, ਬੱਚਿਆਂ ਤੇ, ਸੁਸਾਇਟੀ ਤੇ, ਕੌਮ ਤੇ, ਪੰਥ ਉੱਤੇ ਉਹ ਟਾਈਮ ਤੁਸੀਂ ਸਪੈਂਡ ਕਰੋ, ਤਾਂ ਕਿ ਆਉਣ ਵਾਲਾ ਸਾਡਾ ਸਾਰਾ ਜਿਹੜਾ ਭਵਿੱਖ ਆ ਉਹ ਵਧੀਆ ਫਾਇਦਾ। ਹੋਵੇ। ਸੋ ਇਹਦੇ ਨਾਲ ਹੀ ਗੱਲਬਾਤ ਮੈਨੂੰ ਕਰੀਏ ਲੱਗਦਾ ਜੀ ਫਿਰ ਆਪਾਂ ਸਮਾਪਤ ਇਸੇ ਚੜ੍ਹਦੀ ਕਲਾ ਦੇ ਨੋਟ ਦੇ ਉੱਤੇ ਆਪਾਂ ਜਿਹੜਾ ਜੀ ਉਹ ਐਂਡ ਕਰਦੇ ਹਾਂ। ਬਹੁਤ ਜੀ, ਧੰਨਵਾਦ ਹਰਵਿੰਦਰ ਸਿੰਘ ਕੰਗ। ਅਗਲੀ ਵਾਰੀ ਹੋਰ ਕਿਸੇ ਨਵੇਂ ਟੌਪਿਕ ਦੇ ਨਾਲ ਆਪਾਂ ਦੋਨੋਂ ਜਾਣੇ ਫਿਰ ਜੁੜਾਂਗੇ। ਉਦੋਂ ਜੀ। ਤੱਕ ਲਈ ਮੈਨੂੰ ਰਾਜਕਨਵੀਰ ਸਿੰਘ ਨੂੰ ਤੇ ਹਰਵਿੰਦਰ ਸਿੰਘ ਕੰਗ ਨੂੰ ਇਜਾਜ਼ਤ ਦਿਓ। ਸਾਡੇ ਦੋਨਾਂ ਹੀ ਵੱਲੋਂ ਤੁਹਾਨੂੰ ਸਭ ਨੂੰ ਪਿਆਰ, ਸਤਿਕਾਰ, ਸਨੇਹੀ ਜਹੀ ਸਤਿ ਸ਼੍ਰੀ ਅਕਾਲ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਡਦੇ ਰਹੋ, ਸੁਣਦੇ ਰਹੋ, ਦੇਖਦੇ ਰਹੋ, ਚੜ੍ਹਦੀ ਕਲਾ ਚ ਰਹੋ ਤੇ ਸੁਣਦੇ